वालेकुम भाईजान। या मेरे मालका सब दा भला ते सब दी खैर। या मेरे मालका किसी नेक ने मथे लाई शेखा ते हराइयां तो बचाई सोने रब्बा। एक नौकर की दुआ है कि मसा मसा उन्होंने को जान छड़ा के इतने नौकरी की है, लेकिन इस नौकरी का भी मजे की आ रहे हैं कि साहब जी कहते हैं कि नाश्ते बनाने सब तो पहले बड़े साहब जी वास्ते, लेकिन बड़े साहब जी कहते हैं नाश्ता मेरे वास्ते बनाना नहीं, पहले छोटा ना खावे, पहले सब तो पहले नाश्ता खावांगा मैं। लेकिन बीबी जी की कोशिश ये है कि मेरे मियाँ नाश्ता करके दफ्तरे जान, जेडे बड़े साहब जी सारी दिहाड़ी इतने गलियां बह के खंघते रहते हैं। उतो इस धोबी का बेड़ा गर्क हो, 3 दिन हो गए इन्हों आखिया साहब जी ने सूट लैके आया, हजे तक वापस नहीं आया है। अस्सलाम वालेकुम जनाब मेरा यार। अरे वालेकुम सलाम। और सुना ठीक ठाक है? हाँ जी। और ठीक ठाक है, की हाल है? हाल तेरे सामने आ, 28 29 है गया भी तू तीरा खालिया तेनों देखदा हाल की हाल। ओ बच्चा मैं गल करदा करबू तेरा, तू मेनू पहचाने ने बड़ा शरारती हो गया तू। हां बिस्मिल्लाह बिस्मिल्लाह। ए दस जरा नींद ना कुकड़ होया पिया कम है। मैं कहा गल करना वा भाई साहब मेरे कोल। ओ तेरे अपना साहब जी उठे कि नहीं उठे? ये ਉਹ ਵੱਡੇ ਲੋਕ ਨੇ ਉਹ ਨਹੀਂ ਜਲਦੀ ਉੱਠਦੇ, ਉਹਨਾਂ ਦੀਆਂ ਨੀਂਦਾਂ ਇੰਨੇ ਹੁੰਦੀਆਂ, 1.5 ਘੰਟਾ ਸੁੱਤੇ ਨਿਆਣੇ ਤਰ੍ਹਾਂ ਫੇਰ ਉੱਠ ਪਏ ਸਾਰੀ ਦਿਹਾੜੀ, ਫਿਰ ਲੋਕਾਂ ਦੇ ਕੰਮ ਕੁਮ ਕਿੱਥੇ। ਇਹ ਬੜੀਆਂ ਟੈਨਸ਼ਨਾਂ ਹੁੰਦੀਆਂ। ਇਹ ਤੇਰੀ ਕਿੰਨੀ ਕਿ ਤਨਖਾਹ ਹੋ ਗਈ ਆ ਹੁਣ ਸਾਹਿਬ ਜੀ ਦੇ? ਓਏ ਅੱਲਾ ਦੀ ਰਹਿਮਤ ਆ, ਹੁਣ ਮੈਂ 300 ਰੁਪਇਆ ਲੈਣਾ ਦਿਹਾੜੀ ਦਾ। ਵਾਹ ਵਾਹ ਸਾਹਿਬ ਜੀ ਓਵਰ ਟਾਈਮ ਲਾਉਂਦੇ ਆ? ਪਿੱਛੇ ਹੋਈ ਜਾਂਦਾ ਤੇਰੀ ਗੱਲ। ਸਾਹਿਬ ਜੀ ਓਵਰ ਟਾਈਮ ਲਾ ਰਹੇ ਆ ਕਿ ਨਹੀਂ? ਉਹ ਲਾਉਂਦੇ ਹੋਣਗੇ, ਲੇਕਿਨ ਮੇਰੇ ਕੋਲੋਂ ਨਹੀਂ ਲੱਗਦਾ, ਅਸਲ ਦੇ ਵਿੱਚ ਘਰ ਦੇ ਕੰਮ ਹੀ ਇੰਨੇ ਹੁੰਦੇ ਆ। ਅੱਛਾ ਜੀ। ਆਏ ਵਾਹ ਜੀ ਵਾਹ। ਆ ਮੈਂ ਕਹਿੰਦਾ ਕਰਮੂ ਯਾਰ ਲੈ ਕੇ ਆਇਆ ਮੈਂ ਤੇ ਪਿੰਨੀਆਂ। ਓਏ ਆ ਕੱਪੜੇ ਆ ਗਏ ਤੁਹਾਨੂੰ ਕੱਪੜੇ। ਉਹ ਤੇਰੀ ਭੈਣ ਨੂੰ ਮੈਨੂੰ ਫੜਾਤੇ। ਓਏ ਆ ਕਿਹੜੇ ਆ, ਬੀਬੀ ਜੀ ਤੇ ਕਿ ਸਾਹਿਬ ਜੀ ਦੇ? ਇਹ ਸਾਹਿਬ ਜੀ ਦੇ 3 ਪੈਂਟ ਕੋਟ ਆ, ਬੀਬੀ ਜੀ ਦੀਆਂ 2 ਹਾਂ ਬੀਬੀ ਜੀ ਦੀਆਂ 2 ਸਲਵਾਰਾਂ। ਸਾਲਿਆ ਜਾਦੂ ਵਾਲੀ ਗੱਠੜੀ ਆ, ਇੰਨੇ ਬੜੇ ਕੱਪੜੇ ਇਹਦੇ 'ਚ ਹੀ ਆ ਗਏ। ਭਾਈ ਸਾਹਿਬ ਇਹ ਬੜੇ ਮਹਿੰਗੇ ਸੂਟ ਹੋ ਗਏ ਸਾਹਿਬ ਜੀ ਦੇ। ਇਹ ਉਮਰ ਦੀ ਰਾਤ ਦੀ ਤਾਂ ਨਹੀਂ ਗੱਲ। ਅੱਛਾ ਤੇ ਕਿੰਨੇ ਪੈਸੇ ਹੋ ਗਏ ਤੁਹਾਡੇ ਨਾਲ? 4700 ਰੁਪਇਆ ਹੋ ਗਿਆ। ਕਿੰਨਾ? ਉਹ 4700। ਉਹ ਖੋਤੀ ਰਿਹਾ ਬੱਚਿਆ, ਤੂੰ ਸਾਡੇ ਕੱਪੜੇ ਸ਼ਾਇਦ ਨਾ ਧੋਣਾ ਹੈ। ਉਹ ਇੰਨੇ ਪੈਸੇ ਕਿੱਦਾਂ ਹੋ ਗਏ? ਉਹ ਭਾਈ ਸਾਹਿਬ ਮੈਨੂੰ ਜਵਾਬ ਦਵਾਏਗਾ ਤੇ ਮੈਂ ਤੈਨੂੰ ਜਵਾਬ ਦਵਾ ਦੇਣਾ। 3000 ਪਿਛਲਾ। ਕਿਹੜਾ ਪਿਛਲਾ? ਓਏ ਉਹ ਪਿਛਲਾ ਵੀ ਕਹਿੰਦਾ ਇਹ ਸੋਹਣਿਆ, ਇਹ ਐਸੀ ਜਗ੍ਹਾ ਜਿਹੜੇ ਪਿਛਲੇ ਉਹ ਪਿੱਛੇ ਹੀ ਰਹਿ ਜਾਂਦੇ ਆ, ਇਹਦੇ ਨਾਲੋਂ ਨਾਲ ਲੈ ਲਿਆ ਕਰ। ਹਾਏ ਹਾਏ ਬੜੀ ਗੱਲ ਹੈ ਯਾਰ, ਮੈਨੂੰ ਅੱਜ ਲੈ ਕੇ ਦੇਣੇ, ਮੈਂ ਉੱਦਾਂ ਨਹੀਂ ਜਾਣਾ। ਨਹੀਂ ਤੂੰ ਜਾਵੀਂ ਨਾ, ਹੁੰਦਾ ਤੈਨੂੰ ਆਪ ਲੈ ਕੇ ਜਾਣਗੇ ਅਗਲੇ। ਕਿਉਂਕਿ ਮੇਰੇ ਅੱਬਾ ਜੀ ਨੇ ਮੇਰਾ ਵਿਆਹ ਕਰਨਾ ਹੁਣ। ਹੈ ਉਹ ਸਾਲਿਆ ਕਿਹੜੀ ਔਰਤ ਦੀ ਜ਼ਿੰਦਗੀ ਰੋਲਣ ਲੱਗਾ? ਮੈਂ ਉਹ ਕਿਹੜਾ ਕਰੇ, ਕਿਹੜਾ ਕਰਨ ਲੱਗਾ? ਰਿਸ਼ਤੇਦਾਰਾਂ ਤੋਂ ਬਾਹਰ ਆ ਕੋਈ? ਉਹ ਮੈਂ ਔਰਤ ਤੇ ਉਲਟੀਆਂ ਕਰਨੀਆਂ ਹੈ? ਵਿਆਹ ਕਰਾਣਾ ਵਿਆਹ। ਅੱਛਾ ਵਿਆਹ ਕਰਾਣਾ ਪੈਸੇ ਇਸੇ ਕਰਕੇ ਤੇ ਮੇਰੇ ਅੱਬਾ ਜੀ ਨੇ ਦੁਕਾਨ ਬੜੀ ਪਿਆਰੀ ਪਾ ਕੇ ਦਿੱਤੀ ਧੋਬੀਆਂ। ਇਹ 4700 ਦਾ ਵਿਆਹ ਹੋ ਜੂ ਤੇਰਾ? ਉਹ ਯਾਰ ਬਾਤ ਤੈਨੂੰ ਪਤਾ ਕੋਈ 5-7 ਹਜ਼ਾਰ ਹੋਰ ਹੋ ਜਾਏਗਾ ਤੇ ਵਿਆਹ ਹੋ ਜਾਣਾ। ਇਹ ਹਫਤੇ ਵਾਸਤੇ ਲਿਆਉਣੀ ਹੈ ਸਾਲਿਆ, ਇੰਨੇ ਕੁ ਚ ਵਿਆਹ ਹੋ ਗਿਆ ਤੇਰਾ? ਉਹ ਯਾਰ ਕਰਬੂ ਮੈਂ ਕਿਹੜਾ ਚਾਈਨਾ ਚੋਂ ਲੈ ਕੇ ਆਣੀ ਆ, ਉਹ ਸੱਚੀ ਮੁੱਚ ਦੀ ਲੈ ਕੇ ਆਣੀ, ਸਹੀ ਸ਼ਾਦੀ। ਆਏ 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 ਬੰਦੇ ਯਾਰ ਜਾਣਗੇ ਬਰਾਤ ਦੇ? ਹਾਂ ਬੰਦੇ ਜਾਣਗੇ ਬਰਾਤ ਦੇ? ਬਿਲਕੁਲ ਮੈਂ ਕਹਿੰਦਾ ਏਦਾਂ ਜਾਣੇ ਜਿੱਦਾਂ ਲੋਡ ਰਕਸ਼ੇ ਜਾਂਦੇ ਆ। ਬਸ ਵੇ ਇੱਕ ਅੱਧਾ ਭਾਬੀ ਦੇ ਮੂੰਹ ਤੇ ਕਰਾ ਦੀ, ਤੇਤੇ ਨਹੀਂ ਰਹਿਣਾ ਉਹਨੇ, ਦੀਨ ਚ ਰੱਖੀ। ਉਹਨੂੰ ਕਹਿ ਲਈ ਉਲਗੀਆਂ ਮੇਰੇ ਨਾਲ ਹੀ ਨੇ, ਤੂੰ ਟੈਨਸ਼ਨ ਨਹੀਂ ਲੈਣੀ ਬਿਲਕੁਲ। ਅੱਛਾ ਜੀ ਠੀਕ ਆ। ਇਹ ਮੈਨੂੰ ਪਹਿਲੇ ਇੱਕ ਗੱਲ ਦੱਸ ਯਾਰ, ਇੱਕੋ ਹੀ ਪੁੱਛ, ਇਹ ਤੇਰੇ ਅੱਬਾ ਜੀ ਮਿਸਤਰੀ ਆ? ਉਹ ਭੈਣ ਦੀ ਕੰਧ ਕਰਾਉਣੀ ਤੂੰ? ਉਹ ਕਹਿਣਾ ਕੀ ਅੱਬਾ ਜੀ ਨੂੰ? ਉਹ ਕੁਝ ਖਾਇਆ ਪੀਆ ਕਰੋ, ਬੜਾ ਤੇਰਾ ਕਾਂਡੀ ਵਰਗਾ ਮੂੰਹ ਹੋ ਗਿਆ ਹੈ। ਮੇਰਾ ਤੇਰਾ ਔਰ ਮੇਰਾ ਨਹੀਂ ਨਹੀਂ, ਅੱਜ ਤੇ ਸ਼ੀਸ਼ੇ ਨਾਲ ਹੀ ਗੱਲਾਂ ਕਰ ਰਿਹਾ ਲੱਗਦਾ। ਹਾਏ 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 ਯਾਰ ਪਤਾ ਨਹੀਂ ਲੱਗਦਾ ਕੁਝ। ਆਪਣੀ ਭੈਣ ਦੇ ਵਿਆਹ ਤੇ ਸ਼ਰਾਬ ਪੀ ਕੇ ਨੱਚੀ ਜਾਵੇ। ਉਹ ਮੈਂ ਕਿਹਾ ਨੱਚਣ ਕੋ ਡਿਆ, ਕਹਿੰਦਾ ਬਾਜੀ 6ਵੀਂ ਵਾਰੀ ਚੱਲੀ, ਬਾਜੀ 6ਵੀਂ ਵਾਰੀ ਚੱਲੀ। ਤੇ ਤੁਹਾਡੀਆਂ ਸਬਜ਼ੀ ਲੈਣ ਗਈਆਂ ਨਹੀਂ ਆਉਂਦੀਆਂ? ਉਹ ਨਾ ਆਉਂਦੀ ਨੇ, ਗੱਲ ਸੁਣੋ, ਉੱਥੇ ਪਹੁੰਚੋ 4700 ਰੁਪਇਆ ਤੁਹਾਡੀ ਦੁਕਾਨ ਤੇ ਪਹੁੰਚ ਜੂਗਾ। ਦੇਗਾ ਯਾਰ ਮੈਂ ਕੀ ਕਰ, ਮੈਂ ਤੈਨੂੰ ਕਹਿੰਦਾ ਕਿ ਉੱਥੇ 4700 ਪਹੁੰਚ ਜੂਗਾ, ਤੈਨੂੰ ਆਖਿਆ। ਉਹ 1000 ਤਾਂ ਦੇ, ਮੈਂ ਸਾਈਕਲ ਤੇ ਠੀਕ ਕਰਾਵਾਂ। ਹਜ਼ਾਰ ਦੇ ਥਾ ਆ ਗਿਆ। ਉਹ ਸਾਈਕਲ ਤੇ ਠੀਕ ਕਰਾਵਾਂ। ਲੋ ਯਾਰ ਨਹੀਂ ਹੋਣਾ ਤੇਰਾ ਠੀਕ। ਮਸਕੂਰੇ ਸਾਹਿਬ ਜੀ। ਮਸਕੂਰੇ ਹਾਂਜੀ ਆ ਕਿੱਥੇ ਮਰ ਗਿਆ ਸਕੂਰਿਆ ਏ? ਵਾਹਿਗੁਰੂ ਸਾਹਿਬ। ਆ ਤੈਨੂੰ ਇਸ ਗੱਲ ਦਾ ਪਤਾ, ਮੈਂ ਸਵੇਰੇ ਸਵੇਰੇ ਕਰਦਾ। ਹਾਂਜੀ। ਉਹ ਪੁੱਤਰ ਮੇਰੀ ਹੋ ਜਾਂਦੀ ਸ਼ੂਗਰ ਲੋ। ਅੱਛਾ। ਮੇਰੇ ਪੁੱਤ ਸਵੇਰੇ ਸਵੇਰੇ ਮੈਨੂੰ ਨਾਸ਼ਤਾ ਦੇ ਦਿਆ ਕਰ। ਮੇਰੇ ਬੱਬੂ ਮੇਰਾ ਸੋਹਣਾ ਮੇਰਾ ਵੀਰਾ, ਮੇਰੇ ਸਵੇਰੇ ਸਵੇਰੇ ਨਾਸ਼ਤਾ ਦੇ ਦਿਆ ਕਰ, ਮੇਰੀ ਸ਼ੂਗਰ ਲੋ ਹੋ ਜਾਂਦੀ ਹੈ। ਸਾਹਿਬ ਜੀ ਮੇਰੀ ਜੇਬ 'ਚ ਬਹਾਨੇ ਨਾਲ ਨਾ ਪਾਉਂਦੇ ਰਿਹਾ ਕਰੋ। ਗੱਲ ਇਹ ਆ ਕਿ ਮੈਨੂੰ ਤਨਖਾਹ ਦਓਗੇ ਤੇ ਮੈਂ ਤਨਖਾਹ ਤੈਨੂੰ ਪੁੱਤ ਹੱਥੀ ਦਿੱਤੀ ਮੈਂ ਨਹੀਂ ਉਹ ਲੈਣੀ ਤਨਖਾਹ। ਜੋ ਦਾਦ ਦੇ ਗੋਡੇ ਤੋਂ ਹੁੰਦੇ ਜਦੋਂ ਦੀ ਲਈ ਮੈਂ ਓਏ ਐਡੀ ਤੋੜੇ ਕੇ ਤਨਖਾਹ ਦਿੱਤੀ, ਮੈਨੂੰ ਥੋੜੇ ਜਿਹੇ ਪੈਸੇ ਦਿਆ ਕਰੋ ਜਿੰਨੇ ਮੇਰੇ ਬਣਦੇ ਆ। ਆ ਪੁੱਤ ਦੀ ਗੱਲ ਵੀ ਸਮਝਦਾ ਹੈਗਾ, ਮੈਂ ਬੁੱਢਾ ਬੰਦਾ,
ਉੱਤੇ ਮੇਰੀ ਸ਼ੂਗਰ ਲੋ ਹੋ ਜਾਂਦੀ ਆ। ਤੇ ਮੈਂ ਕੀਤੀ ਆ, ਮੇਰੀ ਤੇ ਇੰਨਾ ਜ਼ਿਆਦੀ ਹੋ ਜਾਂਦੀ ਆ। ਔਰ ਛੋਟੇ ਸਾਹਿਬ ਜੀ ਨੇ ਨਾਸ਼ਤਾ ਕਰਨਾ ਹੁੰਦਾ ਪਹਿਲਾਂ। ਔਰ ਛੋਟਾ ਸਾਹਿਬ ਵੱਡਾ ਕੌਣ ਇਸ ਘਰ ਦੇ ਵਿੱਚ? ਤੁਸੀਂ ਤੇ ਫਿਰ ਦੱਸ ਮੈਨੂੰ। ਤੇ ਤਨਖਾਹ ਦੀ ਉਹ ਦਿੰਦੇ ਆ ਨਾ ਮੈਨੂੰ। ਉਹ ਤਨਖਾਹ ਦਿੰਦਾ ਤੇ ਫਿਰ ਕੀ ਆ? ਸਭ ਤੋਂ ਸਵੇਰੇ ਸਵੇਰੇ ਉੱਠਦਾ ਕੌਣ ਆ? ਉਹਦੇ ਨਾਲ ਦੇ ਦਾ ਕੁੱਕੜ ਉੱਠਦਾ, ਉਹਨੂੰ ਦੇ ਦਿਆ ਕਰਾਂ ਨਾਸ਼ਤਾ। ਉਹ 4:30 ਵਜੇ ਉੱਠਦਾ ਹੀ ਉਹ। ਚਵਲਾ ਮਾਰਦਾ ਤੂੰ ਚਵਲਾ। ਤੇਰੇ ਮੈਂ ਛੁੱਟੀ ਕਰਾਉਣੀ ਤੈਨੂੰ ਮੈਂ ਦੱਸਾਂ। ਕਰਾ ਦੇ ਕਿਤੇ, ਮੇਰੀ ਜਾਨ ਛੱਡ ਦਿਓ ਕਿਤੇ, ਮੈਂ ਹੋਰ ਕਿਤੇ ਕੰਮ ਤੇ ਲੱਗ ਜਾਵਾਂ। ਉਹ ਜਦੋਂ ਤਨਖਾਹ ਮੰਗਦਾ ਮੈਨੂੰ ਇਹੀ ਕਹੀ ਜਾਂਦੇ, ਤੈਨੂੰ ਕਦੀ ਨੌਕਰ ਨਹੀਂ ਸਮਝਿਆ। ਉਹ ਮੈਨੂੰ ਘਰ ਜਵਾਈ ਰੱਖਿਆ ਤੁਸੀਂ। ਤੂੰ ਚਾਹੁੰਦਾ ਤੇਰੀ ਤਨਖਾਹ ਵੱਧ ਜਾਏ? ਹਾਂਜੀ। ਆ ਨਾਲ ਦੀ ਕੋਠੀ ਵਾਲੇ ਕੋਲ ਲੱਗ ਜਾ। ਉਹ ਦੱਸ ਦੇ ਤਨਖਾਹ ਤੈਨੂੰ ਮੈਂ ਦੱਸ ਦਿਆਂ। ਤੇ ਤੁਸੀਂ ਕਿਉਂ ਨਹੀਂ ਹੁੰਦਾ? ਤੁਹਾਡਾ ਮੈਂ ਕੀਤੀ ਆ ਇੱਥੇ। ਚਵਲ ਜਿਹਾ ਨਾ ਹੋਵੇ ਤਾਂ ਤੁਹਾਡੀ ਹਰ ਸ਼ੈ ਦਾ ਮੈਨੂੰ ਪਤਾ ਕਿੱਥੇ ਰੱਖਦੇ ਤੁਸੀਂ। ਕਿੱਥੇ ਰੱਖਦਾ? ਅੱਜ ਤੁਸੀਂ ਆਪਣੇ ਕਮਰੇ 'ਚ ਹੀ ਰੱਖਦੇ ਆ, ਪੈਸੇ ਤੁਹਾਡੇ ਉੱਤੇ ਸੇਫ 'ਚ ਪਏ ਹੁੰਦੇ ਆ ਸੂਟਾਂ ਦੇ ਥੱਲੇ। ਬਕਵਾਸ ਬੰਦ ਕਰ, ਮੈਂ ਤੈਨੂੰ ਦੱਸਾਂ। ਸਾਡੇ ਤੇ ਚੋਰੀ ਟਿਕਟ ਨਾ ਕਰਾ ਲਈ। ਅੱਲਾ ਮਾਫੀ ਦਵੇ ਸਾਹਿਬ, ਅੱਲਾ ਮਾਫੀ ਦਵੇ। ਮੈਂ ਤੁਹਾਡਾ ਖਾਨਦਾਨੀ ਨੌਕਰ ਹਾਂ। ਖਾਨਦਾਨੀ ਨੌਕਰ ਤੂੰ ਸਾਲਾ ਸਾਡਾ। ਪਹਿਲਾਂ ਮੇਰੇ ਵਾਲਦ ਸਾਹਿਬ ਇੱਥੇ ਕੰਮ ਕਰਦੇ ਸੀ ਜਦੋਂ ਤੁਸੀਂ ਛੋਟੇ ਜਿਹੇ ਹੁੰਦੇ ਸੀ। ਬਾਲ ਸਾਹਿਬ ਵੀ ਬਾਲਦਾ ਤੇਰੀ ਸੀ। ਐਵੇਂ ਨਹੀਂ ਹੋਇਆ, ਐਵੇਂ ਨਹੀਂ ਹੋਇਆ। ਅੱਛਾ। ਇਹ ਸਾਡੀਆਂ ਕੋਸ਼ਿਸ਼ਾਂ ਨਾਲ ਹੋਇਆ ਤੂੰ। ਅੱਛਾ। ਉਹ ਦੁਆਵਾਂ ਮੰਗੀਆਂ ਸੀ ਤੇਰੇ ਵਾਸਤੇ। ਅੱਛਾ ਅੱਛਾ ਹਾਂ, ਤੇਰੀ ਮਾਂ ਨੇ ਐਡੀ ਚੰਗੀ ਔਰ ਅੱਛਾ ਐਡੀ ਨੇਕ ਔਰ ਕੀ ਯਾਦ ਕਰਾਤਾ। ਅੱਛਾ ਤੇਰੀ ਨਾ ਹੀ ਨਾ ਕਰ ਤੂੰ। ਮੈਂ ਜਦੋਂ ਕਹਿਣਾ ਸਿੱਧੀ ਹੋ, ਅੱਛਾ ਰੋਟੀ ਲਾ ਕੇ ਦੇ ਮੈਨੂੰ। ਅੱਛਾ। ਮੈਂ ਕਹਿੰਦਾ ਸਾਹਿਬ ਜੀ ਤੁਹਾਡੇ ਨੌਕਰ ਆ ਲਓ ਰੋਟੀ। ਹਾਂਜੀ, ਖਾਨਦਾਨੀ ਨੌਕਰ ਹੈ ਐਸੀ ਚੰਗੀ ਔਰ ਸਾਹਿਬ ਜੀ। ਮੈਂ ਕਹਿੰਦਾ ਮੈਨੂੰ ਸਾਡਾ ਦਾਦਾ ਨਹੀਂ ਸੀ ਮਾਨ, ਜਦੋਂ ਕਿਤੇ ਤੁਸੀਂ ਛੋਟੇ ਜਿਹੇ ਹੁੰਦੇ ਸੀ ਉਹ ਵੀ ਇੱਥੇ ਹੀ ਹੁੰਦੇ ਸੀ। ਨਹੀਂ ਪਤਾ। ਤੁਹਾਨੂੰ ਸਾਰੀ ਉਮਰ ਇੰਜ ਖੜਾਇਆ ਮੇਰੇ ਦਾਦੇ ਨੂੰ, ਪਤਾ ਨਹੀਂ? ਪਤਾ ਤੇਰਾ ਦਾਦਾ ਸੀ ਪੰਪ ਪਤਾਉਣ ਡਿਆ ਸੀ, ਕੀ ਕਰਨ ਡਿਆ ਸੀ? ਐਨਕਾਂ ਲੱਗੀਆਂ ਤੁਹਾਨੂੰ, ਇੰਨਾ ਖੜਾਇਆ ਮੇਰੇ ਦਾਦੇ ਨੇ ਤੁਹਾਨੂੰ। ਤੈਨੂੰ ਵਿਗਾਂ ਲੱਗੀਆਂ, ਤੈਨੂੰ ਅਕਲ ਨਾ ਆਈ। ਐਨਕਾਂ ਲੱਗੀਆਂ ਤੁਹਾਨੂੰ। ਵਿਕ ਲਾ ਕੇ ਪੁੱਤ ਸਿਰ ਤੇ ਚੱਕ ਕਰਿਆ ਕਰ, ਤੇਰਾ ਹਵਾ ਲੱਗੇ ਸਿਰ ਨੂੰ। ਉਹ ਤਾਂ ਲਾਪੀ ਲੱਗਦੀ ਰਹੂ ਹਵਾ। ਇਹ ਪਿੰਡੀ ਦੀ ਗੱਲ ਆ ਭਾਜੀ, ਵਾਕਿਆ। ਇੱਕ ਕੁੜੀ ਦੇ ਸਾਹਮਣੇ ਨਾ ਬੜਾ ਸਿਰ ਨੂੰ ਪਾ ਕੇ ਮਿਲ ਰਿਹਾ, ਤੇ ਉਹਨੂੰ ਮੁਤਾਸਰ ਕਰ ਰਿਹਾ, ਤੇ ਮੈਨੂੰ ਗੁੱਸਾ ਚੜ ਗਿਆ ਤੇ ਇਹ ਮੁਤਾਸਰ ਕਰ ਰਿਹਾ। ਮੈਂ ਕੁੜੀ ਨੂੰ ਕਿਹਾ, ਮੈਂ ਕਿਹਾ ਜਦੋਂ ਉਹ ਸੌਂਏਗਾ ਨਾ ਮੈਂ ਤੁਹਾਨੂੰ ਦਿਖਾਉਣਾ। ਇਹ ਸੌਂ ਗਿਆ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਉਤਲੇ ਕਮਰੇ ਜਾ ਸਾਡੇ ਵਾਲੇ 'ਚ। ਉਹ ਕੁੜੀ ਆ ਗਈ, ਕਿਹਾ ਕਰਕੇ ਟਿੰਡ ਕੱਢ ਕੇ ਲੰਮਾ ਪਿਆ ਆਇਆ ਤੇ ਕਹਿੰਦੀ ਆ ਕੌਣ ਆ? ਮੈਂ ਕਿਹਾ ਬੱਬਲੂ ਦਾ ਪਾ, ਮੈਨੂੰ ਨਾ ਫੈਸਲਾ ਮਾਰੋ। ਸ਼ਰਮ ਕਰੋ, ਸ਼ਰਮ ਤੇ ਕਿਸੇ ਦਾ। ਉਹ ਭਾਜੀ ਪਰਤੰਗ ਰੱਖਦਾ, ਬੜਾ ਚਵਲ ਹੈਗਾ। ਪਰਦੰਗ ਰੱਖਦਾ ਤਾਂ ਇਕੱਲੇ ਇਕੱਲੇ ਜਾਵਾਂਗੇ ਤੇ ਟੈਨਸ਼ਨ ਨਾ ਲੈ। ਨਹੀਂ ਜ਼ਲੀਲ ਹੋਏਗਾ ਉੱਥੇ। ਲੈ ਅੱਛਾ ਹੁਣ ਮੈਨੂੰ ਦੱਸੋ, ਤਨਖਾਹ ਦੇਣੀ ਆ ਕਿ ਨਾ? ਹਾਂ ਕਰ ਦਿੰਦਾ ਹੀ ਕਰ ਤਨਖਾਹ ਦੀ ਸਾਲਾ ਤੂੰ ਤੁਹਾਡਾ। ਹੋਰ ਤੋਂ ਰਿਸ਼ਤਾ ਦੇਣਾ ਮੈਂ ਚੰਡ ਮਾਰ ਕੱਢਣੀ ਕਿੱਦਾਂ ਗੱਲ ਹੈ? ਤਬੀਅਤ ਹੋਈ ਮਾਰ ਖਾਣ ਵਾਲੀ ਤੁਹਾਡੀ। ਓਏ ਓਏ ਸ਼ੁਕਰ ਕਰੋ ਮੈਂ ਤੁਹਾਨੂੰ ਇੱਥੇ ਸਾਹਬ ਰੱਖਿਆ, ਨਹੀਂ ਤੇ ਬਾਥਰੂਮ 'ਚ ਇਹੋ ਜਿਹਾ ਲੋਟਾ ਨਹੀਂ ਰੱਖਦਾ ਸੀ। ਮੈਂ ਇੱਥੇ ਸਾਹਬ ਰੱਖਿਆ, ਸਾਹਬ। ਤੀਆਂ ਕੁ ਬੰਦੇ ਕਿਤੇ ਮੈਂ ਸਾਹਬ ਕਹੀ ਜਾਂਦਾ। ਅੱਛਾ ਸੌਖੇ ਤੋਂ ਕੁਛ ਨਹੀਂ, ਤਾਂ ਟਿਕਟਾਂ ਹੁਣ ਵਾਪਸ ਤਾਂ ਨਹੀਂ ਹੋਣੀਆਂ। ਤੂੰ ਮਰਜ਼ੀ ਕਰ ਲੈ, ਟਿਕਟਾਂ ਨਹੀਂ ਮੁੜਨੀਆਂ ਹੁਣ ਤੁਹਾਡੀਆਂ। ਅੱਛਾ ਹਾਂਜੀ, ਨਾਸ਼ਤਾ ਮਿਲ ਜਾਵਾ ਸਭ ਤੋਂ ਪਹਿਲਾਂ ਛੋਟੇ ਤੋਂ। ਪਤਾ ਮੇਰੀ ਸ਼ੂਗਰ ਲੋ ਹੋ ਜਾਂਦੀ ਆ, ਮੈਨੂੰ ਨਾਸ਼ਤਾ ਦੇ ਦਿਆ ਕਰ। ਤੈਨੂੰ ਨਹੀਂ ਪਤਾ, ਤੇਰੇ ਵਰਗੇ ਮੁੰਡੇ ਸਿਰਫ 2 ਦਫਾ ਨਾ ਕਰਦੇ ਹੁੰਦੇ। ਅੱਛਾ ਨਹੀਂ 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 ਮੈਂ ਨਹੀਂ ਭਾਜੀ, ਨਹੀਂ ਨਹੀਂ। ਚੱਲ ਠੀਕ ਆ। ਉਹ ਮੁੰਡਾ ਮੈਂ ਮੁੰਡਾ। ਹਾਂ ਸ਼ੁਕਰ ਆ ਤੁਹਾਨੂੰ ਮੁੰਡੇ ਤੇ ਕਹਿੰਦਾ। ਮੈਂ ਆ ਦੇਖ ਤੇ ਨਾਲ ਸਾਰੀ ਜ਼ਿੰਦਗੀ ਸਾਲਿਆਂ ਤੋਂ ਲਾ ਕੇ ਇੱਥੇ ਭੈਣ ਨੇ ਚਾਲਾ ਜਿਹੜੀ ਨੇ ਚਾਉਣੀ ਆ ਹੋਤੀ ਦੇ ਆ ਬੱਚੇ ਆ। ਸਾਰੀ ਜ਼ਿੰਦਗੀ ਲੋਕਾਂ ਨੇ ਵਾਲ ਵਾਈ ਜਾਣੇ ਨੇ, ਆਪਣੇ ਵਾਲ ਹੀ ਨਸੀਬ ਨਹੀਂ ਹੁੰਦੇ। ਫਿਰ ਤੇਰੇ ਇਹ ਜੁਮਲੇ ਲੈ ਲਾਤੀ ਦੀ ਯਾਰ 18,000 ਮੈਂ ਲਾਇਆ, ਤੂੰ ਵੀ ਲਵਾ। 18,000 ਲਾਇਆ ਤੂੰ, ਸਾਨ ਕੀਤਾ ਸਾਡੇ ਆਪਣਾ ਗੰਜ ਲਕੋਇਆ। ਸਾਲੇ ਕਹਿੰਦਾ ਜ਼ੁਬਾਨ ਵਰਗਾ ਸਿਰਾ ਤਾਂ। ਹਾਂ ਚੱਲ ਮੈਂ ਇਦਾਂ ਕਰਦਾ, ਮੈਂ ਇੱਥੋਂ ਵੇਖ ਲਾ ਲੈਣਾ। ਇੱਥੇ ਜਗ੍ਹਾ ਬੜੀ ਆ। ਅੱਛਾ ਇੱਥੇ ਇੱਕ ਕਮਰਾ ਛੱਤ, ਇੱਧਰ ਤੇ ਪੌੜੀਆਂ ਚੜਾ। ਅੱਛਾ। ਇੱਥੇ ਇੱਕ ਫੈਮਿਲੀ ਰੱਖ, ਇੱਧਰੋਂ ਦੀ ਬੰਦੇ ਚੜਨ ਝੁੱਟੀ ਲਾਉਣ ਇੱਧਰ ਦੀ। ਯਾਨੀ ਕਿ ਤੇਰਾ ਸਟਾਰਟ ਬਿਜ਼ਨਸ। ਬਿਜ਼ਨਸ ਹੈ। ਹਾਂ ਵੈਸੇ ਤੇ ਕੋਈ ਜਗ੍ਹਾ ਲਈ ਨਹੀਂ ਜਾਣੀ। ਓਏ ਪਰੇ ਨਹੀਂ ਭਰੇ ਭਰੇ। ਕੀ ਗੱਲ? ਉਹ ਕੀੜੇ ਆ ਬੱਚੇ। ਓਏ ਸਾਹਿਬ ਨੂੰ ਕਹਿ ਰਹੇ ਨੇ ਸਾਹਿਬ ਸਾਲਾ ਮੇਰਾ ਤਨਖਾਹ ਦੇਗਾ ਫੇਰ ਹੀ ਸਾਹਿਬ ਆ। ਸੁੱਕਾ ਹੀ ਸਾਹਿਬ ਆ ਤੂੰ। ਸੋਨਾ ਕੀ ਆ? ਤੇ ਤਾਂ ਛੋਟੀ ਕੀ ਸਾਲੇ ਨੇ ਨਵਾਂ ਏਸੀ ਲਿਆਂਦਾ। ਮੈਂ ਕਦੋਂ ਨਵਾਂ ਲਿਆਂਦਾ? ਮੇਰੇ ਘਰ ਕੂਲਰ ਲੱਗਾ। ਕਿਉਂ ਝੂਠ ਬੋਲਦਾ ਸਾਲਿਆ? ਅੱਗੇ ਸਾਡੇ ਝੂਠ ਨੇ ਵੇ ਕੀ ਕੁਰਾਨ ਮਚਾਇਆ। ਸਾਲਾ ਇੰਡੀਆ ਚਲਾ ਗਿਆ। ਮੈਂ ਗਿਆ ਹੀ ਨਹੀਂ, ਮੈਂ ਭੈਣ ਨਹੀਂ ਕੱਢਦਾ ਇੰਡੀਆ ਦੀ। ਮੈਂ ਕਿ ਜਾਵਾਂ? ਕਿਉਂ ਜਾਈਏ ਇੰਡੀਆ? ਤੁਸੀਂ ਵੀ ਲਾ ਲਓ, ਤੁਹਾਡੀ ਕੀ ਗੱਲ ਆ? ਹੱਥ ਕਿੱਥੇ ਤੁਹਾਡੇ ਗਏ? ਹਰ ਗੱਲ ਕੀ ਕਹਿੰਦਾ? ਨਹੀਂ ਕੀ ਨਹੀਂ ਐਨ ਕਰਕੇ ਬੱਸ 'ਚ ਖੜਾ ਹੋਇਆ ਬਾਅਦ ਤੇ ਵਿੱਚ ਮੈਂ ਗਿਆ ਹੀ ਕਿਤੇ। ਮੈਂ ਖੜਾ ਗਿਆ, ਮੈਂ ਡਰਾਈਵਰ ਦੇ ਉਹ ਚੱਲ। ਤੂੰ ਮਲਕ ਰਿਆਜ ਦਾ ਮੁੰਡਾ ਸਾਲਿਆ, ਤੂੰ ਤਾਂ ਸਾਈਕਲ ਤੇ ਖੱਜਲ ਹੁੰਦਾ। ਕਹਿੰਦਾ ਮੈਂ ਬੱਸ 'ਚ ਕਦੀ ਚੜਿਆ ਹੀ ਨਹੀਂ। ਮੈਂ ਸਾਈਕਲ ਕਦੀ ਚਲਾਈ ਨਹੀਂ। ਐਡਾ ਹੁਸ਼ਿਆਰ।
ਹਾਂ ਹੋਰ ਸੁਣਾ ਮੈਂ ਕਿ ਸੁਣਾਉਂ ਉਹ ਤਾਂ ਮੇਰੀ ਗੱਲ ਸੁਣ ਲਾ ਕਿਉਂ ਸੁਣਾ ਸਹੁਰਿਆਂ ਤੂੰ ਮੇਰਾ ਕਿਉਂ ਸੁਣਾ ਘੰਟਾ ਹੋ ਗਿਆ ਤਾਂ ਹੈ ਘੰਟਾ ਹੋ ਗਿਆ ਕੀ ਗੱਲ ਸਾਈਕਲ ਬਾਹਰ ਕੱਢ ਲਈ ਅਸੀਂ ਦੱਸ ਦਿਓ ਤੇ ਚਨਾਲਾ ਬਣਾਉਣ ਡਏ ਆ ਹਾਸਣ ਨਹੀਂ ਡੇ ਤੁਸੀਂ ਅਸਲ 'ਚ ਪਤਾ ਕੀ ਧੌਣ ਲਾ ਲਈਏ ਵਧੀਆ। ਤੁਹਾਡਾ ਸੌਣ ਦੀ ਖਾਤਰ ਕੱਢ ਜੋ ਜਾ ਅਸਲ 'ਚ ਪਤਾ ਕੀ ਫੈਸਲਾਬਾਦ ਦੇ ਲੋਕ- ਆਵਾਮ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਆਵਾਮ ਹੁੰਦੀ ਐਕਟਰਾਂ ਦੀ ਜੱਜ ਹਾਂ ਕਿ ਆ ਜੱਜਾਂ ਦਾ ਫੈਸਲਾ ਤੇਰੀ ਭੈਣ ਨੂੰ ਤਲਾਕ ਦੇ ਜਾ ਛੀਨੋ ਮਸਾਂ ਹੀ ਹੜੱਪੇ ਵੇ ਉੱਥੋਂ ਨਹੀਂ ਫਰਕ ਤੇ ਤੂੰ ਦੇਖ ਸਾਡਾ ਸ਼ੋਅ ਤਾਂ ਦੇਖਿਆ ਲੱਗਦਾ ਕਿਸੇ ਮਾਂ ਨੇ ਨਾਜ਼ਮ ਦਾ ਜਲਸਾ ਰੱਖਿਆ ਮੈਂ ਕਹਿੰਦਾ ਲੱਗਦਾ ਕਿ ਡਰਾਮਾ ਮਾਰਨਾ ਇਹਦੇ ਨਾਲੋਂ ਬਹੁਤੇ ਬੰਦੇ ਤੇ ਇਹਦੀ ਬੁੱਢੀ ਨਾ ਗਲੀ 'ਚ ਝਾੜੂ ਫੇਰਦੇ ਇਕੱਠੇ ਕਰ ਲੈਂਦੀ ਆ ਬਿਸਮਿਲ੍ਲਾ ਖੈਰ ਉਹ ਕੀ ਚਾਹੁੰਦਾ ਕੋਈ ਨਹੀਂ ਕਰ ਇਹਦੇ ਤੇ ਵੀ ਸਪੀਕਰ ਲਾ ਦੇ ਕਿ ਤੇ ਔਰਤ ਭਾਵਣੀ ਕੋਈ ਅੱਛਾ ਉਹ ਸਪੀਕਰ ਹੈਗਾ ਵਿੱਚ ਛੋਟੀ ਜਿਹੀ ਚੀਜ਼ ਤੈਨੂੰ ਮਹਿਸੂਸ ਨਹੀਂ ਹੁੰਦੀ ਤੇਰੀ ਉਮਰ ਹੁਣ ਵੱਡੀ ਹੋ ਗਈ ਆ ਤੈਨੂੰ ਮੈਂ ਦੱਸਦਾ ਅਸਲ ਦੀ ਗੱਲ ਪਤਾ ਕੀ ਇਦਾਂ ਹੈ? ਚੀਜ਼ਾਂ ਤਾਂ ਚੰਗੀਆਂ ਲੱਗਦੀਆਂ ਸਾਹਿਬ ਜੀ ਆਏ ਇਹੋ ਜਿਹੇ ਮੁੰਡੇ ਦੀ ਆਪਣੇ ਘਰ ਦੀਆਂ ਪੌੜੀਆਂ ਥੱਲੇ ਆਵਾਜ਼ ਆਉਂਦੀ ਹੁੰਦੀ ਉਹ ਠਹਿਰ ਜਾ ਮੇਰਾ ਭਰਾ ਆ ਗਿਆ ਸਾਹਿਬ ਜੀ ਸ਼ਰਮ ਕਰੋ ਇਹ ਬੰਦੀ ਇਹ ਸਾਲਾ ਕੱਲ ਕੁਆਲਣਾ ਜਾਂਦਾ ਸੀ ਹੁਣ ਇਹਦੀ ਭੈਣ ਰਿਆਣਾ ਨਾ ਜਾਂਦਾ ਤੂੰ ਗੱਲ ਕੋ ਪੂਰੀ ਸੁਣਨੀ ਕਿ ਨਹੀਂ ਮੇਰੀ ਤੇ ਕਰ ਲਾ ਪੂਰੀ ਜਲਦੀ ਕਰ ਮੈਨੂੰ ਨਾਸ਼ਤਾ ਦੇ ਐਨੀ ਨਾਸ਼ਤਾ ਕਿੱਥੋਂ ਦਵਾਂ ਦੁਕਾਨ ਵਾਲਾ ਸੌਦੇ ਨਹੀਂ ਦੇਂਦੇ ਐਡੀ ਕੀ ਕਹਿੰਦਾ ਦੁਕਾਨ ਵਾਲਾ ਨੂੰ? ਸਵੇਰੇ ਉਹ ਮੈਂ ਸੌਦਾ ਲੈਣ ਗਿਆ ਮੈਂ ਕਿਹਾ ਚਾਚਾ ਸੌਦਾ ਚਾਹੀਦਾ ਅਗਲਾ ਕੱਢ ਕੇ ਬਹਿ ਗਿਆ ਇਹ ਏਡਾ ਚੰਗਾ ਸੌ ਲੈ ਕੇ ਉੱਤੇ ਬਹਿ ਗਿਆ ਉੱਤੇ ਨਹੀਂ ਅੱਛਾ ਬਹਿ ਮੇਰੀ ਗਿਆ ਗੱਲ ਤੁਹਾਨੂੰ ਸਮਝ ਆਵੇ ਦੱਸ ਲਈਓ ਪਰ ਕੋਈ ਪਾਬੰਦੀ ਨਹੀਂ ਉਹ ਬਦਤਮੀਜ਼ੀ ਕਰਦਾ ਦੁਕਾਨਦਾਰ ਜੀ ਕੀ ਕਹਿੰਦਾ ਉਹ ਕਹਿੰਦਾ ਪਹਿਲਾਂ ਪੈਸੇ ਦਿਓ ਫਿਰ ਮੈਂ ਉਹਨੂੰ ਆਖਿਆ ਮੈਂ ਕਿਹਾ ਮੇਰਾ ਸਾਹਿਬ ਜੀ ਕਹਿੰਦੇ ਜਿੱਦਣ ਪੈਸੇ ਆਉਣਗੇ ਤੇਰੇ ਮੂੰਹ ਤੇ ਮਾਰਾਂਗੇ ਆਖਰ ਕਹਿੰਦਾ ਆਪਣੇ ਸਾਹਿਬ ਨੂੰ ਕਵੀ ਜਿੱਦਣ ਪੈਸੇ ਮੂੰਹ ਤੇ ਮਾਰੇਗਾ ਮੈਂ ਵੀ ਸੌਦਾ ਮੂੰਹ ਤੇ ਮਾਰੂ ਹੁਣ ਮਖਤਾਰੀ ਦੀ ਵੇਖ ਲੈ ਕਿੱਦਾਂ ਦੀ ਉਮਰ ਗਲਿਆ ਉਹਨੂੰ ਤੜੀ ਲਾਉਣੀ ਸੀ ਤੜੀ ਤੜੀ ਲਾਣੀ ਮੈਂ ਇੰਜ ਕਰਕੇ ਬਾਹਾਂ ਟੋਂਗੇ ਤੇ ਕੰਨਾਂ ਤੇ ਲਾਈਏ ਅੱਛਾ, ਅੱਛਾ। ਬਾਹਰ ਨਿਕਲਿਆ ਕਾਊਂਟਰ ਤੋਂ ਫਿਰ? ਕਹਿੰਦਾ ਆਹ ਤੂੰ ਮੇਰੇ ਨਾਲ ਬਦਤਮੀਜ਼ੀ ਕੀਤੀ ਆ ਅੱਛਾ। ਉਹ ਗਰੇਵਾਨ ਫੜ ਲਿਆ ਮੈਂ ਉਹਦਾ ਅੱਛਾ। ਮੈਂ ਕਿਹਾ ਮੇਰਾ ਸਾਹਿਬ ਕਹਿੰਦਾ ਸੌਦੇ ਦੇ ਕਹਿੰਦਾ ਪਰੇ ਤੇਰੀ ਭੈਣ ਦਾ ਉਹਨੇ ਕਿਹਾ ਤੇਰੀ ਦਾ ਤੇਰੀ ਦਾ ਗਿਆ ਅੱਛਾ ਮੇਰੀ ਦਾ ਸੌਦੇ ਤੁਹਾਡੇ ਕਿ ਮੇਰੇ ਆ ਅੱਛਾ ਅੱਛਾ ਤੇ ਹੋਰ ਕੀ ਗਿਆ ਨੇ ਬੜੀ ਬਦਤਮੀਜ਼ੀ ਕਰਦਾ ਸਾਹਿਬ ਜੀ ਬਦਤਮੀਜ਼ੀ ਲੇਕਿਨ ਤੇਰੇ ਨਾਲ ਨਾ ਕਰਿਓ ਤੇਰਾ ਕੀੜਾ ਤੰਗ ਕਰਦਾ ਤੈਨੂੰ ਤੈਨੂੰ ਮੈਂ ਦੱਸ ਦੇ ਕਿਹੜਾ ਆ ਜਿਹੜਾ ਤੂੰ ਜਾਣਾ ਬਾਰ-ਬਾਰ ਆ ਸਾਹਿਬ ਜੀ ਸਦੋ ਬਲਾ ਕਿੱਥੇ ਤੇਰੀ ਬੀਬੀ ਦੀ ਮੈਂ ਕਿਹਾ ਬੀਬੀ ਜੀ ਉਹ ਦੇਖਿਆ ਮੈਂ ਆ ਜਾਵਾਂ ਆ ਜਾ अस्सलाम वालेकुम ਵਾਲੇਕੁਮ ਸਲਾਮ ਲਾਲਾ 10 ਮਿੰਟ ਬੈਠੀ ਲਾਲਾ नहीं नहीं मैं कह के आई सा थोड़ा ही लाई ਮੈਂ आज ਥੋੜਾ ਤੁਹਾਨੂੰ ਕੋ ਤਾਂ ਅੱਲਾ ਮਾਫੀ ਦੇਵੇ ਸਬਰ ਦਿੰਦਾ मैं क्या की रौला पाया जी ਓਏ ਅਸੀਂ ਰੌਲਾ ਕੀ ਪਾਣਾ ਦਿਓ ਤੇਰਾ ਪਿੜਾ ਕਰੇ ਉਹ ਲੱਗਦਾ ਮਿਸਤਰੀ ਲੱਗੇ ਕਿਦਾਂ ਬਨੇਰੇ ਚੁੱਕੇ हाँ जी की रौला पाया ਬਾਕੀ जी ਤੈਨੂੰ ਕਿੰਨੀ ਵਾਰੀ ਕਿਹਾ ਮੈਂ ਸਵੇਰੇ ਸਵੇਰੇ ਜਦੋਂ ਉੱਠਿਆ ਹੋਵਾਂ ਨਾ हाँ ਉੱਤੇ ਰੱਖ ਦਿਆ ਕਰ ਮੈਨੂੰ ਨਾਸ਼ਤਾ ਬਣਾ ਦਿਆ ਕਰ हाथ क्यों ला रहे हो अब्बा जी नो आ ताड़ी ਕਦੀ ਨੌ ਨਾਲ ਮਾਸ ਜੁਦਾ ਨਹੀਂ ਹੋਇਆ ਮੈਨੂੰ ਮੈਂ ਦੱਸ ਮੈਂ ਕਾਕੀ ਉਹ ਨਾਈ ਨੇ ਲਾਤਾ ਸੀ ਹਾਂ ਉਹਦਾ ਕੀਮਾ ਇਹਨੇ ਖਾਦਾ हाँ जी की शोर मचाया ਕਹਿੰਦੇ ਸਭ ਤੋਂ ਪਹਿਲਾਂ ਨਾਸ਼ਤਾ ਕਰਦੇ ਹੋ हाय हाय की हो गया अब्बा जी ਤੁਹਾਨੂੰ शर्म नहीं आती ਸ਼ਰਮਨ ਨਹਾਉਣ ਦੇ ਆ ਮੇਰੇ ਕਹਿੰਦਾ ਵਾ ਨਾਸ਼ਤਾ ਮੈਨੂੰ ਦੇ ਤੁਸੀਂ ਨਾਸ਼ਤਾ ਲੈਣਾ ਹੈ ਨਾ ਹਾਂ ਦੁੱਧ ਹੈਗਾ ਨਹੀਂ ਦੁੱਧ ਨਹੀਂਗਾ ਤੇ ਆ ਸ਼ੋਸ਼ਾਈ ਰੱਖੀ ਆ ਵੀ ਅਰੇ ਇਹ ਦੁੱਧ ਹੈ ਨਹੀਂ ਅਰੇ ਹੋ ਜਾ ਆ ਡੱਬੇ ਭਰੇ ਪਏ ਅੰਦਰ ਅਰੇ ਹੋ ਜਾ ਫੇਰ ਤੂੰ ਕਹਿੰਦਾ ਮੇਰੇ ਬੁੱਲ ਜੁੜਦੇ ਹਾਂ ਜਾ ਕਿਤੇ ਖਜਾਉਣ ਦਿਆ ਕੰਮ ਘੱਟ ਕਰਦੇ ਆ ਇਹ ਵੀ ਸਾਲਾ ਜਿਹੜਾ ਹੈ ਨਾ ਚਲੋ ਗੁਜਰਾਨੀਆਂ ਚੋਰੀ ਮੱਝਾਂ ਚੁੰਗ ਜਾਂਦਾ ਹੈ ਵੇ ਇੱਕ ਦਿਨ ਗੁਜਰਾਂ ਨੂੰ ਪਤਾ ਲੱਗ ਗਿਆ ਨਾ ਹਨੇਰੇ 'ਚ ਸੰਡਾ ਬੰਨ ਦਿੱਤਾ ਅੱਧਾ ਘੰਟਾ ਲਖਾੜ ਜਾ ਕਹਿੰਦਾ ਅੱਗੇ ਤਾਂ ਬਾਬਾ ਦੁੱਧ ਹੁੰਦਾ ਸੀ ਅੱਜ ਤਾਂ 2-3 ਘੋਟੀ ਆਏ ਆ ਕਹਿੰਦਾ ਪਤਾ ਨਹੀਂ ਮੂੰਹ ਝੋਟਾ ਪਤਾ ਨਹੀਂ ਫੁੱਟ ਗਿਆ ਇਹ ਹੋ ਜਾਂਦਾ ਬੰਦੇ ਨਾਲ ਚਾਨਸ ਹੋ ਜਾਂਦਾ ਮੈਂ ਵੀ ਇੱਕ ਹੋਟਲ 'ਚ ਗਿਆ ਅੱਛਾ ਫੇਰ ਓਹ ਉੱਥੇ ਵੇਸਣ ਦੇ ਵਿੱਚ ਗੋਲੀਆਂ ਪਈਆਂ ਸੀ ਪਤਾ ਨਹੀਂ ਕਾਹਦੀਆਂ ਚਿੱਟੀਆਂ ਮਖਾਣੇ ਸਮਝ ਕੇ ਖਾ ਗਿਆ ਓਏ ਹੋਏ ਕਹਿੰਦਾ ਏਡੇ ਬਦਬੂਦਾਰ ਖਾਣੇ ਉਹ ਮੈਂ ਕਿਹਾ ਮਖਾਣੇ ਨਹੀਂ ਗਏ ਇਹ ਗੋਲੀਆਂ ਵਾ ਤੇ ਕਰੂਲੀ ਕਰਨ ਗਿਆ ਨਾਲ ਦੀ ਡਿਊਟੀ ਤੇ ਉਹ ਇੱਕ ਬੰਦਾ ਖਲੋਤਾ ਸੀ ਉਹ ਕਹਿੰਦਾ ਹੂੰ ਇਹ ਵੀ ਡਰਾਈਵਰ ਵਿੱਚ ਬੈਠਾ ਨਾ ਅੱਛਾ ਤੇ ਐ ਕਰੀ ਜਾਂਦੇ ਆ ਹੈਂਡਲ ਪਿੱਛੇ ਕਰ ਅੱਛਾ। ਸੀਟ ਪਿੱਛੇ ਕਰਨ ਵਾਲਾ ਐ ਕਰੀ ਯਾਰ ਉਹ ਬਾਬਾ ਨਾਲ ਬੈਠਾ ਸੀ ਕਹਿੰਦਾ ਪੁੱਤ ਹੈਂਡਲ ਦੂਸਰੀ ਸਾਈਡ ਤੇ ਆ ਇਹ ਕੀ ਕਰਨੇ ਆ ਮੈਂ ਵੀ ਕੰਮ ਅੱਛਾ ਕਰਨਾ ਇਸ ਨੂੰ ਕਿਉਂ ਦੱਸਣ ਨਹੀਂ ਸਾਰੀਆਂ ਗੱਲਾਂ ਇਹ ਮੇਰੀ ਨੋ ਆ ਅੱਛਾ ਅੱਛਾ ਹਾਂ ਜੀ ਕੀ ਰੌਲਾ ਕੀ ਹੈ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਨਾਸ਼ਤਾ ਮਿੰਦਾ ਵਾ ਨਹੀਂ ਬਿਲਕੁਲ ਨਹੀਂ ਐ ਬਿਲਕੁਲ ਨਹੀਂ ਇੱਧਰ ਹੋ ਜਾਏ ਤੇਰਾ ਕੰਮ ਆ ਨਹੀਂ ਚੜਿਆ ਸਵੇਰੇ ਸਵੇਰੇ ਉੱਠਾ ਮੈਨੂੰ 2 ਮਹੀਨਾ ਦੁੱਧ ਦੇ ਕੱਪ ਫੜਾ ਦਿਆ ਕਰ
ਤੇ ਬਾਜੀ ਪੀ ਲਓ ਹਾਂ ਮੈਂ ਤੈਨੂੰ ਕੇਕ ਜਿਹੜੇ ਪੁਰਾਣੇ ਦੁੱਧ ਦੇ ਕੱਪ ਨੇ ਆ ਮੈਨੂੰ ਡਾਕਟਰ ਨੇ ਵੈਸੇ ਮਨਾ ਕੀਤਾ ਦੁੱਧ ਨਾ ਪੀਣਾ ਨਾ ਫੜਨਾ ਹਾਂਜੀ ਅੱਖ ਨਹੀਂ ਲਾਉਣਾ ਦੁੱਧ ਅੱਬਾ ਜੀ ਮੈਂ ਤੁਹਾਨੂੰ ਕੁਝ ਹੋਰ ਹੀ ਨਾ ਫੜਾਦਾ ਮੈਂ ਸਾਡੇ ਸਿੱਕੇ ਜਾਵਾਂ। ਵਾਸਤੇ ਅਸਲ ਵਿੱਚ ਹੁਣ ਇਹਦਾ ਕੀ ਕਰਨਾ ਸਾਹਿਬ ਜੀ ਦਾ ਹਾਂ ਸਾਹਿਬ ਜੀ ਨੂੰ ਪਹਿਲੇ ਨਾਸ਼ਤਾ ਦੇਣਾ ਇਸ ਬੁੱਢੇ ਨੂੰ ਬਾਅਦ ਚ ਦੇਣਾ ਨਾਸ਼ਤਾ ਨਾਲੇ ਉਹ ਧੋਬੀ ਨੂੰ ਨਾ ਆਪਣੇ ਕੱਪੜੇ ਆਪ ਦੇ ਕੇ ਆਇਆ ਕਰੋ ਮੈਂ ਨਹੀਂ ਜਾਣਾ ਇਸਤਰੀ ਕਰਾਉਣ ਉਹ ਕਿਉਂ ਉਹ ਕੱਲ ਤੁਹਾਡੀ ਫਰਾਕ ਤੇ ਪਜਾਮਾ ਲੈ ਕੇ ਆ ਅੱਛਾ ਉਹਨੇ ਇੰਜ ਕਰਕੇ ਫਰਾਕ ਜਦੋਂ ਫਟੇ ਤੇ ਲੰਮੀ ਪਾਈ ਆ ਮੈਨੂੰ ਇਦਾਂ ਹੀ ਲੱਗੇ ਜੇ ਧੋਬੀ ਨੇ ਸਾਡੀ ਬੀਬੀ ਜੀ ਨੇ ਸਿੱਧੀ ਕਰ ਲਿਆ ਉੱਤੋਂ ਤੁਸੀਂ ਪਜਾਮੇ ਏਡੇ ਏਡੇ ਲੰਮੇ ਪਾਉਂਦੀਆਂ ਜੀ। ਉਹਨੇ ਇੰਜ ਕਰਕੇ ਜਦੋਂ ਪਜਾਮਾ ਪਾਇਆ ਉਹਦਾ ਸਾਰਾ ਪਜਾਮਾ ਥੱਲੇ ਲਮਕਣ ਦਿਆ ਹਾਂ। ਉਹ ਮੈਂ ਕਿਹਾ ਮਿੱਟੀ ਲੱਗਣ ਦਈ ਆ ਉਹਨੇ ਦੋਨੇ ਲੱਤਾਂ ਮੋਢੇ ਤੇ ਰੱਖ ਕੇ ਫੇਰ ਇਸਤਰੀ ਕੀਤਾ ਵੇ ਗਲਤੀ ਨਾਲ ਭੈਣ ਦਾ ਤਾਂ ਨਹੀਂ ਚੁੱਕ ਕੇ ਲੈ ਗਿਆ ਦੇਖ ਦੇਖ ਪਈ ਹੈ ਕਿਤੇ ਮਾਰਕੀਟ ਵਾਲੀ ਆ ਦੇਖ ਮਾਮਾ ਦੇਖੇ ਪੁੱਤੇ ਆ ਦੇਖ ਆ ਵੇਖ ਇਹ ਚਿੱਟੀਆਂ ਬਾਵਾਂ ਪੁੱਤੇ ਅੱਬਾ ਜੀ ਨੂੰ ਚਾਹੀਦੀ ਆਪਾਂ ਆਏ ਚਿੱਟੀਆਂ ਬਾਵਾਂ ਤੈਨੂੰ ਚਿੱਟੀਆਂ ਲੱਗਣੀਆਂ ਤੂੰ ਘਰ ਫੋੜਿਆਂ ਵਾਲੀਆਂ ਫੜ ਫੜ ਖਿੱਚਿਆ ਪਿਆ ਤੇਰੀ ਸਕੀ ਬੁੱਢੀ ਦੇ ਇੱਥੇ ਦਦਰੀ ਸਾਲਿਆ ਆ ਮੇਰੀ ਬੁੱਢੀ ਤੇ ਦਦਰੀ ਆ ਇਹਦੀ ਬੁੱਢੀ ਨੇ ਇੱਥੇ ਟੈਟੂ ਬਣਾਇਆ ਨਾ ਇੱਥੇ ਆਈ ਸਮਝ ਚੁੱਪ ਕਰ ਜਾਓ ਇਹ ਬਣਾ ਲਾਂਗੇ ਇਹ ਫੈਸ਼ਨ ਹੁੰਦਾ ਮੈਡਮ ਅੱਛਾ ਇੱਥੇ ਇਹਦੀ ਜਦੋਂ ਸ਼ਾਦੀ ਹੋਈ ਨਾ ਹਾਂ 3 ਮਹੀਨਿਆਂ ਵਾਸਤੇ ਸ਼ਾਦੀ ਤੋਂ ਬਾਅਦ ਕਰਾਚੀ ਚਲਾ ਗਿਆ ਤੈਨੂੰ ਵੀ ਲੈ ਲੈ। ਆਪਣੀ ਬੁੱਢੀ ਤੇ ਸ਼ੱਕ ਕਰਦਾ ਸੀ ਉਹਦੇ ਜਾਣ ਲੱਗਾ ਨਾ ਇੱਥੇ ਬਤਕ ਬਣਾਤੀ ਓਏ ਹੋਏ ਕਹਿੰਦਾ ਮੈਂ ਕਰਾਚੀ ਚੱਲਾਂ ਬਤਕ ਇੱਥੇ ਹੀ ਰਵੇ ਇਹ ਕਿਤੇ ਉੱਥੇ ਲੇਟ ਹੋ ਗਿਆ ਉਹਦਾ ਪਿੱਛੇ ਸਬਜ਼ੀ ਵਾਲੇ ਨਾਲ ਸੈੱਟ ਲੱਗ ਗਿਆ ਉਹ 3 ਸੈੱਟ ਲੱਗੇ ਤੇ ਬਤਕ ਮਿਟ ਗਈ ਉਧਰੋਂ ਇਹਦਾ ਫੋਨ ਆ ਗਿਆ ਮੈਂ ਵਾਪਸ ਆਉਣ ਦਿਆਂ ਅੱਛਾ ਉਹਨੇ ਜਲਦੀ ਜਲਦੀ ਬਤਕ ਇੱਧਰ ਬਣਾ ਲਈ ਜਦੋਂ ਇੰਜ ਕਰ ਗਿਆ ਪਿਆਰ ਕਰਨ ਲੱਗਾ ਆਪਣੀ ਬੁੱਢੀ ਨੂੰ ਕਹਿੰਦਾ ਬਤਕ ਕਿੱਧਰ ਆ ਕਹਿੰਦੀ ਆਪਣਾ ਕੰਮ ਕਰੇ ਪਾਣੀ ਵਾਲਾ ਜਾਨਵਰ ਕਦੀ ਇੱਧਰ ਕਦੀ ਇੱਧਰ ਸਹੀ ਸਹੀ ਤੂੰ ਇਸ ਗੱਲ ਤੇ ਫਰਿੱਜ ਲੈ ਲੈਣਾ ਤੂੰ ਮੈਂ ਤੇਰੀ ਭੈਣ ਠੰਡੀ ਕਰਨੀ ਹਾਲੇ ਜਿਹੜੀ 65000 ਦੀ ਮੈਂ ਘਰ ਰੱਖੀ ਉਹ ਕਰਨੀ ਕਿਸ਼ਤਾਂ ਵਾਲੀ ਦੁਕਾਨ ਤੇ ਜਾ ਕੇ ਨਾ ਓਵਨ ਹੈਗਾ ਕਹਿੰਦਾ ਮੇਰੀ ਭੈਣ ਗਰਮ ਕਰ ਦਿਓ ਮੇਰੇ 21000 ਦਾ ਓਵਨ ਆਨੇ ਮੇਰੇ ਘਰ ਗਿਆ ਜਾ ਕੇ ਇਹਨੂੰ ਘਰ ਗਿਆ ਮੁੱਕਾ ਨਹੀਂ ਦਿੰਦਾ ਗੱਲ। ਦਰਵਾਜ਼ਾ ਖੜਕਾਇਆ ਤੇ ਕਹਿੰਦੀ ਬੁੱਢੀ ਨਿਕਲੀ ਮੈਂ ਕਿਹਾ ਬਬਲੂ ਘਰ ਆ ਅੱਗੇ ਆਲੇ ਦੁਆਲੇ ਕੀ ਕਹਿੰਦੀ ਨਹੀਂ ਆ ਜਾ ਮੈਂ ਵੀ ਇਹਦੇ ਘਰ ਜਾ ਕੇ ਬੂਹਾ ਖੜਕਾਇਆ ਦੀ ਬੁੱਢੀ ਨਾ ਹੁੰਦਾ ਹੀ ਸੀ ਤੇ ਉਦਾਂ ਹੀ ਬਾਹਰ ਆ ਗਈ ਕਿਹਨੂੰ ਮਿਲਣਾ ਮੈਂ ਕਿਹਾ ਭਾਬੀ ਕੁਛ ਪਾ ਗਿਆ ਤੇ ਚੱਪਲ ਜੁੱਤੀ ਪਾ ਕੇ ਆ ਗਈ ਇੰਨਾ ਕਿ ਸਬਰ ਕਰ ਹਾਂਜੀ ਉਹ ਕੀ ਹਾਂਜੀ ਸਾਨੂੰ ਤਨਖਾਹਾਂ ਨਹੀਂ ਦਿੰਦੇ ਜੀ ਉਹ ਮੈਂ ਵੀ ਤਨਖਾਹਾਂ ਨਹੀਂ ਤੈਨੂੰ ਦਿੰਦੇ ਵੇ ਮਰਨ ਚ ਹੋ ਗਿਆ ਟੁੱਟ ਪੈਣੇ ਆ ਤੇਰਾ ਖਾਨਾ ਖਰਾਬ ਹੋਵੇ ਦੇਖੋ ਤੇ ਸਹੀ ਦੇਖ ਲੈ ਤੇ ਨੋ ਦੇਖ ਇਹੋ ਜੀ ਤਗੜੀ ਔਰਤ ਨਾ ਕੋਈ ਸ਼ਾਦੀ ਨਹੀਂ ਕਰਦਾ ਜਲਦੀ ਇਹੋ ਜੀ ਪਹਿਲੀ ਰਾਤ ਆਪਣੇ ਬੰਦੇ ਨੂੰ ਕਹਿ ਦਿੰਦੀ ਮਖਤਾਰ ਮੈਨੂੰ ਮਜ਼ਾ ਨਾ ਆਇਆ ਮੈਂ ਗਿੱਟਾ ਕੱਢ ਦੇਣਾ ਇਹੋ ਜੀ ਔਰਤ ਆਪਣੇ ਸਕੇ ਬੰਦੇ ਨੂੰ ਕਹਿਣ ਦਿੰਦੀ ਹੈ ਅਕਬਾਲ ਜਾਣ ਲੱਗਾ ਮੇਰੀ ਕੱਚੀ ਤਾਂ ਕਰ ਦੇ ਲੱਖ ਲਾਤੀ ਅੱਬਾ ਤੇਰੇ ਤੇ ਹਾਂ ਤੇ ਹੋਰ ਕੀ ਆ ਹਾਂ ਵੱਡੀਆਂ ਗੱਲਾਂ ਚਬਲਾ ਮਾਰ ਤਾਂ ਬਾਜ਼ ਨਾ ਹੀ ਅੱਬਾ ਮਾਂ ਨੇ ਇਹੋ ਜੀ ਔਰਤ ਮੱਛੀ ਖਾ ਕੇ ਪਿੰਡ 'ਚ ਫਿਰਦੀ ਹੋਵੇ ਆ ਗਿਆ ਡਰਾਮਾ ਸਾਰਾ ਮੇਰੇ ਤੇ ਲੈ ਆਏ ਅੱਛਾ ਕੰਮ ਹੀ ਕਰਦਾ ਕੰਮ ਦੇ ਆਇਆ ਲੈ ਆ ਤੇਰੀ ਇੰਨੇ ਕਿ ਸਾਲ ਨਾ 30 ਰੋਟੀਆਂ ਦੀ ਭੈਣ ਕੱਢ ਕੇ ਤੂੰ ਇੰਜ ਸੌਂਦੀ ਜਿੱਦਾਂ ਸਾਈਕਲ ਖੋਲ ਕੇ ਰੱਖਿਆ ਹੁੰਦਾ ਬਸ ਸਰਕਾਰ ਨੂੰ ਥੋੜੀ ਰੋਟੀ ਖਾਣੀ ਚਾਹੀਦੀ ਸਰਕਾਰ ਦਾ ਇੰਨਾ ਕੁ ਲੱਕ ਉਹੀ ਗੁੱਡ ਲੱਕ ਇਹ ਪੱਲੇ ਇੰਨੇ ਵਧੇ ਹੁਣ ਪੱਲੇ ਹੀ ਕੁਝ ਨਹੀਂ ਰਿਹਾ ਬੇਟਾ ਉਹ ਪੁੱਤਰ ਇਹ ਸਾਲ ਸਾਡੇ ਕਿਤੇ ਕਰਦੀਆਂ ਚੰਗੀ ਗੱਲ ਏ ਕਿਉਂ ਆਹੋ ਕਿਉਂ ਹੋ ਖਾਣੀ ਆ ਚੰਗੀ ਗੱਲ ਏ ਨਾ ਹੋਣਾ ਚਾਹੀਦਾ ਹੈ ਸਮਝ ਹੋਣੀ ਚਾਹੀਦੀ ਏ ਕਾਦੀ ਤੂੰ ਭੈਣ ਕੱਢ ਲਿਆ ਨਾ ਘਰੋਂ ਫਿਰ ਸੋਹਣਿਆ ਆਇਆ ਭੈਣ ਉਹਨੇ ਕਿਹੜਾ ਕੋਸ਼ਿਸ਼ ਨਹੀਂ ਕੀਤੀ ਅੱਛਾ। ਭੈਣ ਮੂੰਹ ਦਗਾੜੇ ਅਰਗੇ ਹਾਂ ਇਹਦੀਆਂ ਬਹੁਤ ਸੋਹਣੀਆਂ ਸਵੇਰੇ ਸਵੇਰੇ ਵਿਕ ਜਾਂਦੀਆਂ ਆ ਬੰਦੇ ਪਤਨੀ ਇਹਦੀ ਗੱਲ ਤੇ ਹੱਸਦੇ ਆ ਯਾਰ ਸਮਝ ਨਹੀਂ ਆਉਂਦੀ ਤੁਸੀਂ ਤਾਂ ਸਮਝ ਗੱਲ ਤੇ ਇਹ ਜੈਨਮਨ ਜਦੋਂ ਮਾਰਨ ਡਿਆ ਵਾ ਉਹ ਹਰਾਮ ਦਾ ਨਿੱਕੀ ਦੀ ਗੱਲ ਕਰਦਾ ਇਹ ਜੈਨਮਨ ਜਦੋਂ ਵਿਆਹ ਹੋਇਆ ਨਾ ਇਹਦਾ ਜੈਨਮਨ ਜੈਨਮਨ ਤਾਂ ਇਹਦਾ ਜੈਨਮਨ ਵਿਆਹ ਹੋਇਆ ਇੰਜ ਕਰਕੇ ਜੈਨਮਨ ਵਿਆਹ ਹੋਇਆ ਇੰਜ ਕਰਕੇ ਬੱਤੀ ਬੰਦ ਕੀਤੀ ਪਹਿਲੀ ਰਾਤ ਬੇਗਮ ਨੂੰ ਘੁਮਾ ਕੇ ਬੈੱਡ ਤੇ ਸੁੱਟ ਕੇ ਕਰਦਾ ਓਏ ਹੋਏ ਹੋਏ ਇੰਨੀ ਬੋ ਆਉਂਦੀ ਉਹ ਕਹਿੰਦੀ ਕੰਜਰਾ ਬੱਤੀ ਬਾਲ ਮੈਨੂੰ ਸਿੱਧੀ ਤੇ ਕਰ ਇਹ ਬੜੀਆਂ ਨਾ ਤੁਹਾਨੂੰ ਗੱਲ ਦੱਸਦੇ ਰਾਤੀ ਮੈਨੂੰ ਕਹਿੰਦਾ ਤੇਰੀ ਯਾਰੀ ਟੁੱਟ ਗਈ ਮੈਂ ਕਦੋਂ ਗਿਆ ਤੈਨੂੰ ਉਹ ਸਿੱਧੀ ਭੈਣ ਦੇ ਜੋ ਲਿਆ ਸੀ ਭਾਈ ਸਾਹਮਣੇ ਗਿਆ ਰਾਤੀ ਮੈਨੂੰ ਕਹਿੰਦਾ ਮੇਰੀ ਯਾਰੀ ਟੁੱਟ ਗਈ ਮੈਂ ਕਿਹਾ ਕਿਵੇਂ ਕਹਿੰਦਾ ਤੇਰੀ ਭਰਜਾਈ ਜ਼ਮੀਨ ਲੈਣ ਲੱਗਾ ਲੱਤਾਂ ਬੰਦ ਕਰ ਦੇਗੀ ਆ ਗੱਲ ਸਮਝ ਆਈ ਅੱਡੇ ਵੀ ਆਈ ਭਾਈ ਡਰਾਮੇ ਤੇ ਲੇਟ ਆਉਣਾ ਮੇਰਾ ਕੋਹਰ ਆ ਹਾਂ ਲੇਟ ਨਹੀਂ ਆਈਦਾ ਹੁੰਦਾ ਟਾਈਮ ਤੋਂ ਉੱਪਰ ਆ ਗਿਆ ਅੰਨੇ ਆਏ ਵੀ ਵਿਸ਼ਦਾਤਾ ਪਰਾਨਾ ਸੁਣਨਾ ਚਾਹੀਦਾ ਟੈਰ ਵਿਸ਼ਦਾਤੇ
ਮੈਂ ਕਹਿੰਦਾ ਜਦੋਂ ਸਾਹਿਬ ਜੀ ਦੀ ਹਾਂ ਸ਼ਾਦੀ ਹੋਈ 3 ਗਾਣੇ ਲੰਘੇ ਕੁੜੀਆਂ ਦੇ ਭਰਾ ਹੁਣ ਪੈਸੇ ਲੈਣ ਆਇਆ ਚੰਗੀ ਰਹੀ ਕੰਨਾਂ ਦੇ ਬੱਚੇ ਵਿਚਾਰੇ ਦੀ ਹਰ ਜਾਂਦੀ ਹੈ ਜਦੋਂ ਆਂਦਾ ਹੈ। ਮੰਮੀ ਯਾਰ ਦੇ। ਸਾਲਿਆ ਪੈਸੇ ਨਹੀਂ ਲੈਣੇ ਫਿਰ ਬਾਹਰ ਤੱਕ ਲੈ ਪੈਸੇ ਕਹਿੰਦੇ ਪੈਸੇ ਤੇ ਦਵਾਈ ਤੇ ਲੈਂਦਾ ਹੈ ਉਹ ਭਾਈ ਹਲੋ ਕੀ ਹੋਇਆ ਓਏ ਓਹੋ ਉਹ ਕੀ ਗੱਲ ਕੀ ਹੈ ਤੈਨੂੰ ਡਰਾਮਾ ਦੇਖੇ ਕੋਈ ਮਸਲਾ ਨਹੀਂ ਹੈ। ਤੈਨੂੰ ਕੀ ਕਿਹਾ ਤੈਨੂੰ ਕਿਹਾ ਕੀ ਆ ਚਲੋ ਛੱਡ ਦੋ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ। ਅੱਛਾ ਚਲੋ ਤੁਸੀਂ ਅੱਛਾ ਮਤਲਬ ਕਿਹਾ ਕੀ ਆ ਭਾਈ ਡਰਾਮਾ ਚਲਾਓ ਬੈਠ ਜਾ ਯਾਰ ਇੱਕੋ ਜੇ ਪਤਾ ਹੀ ਨਹੀਂ ਲੱਗਦਾ ਪੀਤੀ ਕਿਨੇ ਪਰ ਉਦੋਂ ਕੀ ਪਤਾ ਸੀ ਹਾਂ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਨਹੀਂ ਲੈਂਦੀ ਟੈਨਸ਼ਨ। ਉਹ ਪਿੱਛੇ ਜਾ ਕੇ ਲਮਕੀ ਨਾ ਜਾਵੇ ਰਸੇ ਸਾਹਿਬ ਜੀ ਸਾਹਿਬ ਜੀ ਨੂੰ ਬੁਲਾ ਤੂੰ ਵੱਡੇ ਸਾਹਿਬ ਜੀ ਕੀ ਗੱਲ ਆ ਆ ਫੇਰ ਆ ਗਿਆ ਵਾ। ਨਹੀਂ ਪਤਾ ਕੀ ਗੱਲ ਆ ਉਹ ਸਾਰੇ ਤੈਨੂੰ ਨਹੀਂ ਪਤਾ ਲੱਗਣ ਡਿਆ ਚਵੜਾ ਜਿਹਾ ਤੂੰ ਐਸਾ ਮੇਰੇ ਸਿਰ ਹੋਇਆ ਹੈ ਮੈਂ ਤੇ ਤੈਨੂੰ ਕਹਿੰਦਾ ਨਾ ਤੇਰਾ ਮੈਨੂੰ ਨਾਸ਼ਤਾ ਟਾਈਮ ਸਰਸੋਂ ਤੋਂ ਜਾ ਕਰੋ ਨਾਸ਼ਤਾ ਮੈਂ ਨਹੀਂ ਨਾਸ਼ਤੇ ਦੀ ਦੇਣਾ ਕਿਲ ਪਈ ਹੈ ਯਾਰ ਸਾਰੀ ਸਾਰੀਆਂ ਨਾਸ਼ਤੇ ਦਾ ਰੌਲਾ ਸੀ ਉਹ ਤੁਸੀਂ ਭੱਜ ਗਏ ਉਹ ਯਾਰ ਭੱਜਣ ਦੀ ਕਿਹੜੀ ਗੱਲ ਆ ਗਈ ਸਾਲਿਆ ਤੂੰ ਨਹੀਂ। ਫਿਰ ਹੁਣ ਚੌੜਾ ਮਾਰਨ ਦੀ ਚੱਲ ਮੈਂ ਆਪਣੀ ਗੱਲ ਕਰ ਰਹੀ ਹੁਣ ਕੀ ਆਪਣੇ ਮੁੰਡੇ ਨੂੰ ਬੁਲਾਉਣਾ ਬੇਟਾ ਆ ਮੁੰਡੇ ਨੂੰ ਆ ਪੁੱਤਰ ਹੋਇਆ ਵੇ ਆ ਮੇਰਾ ਮੁੰਡਾ ਆ ਗਿਆ ਹੁਣ ਦੱਸਦਾ ਤੁਹਾਨੂੰ ਜੀ ਸਾਹਿਬ ਜੀ ਜੀ ਮੇਰੀ ਜਾਨ ਆਏ ਮੈਂ ਸਦਕੇ नायला मेरी जान कैसी हो जी मैं ठीक हूँ यार तुसी नाश्ता क्यों नहीं टाइम सिर बनाते ਇਹਨਾਂ ਨੂੰ ਦੱਸ ਜਿਹੜਾ ਮੈਨੂੰ ਨਾਸ਼ਤਾ ਨਹੀਂ ਦਿੰਦੇ ਹੈਗੇ किनू ਮੈਨੂੰ कौन नहीं दिंदा ਉਹ ਨੌਕਰ ਜਿਹੜਾ ते अच्छी गल है तुसी केड़ा काम करदे ਕੰਮ घर च वेले ही ਉਹ होंदे ਤੇਰਾ हो। ਪਿਓ ਆ किदा ਤੇਰਾ ओए नाश्ता दिया करो यार भाई ਸਾਹਿਬ ਜੀ ਕਿੱਥੋਂ ਦੇਣਾ ਅੰਦਾਜ਼ੇ ਨਾਲ ਬਣਾਉਣਾ ਹੈ ਹੀ ਕੋਈ ਸ਼ਾਇਦ ਨਹੀਂ घर च ਅੱਜ ਕੋਈ ਚੀਜ਼ ਨਹੀਂ ਸਾਹਿਬ ऐ नहीं हो सकता लेकिन ये कि चलो जो भी है कुछ ना कुछ तो दियो ना उन्होंने ਸਾਹਿਬ ਜੀ ਸਵੇਰੇ ਇਹਨਾਂ ਨੇ ਪਰਾਠਾ ਮੰਗਿਆ ਮੈਂ ਪਰਾਠਾ ਬਣਾਉਣ ਲੱਗਾ ਆਟੇ ਵਾਲੀ ਡਰਮੀ ਦਾ ਢੱਕਣ ਚੁੱਕਿਆ ਵਿੱਚ ਚੂਹਾ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਕੇ ਗਿਆ ਕਹਿੰਦਾ ਕੰਜਰਾ ਥੋੜਾ ਜਿਹਾ ਆਟਾ ਰੱਖੋ ਮੈਂ ਛਾਲ ਮਾਰੀ ਮੇਰਾ ਮੱਥਾ ਪੁੰਜੇ ਵੱਜਾ यार अब्बा जी कम से कम चलो वो चूहा ही रोस्ट करके दे दे अब्बा जी आए करते ਸ਼ਬਲਾ ਮਾਰਨ ਦਾ ਪੁੱਤਰ ਨੂੰ ਸਵੇਰੇ ਸਵੇਰੇ ਮੇਰੀ ਸ਼ੂਗਰ ਲੋ ਹੋ ਜਾਂਦੀ ਆ ਕਿਹੜੀ ਲੋਆ ਜਾਂਦੀ ਤੁਹਾਡੀ ਉੱਤੋਂ ਰੇਸ਼ਾ ਇਹਨੂੰ ਇੰਨੀ ਆਉਂਦੀ ਆ ਗਲੀ 'ਚ ਖੰਗ ਸਾਰੇ ਮੱਲੇ ਦੇ ਕੁੱਕੜ ਇਕੱਠੇ ਕੀਤੇ हाय हाय क्यों ਹਾਂਜੀ ਹੈ ਇਹ ਦੱਸ ਤੇ ਨਹੀਂ देख ਸਕਦਾ बात आसना ਇਹਨੂੰ ਆਪਣੇ ਬੁੱਢੇ कहना ਨੂੰ ਸਮਝਾ ਲਾ बालो चीज वंडी दी लई जाओ ਆਪਣੇ ਬੁੱਢੇ ਨੂੰ ਸਮਝਾ ਲਾ ਹੁਣ ਸਵੇਰੇ ਸਵੇਰੇ ਉੱਠ ਕੇ ਕਹਿੰਦੇ ਆਪੂ ਜੀ ਤੁਹਾਨੂੰ ਆਂਡਾ ਬਣਾ ਦਵਾਂ ਮੈਂ ਕਹਿੰਦਾ ਨਹੀਂ ਮੈਨੂੰ ਇਨਸਾਨ ਹੀ ਰਹਿਣ ਦੇ ਆਂਡਾ ਬਣਾਉਣ ਡਰੀ ਮੈਨੂੰ ਕੀ ਕਿਸਮਤ ਸਾਰੀ ਉਮਰ ਘੋੜੀ ਰਿਹਾ ਤੇ ਨੋ ਨੇ ਆਟਾ ਬਣਾਤਾ ਕੀ ਕਿਸਮਤ ਮਾਰੀ यार है ना गल कर रहे मेरे वालिद साहब ने बदतमीजी ना ਦੱਸ करे ਇਹਨੂੰ ਜਰਾ ਤਨਖਾਹ ਦਿੰਦੇ ਨਹੀਂ ਮੈਨੂੰ ते करी जा चल चबला ना मारिया कर छोटी छोटी गल दियां ਬਸ ਕਰ ਬੀਬੀ ਬਹੁਤ ਦੇਖ ਕੇ ਸਹੀ ਤੂੰ ਵੀ मेरा की मसला है ਨਾ तेन ਗੁੰਡੇ ਕਾਬੂ ਕੀਤੇ ਤੂੰ ਤੇ हुन मैं किथे लेके जावां अपने ने की करा मैं ਤੇਰੇ ਨਿਆਣਿਆਂ ਦੀ ਖੈਰ ਹੋਵੇ ਜਿਨ੍ਹਾਂ ਦੀਆਂ ਫਰਾਸ਼ਾਂ ਪਾੜਦੀਆਂ मसलन ਯਾਰ ਮਤਲਬ मसला मसलन ਸਾਹਿਬ ਜੀ ਮੈਨੂੰ ਜਿਹਨੇ ਤਨਖਾਹ ਦੇਣੀ ਮੈਂ ਉਹਨੂੰ ਨਾਸ਼ਤਾ ਦੇਣਾ ਮੈਂ ਕਿਸੇ ਨਾਸ਼ਤਾ ਨਹੀਂ ਦੇਣਾ ਤੇ अच्छा ਹਾਂਜੀ चलो नाश्ता बना के ਇਹਨੂੰ ਕਿਹਾ ਮੈਨੂੰ ਨਾਸ਼ਤਾ ਦੇ ਬਸ क्या बात अब्बा जी को नाश्ता दे और अब्बा जी इधर उधर उधर की चलो एक कमरे जाया करो ਕੀ ਕਰਨਾ ਇੱਧਰ ਕੀ ਕਰਨਾ ਆ ਵੇਖ ਇਹਨਾਂ ਨੇ ਮਾਂ ਜਾ ਕੇ ਮੈਨੂੰ ਮਦਦ ਨਹੀਂ ਕਰਦੀ तुसी नाश्ता अपने हत्थ ना आप बनाया करो जान जी ठीक है मेरी जान की वजह क्यों आप क्यों नहीं बनाते नाश्ता मैं क्या बटन नहीं रखे ने नौकर हाँ ये तो है ए हत्थ वैसे नाश्ते वाले बनाने लेते नहीं है हाँ। हाँ बहुत प्यारे लग रहे हैं देख तेरे हाथ में साथी ਮਰਦਿਆਂ ਪਹੁੰਚ ਗਈਆਂ ਤੇਰਾ ਬੇੜਾ ਤਰਜਵੇ ਤੇਰਾ ਉਹ ਤੈਨੂੰ ਮਿਰਚਾਂ ਲੈ ਕੇ ਦਿੱਤੀਆਂ ਸੀ ਡੱਬੇ 'ਚ ਰੱਖਣੀਆਂ ਤੂੰ ਕਿੱਥੇ ਰੱਖੀ ਬੈਠਾ ਵੇ ਖਬਰਦਾਰ ਨੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਉਂ ਆਈ ਐਮ 0 ਮੀਟਰ ਅਨਟੱਚ ਉਹ ਕਿਦਾਂ ਵੇ ਮਰਦੇ ਖੁਸਰੇ ਹੀ ਤਾਂ 0 ਮੀਟਰ ਅਨਟੱਚ ਹੁੰਦੇ ਨੇ ਅੱਛਾ। ਹਾਂ ਉਹਨਾਂ ਦਾ ਮੀਟਰ ਅੱਗੇ ਹੁੰਦਾ 0 ਪਿੱਛੇ ਹੁੰਦਾ ਹੈ
ਹੁਣ ਤੋਂ ਅੱਲਾ ਮਾਫੀ ਦੇਵੇ ਫੈਸਲਾਬਾਦ ਇੱਥੇ ਤਾਂ ਫੰਕਸ਼ਨ ਕਰਨਾ ਹੀ ਮੁਹਾਲ ਹੋ ਜਾਂਦਾ ਹੈ। ਹੋਇਆ ਕੀ? ਇੰਨੀਆਂ ਜੁਗਤਾਂ ਕਰਦੇ ਨੇ। ਆ ਯਕੀਨ ਮੰਨੋ ਮੈਂ ਝੰਗ ਬਾਜ਼ਾਰ ਖਲੋਤੀ ਆ, ਮੈਂ ਇੱਕ ਬੰਦੇ ਨੂੰ ਕਿਹਾ ਰਕਸ਼ੇ ਵਾਲੇ ਨੂੰ, ਮੈਂ ਕਿਹਾ ਭਾਈ ਜੀ ਜਾਣਾ, ਮੈਨੂੰ ਕਹਿੰਦਾ ਬਹਿ ਵੇਖੀ ਜਾਂਦਾ। ਉਹ ਮਰਨਾ ਇੰਨੀ ਸਪੀਡ ਚ ਗਿਆ ਮੈਂ ਸਾਹਮਣੇ ਸ਼ੀਸ਼ੇ 'ਚ ਵੱਜੀ ਜਾ। ਹੋਰ ਤੇ ਕੁਛ ਵੀ ਨਹੀਂ, ਰੋਡ ਤੇ ਜਾਣ ਨਹੀਂ ਸਾਂ। ਅੱਛਾ। ਉੱਥੇ ਇੱਕ ਬੰਦਾ ਸਾਈਕਲ ਤੇ ਜਾ ਰਿਹਾ। ਅੱਛਾ। ਹਾਂ ਤੇ ਡਿੱਗ ਪਿਆ। ਮੈਂ ਉਹਦਾ ਅਹਿਸਾਸ ਕੀਤਾ, ਮੈਂ ਕਿਹਾ ਚਾਚਾ ਜੀ ਉੱਠੋ, ਤੁਹਾਨੂੰ ਕਿਸੇ ਨੇ ਨਹੀਂ ਵੇਖਿਆ। ਉਹ ਧੋਤੀ ਚੁੱਕ ਕੇ ਕਹਿੰਦਾ ਕਾਕਾ ਤੂੰ ਵੇਖ ਲਾ। ਮੈਂ ਵੇ ਲੱਗਾ ਹੋਣਾ ਜਿੱਦਾਂ ਤੂੰ ਸ਼ੀਸ਼ਾ ਵੇਖਣ ਦਿਆ। ਮਰਦੇ ਕੋਟੇ ਤੇ ਐਡੀ ਬੁਰੀ ਸੱਟ ਵੱਜੀ ਸੀ। ਅੱਛਾ। ਪਹਿਲੇ ਸੇਰਾ ਲਿਆ ਬਾਬੇ ਦੇ। ਮਨੂਸਾ ਅੱਛਾ। ਔਂਤਰ ਜਾਣਾ। ਬਾਤ ਕੀ ਹੈ? ਲੱਗਦਾ ਹੀ ਨਹੀਂ ਖੁਦਰਾ, ਲੱਗਦਾ ਬਿੱਲੀ ਤਿਆਰ ਹੋਈ। ਸਾਲਿਓ ਉਹ ਤੈਨੂੰ ਤੇ ਚੁੱਕ ਕੇ ਵੀ ਨਹੀਂ ਖੜ ਸਕਦਾ, ਤੂੰ ਅਗਲੇ ਦੇ ਸਿਰ ਹੀ ਢੱਕਣਾ। ਮਰਦੇ ਤੈਨੂੰ ਸਾਡੀ ਕਦਰ ਦਾ ਕੀ ਪਤਾ ਹੈ? ਇਹ ਦਵਾਵਾਂ ਵਾਲਾ ਖੁਦਰਾ ਮਾਰਨਾ ਚੰਗਾ ਭਲਾ, ਇਹਨੂੰ ਦੂਜੇ ਕੰਮ ਲਈ ਲੈ ਜਾਂਦੇ, ਫੇਰ ਇਹਨੂੰ ਟੀਕਾ ਲਵਾ ਕੇ ਛੱਡ ਜਾਂਦੇ। ਤੇ ਤੈਨੂੰ ਮੇਰੀ ਕਦਰ ਦਾ ਕੀ ਪਤਾ? ਮਰਦੇ ਕਾਹਦੀ ਕਦਰ ਕਰਾਂ ਮੈਂ ਤੇਰੀ? ਔਂਤਰ ਜਾਣਾ, ਸ਼ੁਕਰ ਕਰ ਇੱਥੇ ਨੌਕਰੀ ਕਰਨਾ, ਤੇਰੇ ਹਾਲਾਤ ਬਦਲ ਗਏ ਨੇ। ਮਿਹਰਬਾਨੀ ਮਿਹਰਬਾਨੀ। ਨਹੀਂ ਤੇ ਪਹਿਲੇ ਲੋਕਾਂ ਦੀਆਂ ਜੇਬਾਂ ਕੱਟਦਾ ਸੀ, ਇਹਨੇ ਇੱਕ ਬੰਦੇ ਦੀ ਜੇਬ ਕੱਟੀ, ਬੰਦਾ ਫੈਸਲਾਬਾਦ ਦਾ ਥੱਲੇ ਜ਼ਿਪ ਲਵਾਈ, ਕੱਪੜਾ ਲਵਾਇਆ ਹੀ ਨਹੀਂ। ਇਹਨੇ ਇੰਜ ਕਰਕੇ ਹੱਥ ਮਾਰੇ, ਕਹਿੰਦਾ ਓਹ 1000 ਦੇ ਨੋਟ ਦੀ ਏਡੀ ਟੋਪੀ ਨਹੀਂ ਹੁੰਦੀ। ਤੇ ਜਦੋਂ ਆਪ ਜੇਬ ਗੱਡੀ ਪਤਾ ਤੈਨੂੰ? ਹੱਥ ਕੀ ਹੈ? ਸਾਲਾ ਕਹਿੰਦਾ ਮੈਂ ਜੇਬ ਕੱਢਦਾ ਸਲਵਾਰ ਦੀ। ਹਾਂ। ਇਹਨੇ ਇੰਜ ਕਰਕੇ ਜੇਬ 'ਚ ਹੱਥ ਪਾਇਆ, ਬੰਦੇ ਦੇ ਡੇਲੇ ਬਾਹਰ ਆ ਗਏ। ਹਾਂ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹਦੇ ਕੋਲ ਕੋਈ ਰੁਪਈਆ ਹੀ ਨਹੀਂ ਸੀ, ਮੈਂ ਫਿਰ ਉਹਦੇ ਠੀਪੇ ਕੁੱਟਤੇ। ਸਾਲਿਆ ਕਿੱਦਾਂ ਬੰਦਾ ਇਕੱਠਾ ਕਰਦਾ ਤੂੰ। ਤੇ ਮਰਨਾ ਉਹੀ ਠੀਪੇ ਮੂੰਹ 'ਚ ਪਾ ਕੇ ਕਹੀ ਜਾ ਰਿਹਾ ਸੀ ਕਲੀ ਕਿ ਝੋਟਾ। ਸੌਰੀ ਦੇ ਆ ਉਹ ਮਖਾਣੇ ਸੀ ਮੇਰੇ ਮੂੰਹ 'ਚ। ਉਹ ਤਾਂ ਮੈਂ ਦੱਸਿਆ ਨਹੀਂ ਕਿ ਛੋਟਾ ਕਿ ਮੋਟਾ। ਚੱਲ ਸੁਣ ਮੇਰੀ। ਹੱਥ ਕੀ ਹੈ? ਬਚਪਨ ਦਾ ਖੁਸਰਾ ਜਾਂ ਹੁਣ ਕਿਤੇ ਸੱਟ ਲੱਗੀ ਆ? ਮਰਨੇ ਤੈਨੂੰ ਕਾਹਦੀ ਟੈਨਸ਼ਨ ਹੈ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕੰਨ ਵਿੱਚ ਤੀਲੀ ਕਿਉਂ ਮਾਰਦੇ ਜੇ? ਸਾਡੇ ਖਾਰਿਸ਼ ਹੁੰਦੀ ਆ। ਬਸ ਸਮਝ ਆ ਫਿਰ। ਹੈਂ? ਉਹ ਕਿਹੜਾ ਕੰਮ ਕਰੀ ਜਾਂਦੇ ਆ? ਉਹ ਤਾਂ ਮੈਂ ਜਿੱਥੇ ਵੀ ਗਈ ਫੰਕਸ਼ਨ ਤੇ ਖੱਜਲ ਖਵਾਰ ਹੀ ਹੋਈ ਹੈ। ਕਿਉਂ? ਗੁਜਰਾਂ ਦੇ ਫੰਕਸ਼ਨ ਤੇ ਚਲ ਗਈ ਮੱਕੂਆਂ ਨੇ। ਅੱਛਾ। ਉੱਥੇ ਮੈਂ ਸਾਰੀ ਰਾਤ ਟਕਾ ਕੇ ਨੱਚੀ। ਫੇਰ? ਸੁਬਾਹ ਹੀ ਮੈਂ ਕਿਹਾ ਗੁਜਰ ਬਾਦਸ਼ਾਹ ਮੈਨੂੰ ਕੁਛ ਲਾਓ। ਹਾਂ। ਉਹਨਾਂ ਨੇ ਮੇਰੇ ਪਿੱਛੇ ਸੰਡਾ ਲਾਤਾ। ਏਡੀ ਔਖੀ ਰਾਤ ਲੰਘੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹ ਤਬੀਅਤ ਉਹਨੇ ਤੇਰੀ ਝੱਟ ਸਾਫ਼ ਕੀਤੀ। ਉਸ ਤੋਂ ਬਾਅਦ ਮਾਨ ਸ਼ੇਖਾਂ ਦੇ ਫੰਕਸ਼ਨ ਤੇ ਚਲ ਗਈ। ਉਹ ਮੇਰੇ ਮਾਲਕਾ ਖੁਸ਼ਕ ਫੰਕਸ਼ਨ। ਖੁਸ਼ਕ ਫੰਕਸ਼ਨ ਹੈ, ਉੱਥੇ ਵੀ ਮੈਂ 5 ਘੰਟੇ ਟਕਾ ਕੇ ਨੱਚੀ। ਅੱਛਾ। 5 ਘੰਟਿਆਂ ਬਾਅਦ ਮੈਂ ਕਿਹਾ ਸ਼ੇਖ ਬਾਦਸ਼ਾਹ ਮੈਨੂੰ ਖੁਸ਼ ਕਰੋ। ਅੱਛਾ। ਉਹ ਮੈਨੂੰ ਬਿਠਾ ਕੇ ਆਪ ਨੱਚਣਾ ਸ਼ੁਰੂ ਕਰ ਦਿੱਤਾ। ਲੇਕਿਨ ਉਹ ਸੁਨਿਆਰਿਆਂ ਨੇ ਵੀ ਜ਼ਿਆਦਤੀ ਕੀਤੀ ਆ। ਹਾਂ ਸਹੀ ਗੱਲ ਆ ਮਾਨ। 6 ਘੰਟੇ ਉਹਨਾਂ ਦੇ ਘਰ ਨੱਚੀ ਆ। ਹਾਂ। ਉਹਨੂੰ ਕਹਿੰਦੀ ਸੁਨਿਆਰਿਆ ਜੀ ਮੈਨੂੰ ਕੁਛ ਲਾਓ, ਉਹਨੇ ਲੱਤਾਂ ਖੋਲ ਕੇ ਟਾਂਕਾ ਲਾਤਾ। ਬਹੁਤ ਮਾੜੇ ਫੰਕਸ਼ਨ ਗਏ ਤੇਰੇ। ਅਮਾਨ ਨਾ ਤੇਲੀਆਂ ਦੇ ਫੰਕਸ਼ਨ ਤੇ ਚਲੇ ਗਈ। ਤਿਲਕਣਾ ਫੰਕਸ਼ਨ। ਅੱਲਾ ਮਾਫੀ ਦੇਵੇ, ਨਾ ਤੇਲ ਮੁੱਕੇ ਨਾ ਜਾਨ ਛੁੱਟੇ। ਫੇਰ? ਫੰਕਸ਼ਨ ਸਾਰੀ ਰਾਤ ਕਰਾਇਆ, ਨੱਚੀ ਹੈ ਮੈਂ ਸਾਰੀ ਰਾਤ। ਅੱਛਾ। ਹਾਂ ਸਾਰੀ ਰਾਤ ਮੈਂ ਨੰਗੀ ਹੈ, ਮੈਂ ਕਿਹਾ ਮੈਨੂੰ ਕੁਛ ਲਾਓ। ਹਾਂ। ਉਹਨਾਂ ਨੇ ਮੈਨੂੰ ਤੇਲ ਲਾਤਾ। ਸਾਰੀ ਰਾਤ ਮੈਂ ਥਿੰਦੀ ਫਿਰਦੀ ਰਹੀ। ਹਾਏ ਮੈਂ ਤੈਨੂੰ ਕੀ ਦੱਸਾਂ, ਮਰਦੇ ਆ। ਉਹ ਬੜੀਆਂ ਟੈਨਸ਼ਨਾਂ ਆਉਂਦੀਆਂ। ਹੁਣ ਤੂੰ ਇੱਧਰ ਕਿੱਧਰ ਆਇਆ? ਇਧਰ ਖੈਰ ਮੈਂ ਤੈਨੂੰ ਕੀ ਦੱਸਾਂ, ਮੈਂ ਕਿਸ ਕੰਮ ਆਈ ਮੈਂ ਮਰਦੇ ਆ। ਦੱਸ ਤੇ ਸਹੀ। ਦੱਸ ਤਾਂ ਸਹੀ। ਔਂਤਰ ਜਾਣਾ ਵੇਖ, ਨੈਣ ਨਕਸ਼ ਤੇ ਵੇਖ ਔਂਤਰ ਜਾਣੇ ਦੇ। ਮਰਦੇ ਪਹਿਲੀ ਵਾਰੀ ਫਰੀਦ ਹੋਟਲ ਤੇ ਗਿਆ ਤੇ ਉੱਥੇ ਮੁਰਗੇ ਛਿੱਲ ਕੇ ਟੰਗੇ ਉਹਨਾਂ ਹਾਂ। ਤੇ ਉੱਥੇ ਰੋਈ ਜਾਵੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਪਿੰਡ ਵਾਲਿਆਂ ਨੇ ਪੌਂਦਾ ਪੀ ਕੇ ਸਾਨੂੰ ਏਦਾਂ ਹੀ ਟੰਗਿਆ ਸੀ। ਇਹ ਤੈਨੂੰ ਯਾਦ ਆਏ ਕਿਤੇ ਕੁੱਕੜ ਹੈ? ਤੇ ਮਰਦੇ ਆ ਆਪਣੇ ਵੀ ਤੇ ਦੱਸ। ਆਪ ਇਹਨੇ ਸੱਕੀ ਬੁੱਢੀ ਦਾ ਪਰਚਾ ਕਰਾਤਾ, ਕਹਿੰਦਾ ਮੈਨੂੰ ਮਜ਼ਾ ਨਹੀਂ ਆਉਂਦਾ। ਫੇਰ? ਉਹਨੇ ਅੱਗੇ ਉਲਟਾ 2 ਪਰਚੇ ਕਰਾਤੇ, ਕਹਿੰਦੀ ਕੰਜਰਾ ਸਾਰੇ ਫੈਸਲਾਬਾਦ ਨੂੰ ਹੁੰਦਾ, ਤੈਨੂੰ ਕਿਉਂ ਨਹੀਂ ਹੁੰਦਾ? ਔਂਤਰ ਜਾਣਾ ਫੰਕਸ਼ਨ ਦੱਸ, 24 ਚੱਕ ਦਾ ਕੀ ਬਣਿਆ? ਓਏ ਮੈਂ ਨਹੀਂ ਜਾਣਾ ਉੱਥੇ। ਕਿਉਂ? ਮਰਨੇ ਇੱਕੋ ਵਾਰੀ ਗਈ ਆ, ਪਠਾਣਾ ਦਾ ਫੰਕਸ਼ਨ ਸੀ। ਉਹ ਮਰ ਗਏ। ਅੱਲਾ ਮਾਫੀ ਦੇਵੇ, ਇੰਨੀ ਦਿਨ ਸਵਾਰ ਮੂੰਹ ਦੇ ਵਿੱਚ ਮੈਂ ਤੈਨੂੰ ਕੀ ਦੱਸਾਂ। ਤਿੰਨ ਤੇ ਚੱਕਰ ਆ ਗਏ ਹੁਣੇ, ਕਿਉਂਕਿ ਥੋਕੀ ਨਾ ਸਵਾਰ ਵਾਲਾ। ਆ ਕੀ ਮਤਲਬ? ਤੇਰਾ ਥੋਕ ਸਵਾਰ ਆ ਉੱਥੇ ਦੇ ਕਬੂਤਰ ਹੋ ਗਿਆ ਹੁਣ ਮਾਹੌਲ ਦਾ। ਖਬਰਦਾਰ। ਹਾਂ, ਔਂਤਰ ਜਾਣੇ ਆ, ਮਰਦੇ ਆ। ਅੱਛਾ ਹੁਣ ਮੇਰੀ ਗੱਲ ਸੁਣ। ਹਾਂ। ਇੱਥੇ ਅਸਲ 'ਚ ਕੰਮ ਕੀ ਆ? ਤੈਨੂੰ ਖਿਆਲ ਨਾ ਆਇਆ 3 ਦਿਨ ਤੋਂ ਤੂੰ ਫੋਨ ਕਰਨਾ। ਅਰੇ ਇਹ ਤਾਂ ਤਨਖਾਹ ਵਧਾ ਲਾਂਗਾ ਭੈਣ ਨੂੰ ਸੱਦ ਕੇ। ਕਸਮ ਲੈ ਲਓ, ਮੈਨੂੰ ਨਹੀਂ ਸੀ ਪਤਾ ਤੁਹਾਡੀ ਭੈਣ। ਓਏ ਛਬੜਾ, ਮੈਂ ਕਿਹਾ ਗੱਲ ਸੁਣੋ, ਇਸ ਘਰ 'ਚ ਕੋਈ ਸਾਇਆ ਹੈ? ਨਹੀਂ। ਇਹ ਭੂਤਨੀ ਦਾ ਬੱਚਾ ਕਿੱਥੋਂ ਆਇਆ? ਇਹ ਕੌਣ ਆ ਮਰੇ ਬੱਚੇ ਜੰਮਣ ਵਾਲੀ? ਕੌਣ ਆ? ਨਹੀਂ ਖਲੋਤੀਆਂ ਬੱਸਾਂ ਨੇ ਟਾਇਰ ਚੱਟਣ ਵਾਲੀ ਏ? ਕੌਣ ਨਹੀਂ ਉੜਦੀਆਂ ਕਾਂਵਰੀਆਂ ਮੂੰਹ ਨਾਲ ਬਿੱਠਾ ਕੈਚ ਕਰਨ ਵਾਲੀ ਏ? ਕੌਣ ਆ? ਅਬੇ। ਨਹੀਂ ਪਠਾਨ ਦੀ ਝੋਲੀ 'ਚ ਬੈਠ ਕੋਈ ਕਰਨ ਵਾਲੀ ਏ? ਕੌਣ ਹੈ? ਆ ਤੇ ਵੇਖ ਤਾਂ ਸੀ, ਠੜਕੀ ਬਾਬਾ ਕੀ ਹੋਇਆ? ਹੈ। ਇਹੋ ਜਿਹੇ ਬਾਬੇ ਕਿਸ਼ੋਰ ਦੀ ਗੱਡੀ 'ਚ ਬਹਿੰਦੇ ਸਾਰੀ ਸ਼ਲਵਾਰ ਲਾ ਦਿੰਦੇ। ਉਹ ਕਿਉਂ? ਪੁੱਛੋ ਨਾ ਇਹ ਕੀ ਕਹਿੰਦਾ, ਉੱਥੇ ਜਾ ਕੇ ਕਲੋਨੀ। ਨਾ ਯਾਦ ਦੇ ਹਸੋਣ ਹੱਸੋਣਾ ਕਿਉਂ? ਕੀ time ਉਹ ਹੱਸਣ ਨਹੀਂ ਆਏ ਨੇ, ਹੋਰ ਤੇਰੀ ਮਾਂ ਦੇ ਕ੍ਰਿਸਮੇ ਤੇ ਆਏ। ਦਫਾ ਹੋਇਆ ਕੁੱਤੀ ਕਿਸੇ ਥਾਂ ਨਾ ਗੱਲ ਸੁਣ ਲਿਆ। ਗੱਲ ਪਤਾ ਕੀ ਆ? ਉਹ ਖੁਦਾ ਨੇ ਸਾਰੀ ਸੈਟਿੰਗ ਹੀ ਪੁੱਠੀ ਕਰ ਦਿੱਤੀ। ਉਹ ਸੈਟਿੰਗ ਤੇ ਫੇਰ ਕੀ ਆ? ਸਾਈਕਲ ਵਾਲੇ ਕੋ ਫੇਰ ਠੀਕ ਕਰਾ ਲਈ।
ਅੱਛਾ ਮੇਰੀ ਗੱਲ ਸੁਣ ਲਓ ਹਾਂ ਬਦਤਮੀਜ਼ੀ ਕੋਈ ਨਾ ਇੱਥੇ ਕਰੇ ਕਿਉਂ? ਹਾਂ ਇੱਥੇ ਨਾ ਮੇਰੀ ਗੱਲ ਸੁਣ ਲਓ ਮੇਰਾ ਪੁੱਤ ਹੈ ਹਾਂ ਕੋਈ ਵੀ ਨਹੀਂ ਹੈਗਾ ਆਪਸ ਚ ਜੀਏ ਰਹਿਣ ਦੇ ਤੂੰ ਘੁੱਟ ਲੈਣਾ ਪੈਸੇ ਖਰਚੀ ਦੇ ਆਪਣੇ ਵਾਲੀ ਹੱਥ ਘੁੱਟ ਲੈਣਾ ਬਸ ਮੈਂ ਤੈਨੂੰ ਕਹਿਤਾ ਮੈਨੂੰ ਨਾਸ਼ਤਾ ਬਣਾ ਦੇ ਹਾਲੇ ਤੱਕ ਮੈਨੂੰ ਨਾਸ਼ਤਾ ਨਹੀਂ ਮਿਲਿਆ ਤੈਨੂੰ ਮਿਲਣਾ ਹੀ ਨਹੀਂ ਨਾਸ਼ਤਾ ਤੈਨੂੰ ਦੇਣਾ ਹੀ ਕਿਤੇ ਤੇਰੇ ਤੋਂ ਅੱਕ ਗਏ ਨੇ ਸਾਰੇ ਅੱਬਾ ਜੀ ਤੁਸੀਂ ਨਿਕਲੋ ਇੱਥੋਂ ਕਿਉਂ ਤੇਰਾ ਮੁੰਡਾ ਹੀ ਤੇਰੇ ਤੋਂ ਅੱਕ ਗਿਆ ਉਹ ਨਹੀਂ ਅੱਕਿਆ ਯਾਰ ਮੁੰਡਾ ਮੇਰਾ ਬੁੱਢੀ ਮਰ ਗਈ ਤੇਰੀ ਹਾਂ। ਸਾਰੀ ਉਮਰ ਤੂੰ ਬੁੱਢੀ ਦੇ ਥੱਲੇ ਲੱਗਾ ਰਿਆਂ ਉਹ ਉੱਤੇ ਤੈਨੂੰ ਠੰਡ ਲੱਗਦੀ ਔਰ ਯਕੀਨ ਮੈਨੂੰ ਜਿੰਨਾ ਆਪਣੀ ਬੁੱਢੀ ਦੇ ਥੱਲੇ ਲੱਗਾ ਰਿਹਾ ਨਾ ਹਾਂ। ਇਹਨੂੰ ਚਾਹੀਦਾ ਆਪਣੇ ਘਰ ਬਾਹਰ ਬੂਹੇ ਤੇ ਲਿਖਾ ਦੇਵੇ ਕੀ? ਥੱਲਾ ਹਾਊਸ ਚੱਲ ਮਰਨਾ 7 ਦਿਨ ਲੈਣਾ ਤੇ ਸਰੀ ਪਈ ਗਏ ਨਾ ਏਦਾਂ ਨਹੀਂ ਹੋ ਜਾਂਦੀ ਸੱਚੀ ਮੁੱਚੀ ਐਸੀ ਮਧੋੜੀ ਬਿੱਲੀ ਦੀ ਸ਼ਕਲ ਆ ਜੀ ਅੱਛਾ ਗੱਲ ਸੁਣੋ ਸਾਹਿਬ ਜੀ ਹੁਣ ਕੀ ਬਣਿਆ ਤੁਹਾਡੀ ਨੌਂ ਦਾ ਉਹ ਮੇਰੀ ਨੋਹ ਦਾ ਮੈਂ ਤੈਨੂੰ ਦੱਸਾਂ ਉਹ ਹੁਣ ਉਹਦਾ ਨਾ ਤਵੀਤ ਕਰਨ ਲਈ ਹੈ ਐਕਸਰਸਾਈਜ਼ ਕਰਨ ਲਈ ਅੱਛਾ ਆਓ ਕਰ ਲੈਂਦੇ ਚਲੋ ਠੀਕ ਆ ਸਾਹਿਬ ਜਾਦੂ ਕਿੱਥੇ ਮਰ ਗਿਆ ਖਾਣਾ ਖਰਾਬ ਗਿਆ ਪੁੱਤਰਾ ਅਸਲਾਮੁਅਲੈਕੁਮ ਜੀ ਉਹ ਜਾਦੂ ਕਿੱਥੇ ਆਏ ਅਬਾਰਾ ਖਾਣਾ ਖਰਾਬ ਗਿਆ ਪੁੱਤਰਾ ਤੇਰਾ ਸਤਿਆਨਾਸ਼ ਹੋਵੇ ਕਿਹੜੇ ਪਾਸੇ ਲੈ ਆਇਆ ਨੇ ਕੌਣ ਆ ਗਿਆ ਓਏ ਮੇਰਾ ਯਾਰ ਆ ਗਿਆ ਓਏ ਉਹਨੇ ਦਫਾ ਹੋ ਜਾ 2 ਲੱਖ ਰੁਪਏ ਵਾਪਸ ਮੇਰੇ ਕੀ ਹੈ ਹਾਂ ਯਾਰ ਬੜੇ ਅਰਸੇ ਬਾਅਦ ਆਇਆ ਯਾਰ ਪਿੰਡੋਂ ਤੋਂ ਛੱਡ ਦੇ ਤੂੰ 2 ਲੱਖ ਰੁਪਇਆ ਵਾਪਸ ਕਰ ਮੇਰਾ ਪੁੱਤਰ ਤੂੰ ਜਿਹੜਾ ਕੀਤਾ ਸਾਨੇ ਦਾਦਾ ਨਾ ਆ ਗਈ ਉਹ ਕਿਹੜੀ ਔਰਤ ਦਾ ਗੇੜਾ ਉਹ ਕਿਹੜੀ ਔਰਤ ਦਿੱਤੀ 2 ਲੱਖ ਲੈ ਲਿਆ ਵਿਆਹ ਕਰਾਤਾ ਯਾਰ ਮਾਵਾ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦੀ ਹੈ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਮਾਂ ਭੈਣਾਂ ਦੀ ਗਾਲਾਂ ਕੱਢੇ ਪਾਗਲ ਹੈ ਯਾਰ ਤੂੰ ਕਰਦੀ ਆ ਉਹ ਤੂੰ ਕਿੱਥੇ ਆ ਦੋਏ ਉਹਨੇ ਮੇਰੀ ਮਾਂ ਭੈਣ ਇੱਕ ਕਰਤੀ ਹੈ ਚੱਲ ਸਾਰੀ ਜੋ ਤੇ ਸਰਦੀਆਂ 'ਚ ਕੀਤੀ ਨਾ ਠੰਡ ਸੀ ਅੱਛਾ ਚਲ ਚੰਗਾ ਕੱਲੀ ਕੱਲੀ ਫਿਰਦੀ ਸੀ ਆ ਤੇ ਕੀ ਹੁਣ ਮਸਲਾ ਕੀ ਹੈ ਭਾਈ ਗੱਲ ਬਾਅਦ ਚ ਕਰਦੀ ਗਾਲ ਪਹਿਲੋਂ ਕਰਦੀ ਇਹ ਕਦੀ ਹੋ ਹੀ ਨਹੀਂ ਸਕਦਾ ਐਡੀ ਅੱਛੀ ਕੁੜੀ ਆ ਉਹ ਮੈਂ ਤੇਰੇ ਤੋਂ ਸੰਭਾਲਿਆ ਹੁਣੇ ਜ਼ਮਾ ਮੈਂ ਕਿਹਾ ਜਾਨੂ ਕੀ ਸਰਦਾਰ ਹੈਲ ਦੇਖੋ ਇਹ ਕੋਈ ਹੋਰ ਹੀ ਬਾਹਰ ਹੀ ਬਦਲ ਗਈ ਹੈ ਇਹ ਕਿਸੇ ਹੋਰ ਦੀ ਆ ਭਾਈ ਮੇਰੇ ਵਾਲੀ ਤਾਂ ਪਹਿਲੋਂ ਗਾਲ ਕੱਢਦੀ ਹੈ ਮੈਂ ਕਿਹਾ ਸੀਮੋ ਕੀ ਸਰਦਾਰ ਜੀ ਇਹ ਮੈਂ ਹਾਂ ਸਹੀ ਹੋਇਆ ਹੀ ਕੋਈ ਨਹੀਂ ਯਾਰ ਬੜੇ ਭਾਬੀ ਜੀ ਅੰਦਰ ਤਸ਼ਰੀਫ ਲਾਓ ਕਿੱਥੇ ਚੱਲੀ ਹੁਣ ਸਲਾਮ ਅਲੈਕੁਮ ਦੀ ਬੱਚੀਏ ਓਏ ਆਪਣੇ ਬੰਦੇ ਕੋਲ ਜਾ ਰਹੀ ਹਾਂ ਹਾਂ ਕੀ ਉਹਦਾ ਕਹਿਆ ਭਾਬੀ ਜੀ ਕੀ ਗੱਲ ਬਾਹਰ ਕੀ ਫੈਲ ਹੁਣ ਬੋਲ ਜਿਵੇਂ ਪਿੰਡ 'ਚ ਬਦਤਮੀਜ਼ੀ ਕਰਨੀ ਹੁਣ ਵੀ ਕਰ ਮੇਰੇ ਨਾਲ ਕੀ ਹੋਇਆ? ਕੀ ਮਤਲਬ ਮਤਲਬ ਤੈਨੂੰ ਨਹੀਂ ਪਤਾ ਤੂੰ ਮੇਰੇ ਭਰਾ ਨਾਲ ਬਦਤਮੀਜ਼ੀ ਕਰ ਲਈ ਨਹੀਂ ਭਾਈਜਾਨ ਆਹ ਤੇਰੇ ਚੱਕਰ 'ਚ ਮੈਂ ਵੀ ਮਾਰਿਆ ਗਿਆ ਇਹੀ ਸਿਆਪਾ ਪਿੰਡ 'ਚ ਹਰ ਬੰਦੇ ਨੂੰ ਕਹੀ ਜਾਂਦੀ ਪਾਈ ਜਾਨ ਭਾਬੀ ਜੀ ਹੋਇਆ ਕਿਧਰ ਤੁਸੀਂ ਬਦਤਮੀਜ਼ੀ ਕਰਦੇ ਭਾਈ ਨਹੀਂ ਭਾਈਜਾਨ ਇਹ ਮੇਰਾ ਬਦਤਮੀਜ਼ੀ ਕਰਦੇ ਸਮੂਹ ਮੈਨੂੰ ਮਾਰਦੇ ਇਹ ਫੱਫੇ ਕੁੱਟਣੀ ਹੈ ਮੈਂ ਤੇ ਮਾਰਿਆ ਹੀ ਨਹੀਂ ਅੱਜ ਤੱਕ ਮਾਰੀ ਹੁੰਦੀ ਤਾਂ ਤੂੰ ਇੱਥੇ ਰਹਿੰਦੀ ਮੈਂ ਗੁੱਤੋਂ ਫੜ ਕੇ ਮਾਰਨੀ ਹੈ ਜਿੱਦਣ ਮਾਰੀ ਯਾਰ ਭਾਬੀ ਜੀ ਮੈਨੂੰ ਨਹੀਂ ਲੱਗਦਾ ਕਿ ਭਾਬੀ ਜੀ ਏਡੇ ਬਦਤਮੀਜ਼ ਹੋਣਗੇ ਜਿਸ ਤਰ੍ਹਾਂ ਕਹਿ ਬਦਤਮੀਜ਼ੀ ਕਰਦੀ ਹੈ ਆਪਣੇ ਬੜੀ ਹੁੰਦੀ ਨੂੰ ਭਾਈਜਾਨ ਝੂਠੇ ਇਲਜ਼ਾਮ ਮੇਰੇ ਤੇ ਲਾ ਰਹੇ ਤੁਹਾਨੂੰ ਪਤਾ ਹੈ ਇਹ ਮੇਰੇ ਕੋ ਆਪਣੀ ਲੱਤਾਂ ਵੀ ਕਟਵਾਉਂਦਾ ਹੈ ਓਏ ਇਹ ਲੱਤਾਂ ਕੀ ਹੈ ਇਹ ਤੇ ਮੁਆਸ਼ਰੇ 'ਚ ਵਿਖਾਉਣ ਵਾਲੀਆਂ ਹੀ ਹੈਗੀਆਂ ਤੂੰ ਘਟਾਉਣ ਡਿਆ ਓਏ ਇਹਨਾਂ ਔਰਤਾਂ ਕੋਲ ਉਹ ਹੀ ਲੱਤਾਂ ਘਟਾਓ ਜਿਹੜੀਆਂ ਵੇਖਣ ਵਾਲੀਆਂ ਨਾ ਹੋਣ ਯਾਰ ਜ਼ਿਆਦਤੀ ਹੈ ਜ਼ੁਲਮ ਹੈ ਆਹ ਤੇ ਬਿਲਕੁਲ ਜ਼ਿਆਦਤੀ ਹੈ ਨਾ ਜ਼ਿਆਦਤੀ। ਚਲੋ ਭਾਬੀ ਤੁਸੀਂ ਨਾ ਕਰਿਆ ਕਰੋ ਬਦਤਮੀਜ਼ੀ ਨਾ ਕਰਿਆ ਕਰੋ ਵੱਡੇ ਭਾਈ ਨੇ ਮੇਰੇ ਉਹ ਅੱਛਾ ਨਹੀਂ ਲੱਗਦਾ ਤੁਸੀਂ ਬਦਤਮੀਜ਼ੀ ਕਰਦੇ ਹੋ ਭਾਈਜਾਨ ਮੈਂ ਨਹੀਂ ਬਦਤਮੀਜ਼ੀ ਕਰਦੀ ਕੋਈ ਵੀ ਇਹਨਾਂ ਦੇ ਨਾਲ ਹੈ ਮੇਰੇ ਨਾਲ ਬਦਤਮੀਜ਼ੀ ਕਰਦਾ ਹੈ ਚਲੋ ਕੋਈ ਨਹੀਂ ਤੁਸੀਂ ਹੁਣ ਇੰਨਾ ਸਫ਼ਰ ਕਰਕੇ ਕੁਝ ਖਾਣਾ ਪੀਣਾ ਬਸ ਮੇਰਾ ਗਲਾ ਖੁਸ਼ਕ ਹੋ ਰਿਹਾ ਪਾਣੀ ਪਿਆ ਦਿਓ ਬਸ ਫਟਾਫਟ ਗਲਾ ਤੇਰਾ ਬੜਾ ਖੁਸ਼ਕ ਹੋਣ ਦਿਆ ਮੇਰੇ ਮੂੰਹ 'ਚ ਗੰਨਾ ਦੇ ਕੇ ਨੱਕ ਥਾਣੀ ਰੋ ਕਰਦਾ ਹੁਣ ਇਹ ਕੀ ਕਰ ਮੇਰੀ ਗੱਲ ਸੁਣ ਬਦਤਮੀਜ਼ੀ ਨਾ ਕਰੀ ਮੈਂ ਕੀ ਤੈਨੂੰ ਦੱਸਾਂ ਬਦਤਮੀਜ਼ੀ ਕੰਨ ਫੜ ਮੈਂ ਕੀ ਹੋ ਕੰਨ ਫੜ ਵੱਡਾ ਮੁੰਡਾ ਤੇਰਾ ਮੈਂ ਕੰਨ ਭਰਾ ਅਬਾਰਾ ਖੋਤੀ ਲਿਆ ਬੱਚਿਆ ਵੇ ਕੀ ਕਰਨ ਕੰਨ ਫੜ ਫੜ ਲੈਨੇ ਉੱਚੀ ਕਰ ਇਹ ਉੱਚੀ ਕਰ ਡਿੱਗੀ ਉੱਚੀ ਨਹੀਂ ਹੋਣੀ ਕਿਉਂ ਇਹ ਕੋਰੇ ਨਹੀਂ ਹੈ ਇਹ ਇੱਥੇ ਹੀ ਰਹਿਣੀ ਹੈ ਉੱਚੀ ਕਰ ਨਾ ਕਰ ਮੇਰੇ ਭਰਾਵਾਂ ਦਾ ਕੱਲ ਦਾ ਸਮਾਨ ਪਿਆ ਵਿੱਚ ਇਹ ਨਹੀਂ ਉੱਚੀ ਕਿਹੜਾ ਸਮਾਨ ਰੱਖੂ ਇਹ ਗੱਲ ਓਏ ਬਾਹਰ ਕਿਲੋਮੀਟਰ ਭਾਂਦਿਆ ਬੱਚਿਆ ਕੀ ਹੋਏ ਉਹ ਤੇਰੀ ਭੈਣ ਕੱਢਾ ਤੇਰੀ ਕੀ ਮਤਲਬ ਦੇ ਖਾਣਾ ਬਣਾਓ ਤੇ ਮੈਂ ਭਾਬੀ
ਇੱਕ ਨਹੀਂ ਮਾਣ ਤੂੰ ਕਿੰਨਾ ਨਾ ਮਾਰ ਰਿਹਾ ਅੱਲਾ ਦੀ ਕਸਮ ਨਹੀਂ ਓਏ ਉਹਨੇ ਮਾਰਿਆ ਮੈਨੂੰ ਖੋਤੀ ਦਾ ਬੱਚਾ ਤੇ ਹੱਥ ਚੁੱਕ ਰਿਹਾ ਬਗੈਰ ਤਾਂ ਚੁੱਕ ਰਿਹਾ ਇਹ ਸਹੀ ਦੱਸ ਨਹੀਂ ਫਰਦੌਸ ਆਸ਼ਿਕਮਾਨ ਬਿਆਨ ਕੋਈ ਦੇਣ ਨਹੀਂ ਹੈ ਕੰਮ ਕੋਈ ਕਰਨ ਨਹੀਂ ਹਰਾਮ ਦੀ ਏ ਜੇ ਮੈਂ ਕੀ ਸੁਣ ਰਿਹਾ ਕੀ ਕਹਿ ਰਿਹਾ ਭਾਜਾ ਨਾ ਗਲਤ ਕਹਿ ਰਹੇ ਨੇ ਇਹ ਮੈਨੂੰ ਮਾਰ ਦੇ ਪੈਸਾ ਨਾ ਦੇਣਾ ਸਾਲਿਆ ਇਹਨਾਂ ਨਾ ਮਾਰਨੀ ਜਿੱਦਾਂ ਨੂੰ ਮਰਾ ਮੇਰੀ ਗੱਲ ਸੁਣ ਇਹ ਝੂਠਾ ਬੋਲ ਸ਼ੁਕਰ ਕਰ ਉਹਨੇ ਇਹ ਨਹੀਂ ਕਿਹਾ ਕਿ ਇਹਨਾਂ ਤੇ ਤੇਲ ਲਾ ਲਾ ਚਬਲਾ ਜੀ ਤੈਨੂੰ ਕੋਈ ਬਹੁਤਾ ਹੀ ਗੁੱਸਾ ਆਉਂਦਾ ਅੱਜ ਮੇਰੇ ਤੇ ਯਾਰ ਤੈਨੂੰ ਮੈਂ ਮਾਰਨਾ ਕੁੱਟਣਾ ਵਾ ਤੈਨੂੰ ਪਿਆਰ ਕਰਨਾ ਮੇਰਾ ਭਰਾ ਹੈ ਗੁੱਸਾ ਨਹੀਂ ਆਇਆ ਹਾਂ ਸਿਸਟਰ ਆ ਸਿਸਟਰ ਜਿੰਨਾ ਮਰਜ਼ੀ ਮਾਰੇ ਪਾਲੇ ਨੂੰ ਨਾ ਜ਼ਰਾ ਟਿਕਾ ਕੇ ਭਰਾ ਕੇ ਤੇ ਸਾਲਾ ਪਿੱਛੇ ਕੱਲਾ ਹੀ ਹੀਰੋ ਵੀ ਰਹਿੰਦੇ ਆ ਸਾਰੀਆਂ ਕੁੜੀਆਂ ਇਹਦੇ ਵਾਲੀ ਵੇਖਦੀਆਂ ਅਸੀਂ ਇੰਜ ਬੈਠੇ ਨੇ ਇਹਦੀ ਵਜ੍ਹਾ ਨਾਲ ਅਸੀਂ ਸ਼ੇਵ ਨਹੀਂ ਕਰਾਉਂਦੇ ਬਗੰਨੀ ਬਾਹਰ ਦੇ ਸਿਸਟਰ ਆ ਸਿਸਟਰ ਭੈਣ ਕਹਿ ਤੈਨੂੰ ਤੇਰੀ ਮਾਂ ਦੀ ਕਸਮ ਕਹਿ ਭੈਣ 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 ਨਹੀਂ ਭੈਣ ਨਹੀਂ ਭੈਣ ਭਾਬੀ ਜੀ ਨੇ ਬਗੈਰਤੀ ਕਰਨੀ ਮੈਂ ਜੂਸ ਲੈ ਕੇ ਜਾ ਜੀ ਜਾ ਮਾਰਦੀ ਹੈ ਕੀ ਮਤਲਬ ਕਿਉਂ ਨਾ ਜਾਣੀ ਨਹੀਂ ਨਹੀਂ ਭਾਬੀ ਇੰਨੀ ਦੂਰੋਂ ਸਫ਼ਰ ਕਰਕੇ ਆਈ ਹੈ ਉਹਨਾਂ ਨੂੰ ਜੂਸ ਵੀ ਨਾ ਪੀ ਅਦਰਾ ਕਿੱਥੇ ਪੜਨੇ ਬਾਜੀ ਆਜੋ ਆਓ ਮਾਰ ਲਓ ਫਟਾਫਟ ਮਾਰ ਲਓ ਮਾਰ ਸਹੀ ਕੀ ਸਹੀ ਕੀ ਓਏ ਅੰਨੀ ਮਾਰ ਓਏ ਆਰਾਮ ਦੇ ਅਸਲੀ ਬੁੱਢੀ ਦਾ ਹੱਕ ਨਾ ਮਾਰ ਹੈ ਇਹ ਕੀ ਬਚਿਆ ਕੀ ਤੇਰੇ ਕੋ ਵੈਸੇ ਹੈ ਫੜ ਕੇ ਵੇਖ ਲਓ ਆ ਕੱਪਾ ਵੇਖ ਲੈ ਐਡੀ ਤੂੰ ਅਬੇ ਮੇਰਾ ਹੱਥ ਵੀ ਕਿਤੇ ਤਨ ਤਮੀਜ਼ ਨਹੀਂ ਆਪਣੇ ਬੁੱਢੇ ਓਏ ਆ ਜਾ ਤੇਰੀ ਭੈਣ ਉਹਨੇ ਖੱਟੀ ਰਿਆ ਤਨ ਤਮੀਜ਼ ਨਹੀਂ ਓਏ ਆ ਜਾ ਚਿਰਗਾ ਚਿਰਗਾ ਬਣਾ ਭਾਬੀ ਜੀ ਮੇਰਾ ਵੇ ਤੂੰ ਮੇਰਾ ਮਾਲ ਪੁੱਟਣਾ ਪਿਆ ਓਏ ਓਏ ਕਹਿੰਦਾ ਤਾਂ ਠੀਕ ਹੈ ਇਹਦਾ ਮੈਂ ਚਾਲਿਆ ਇਹ ਮੁਸ਼ਕਲ ਉਹਨੇ ਮਾਰਨ ਨੂੰ ਫਿਰ ਪੈਸੇ ਲਵਾ ਕੇ ਚੂਲ ਕਲੂਲ ਕਰਾਇਆ ਹੁਣ ਮੈਂ ਪੁੱਛਾਂਗਾ ਤੈਨੂੰ ਦੱਸਾਂਗਾ ਕੀ ਤੇਰੇ ਪੁੱਟਣਾ ਮੈਂ ਬਾਲ ਮੋਚਨੇ ਨਾਲ ਨਾਜ਼ੁਕ ਆਜ਼ਾਦ ਰੱਬ ਜੇ ਬੁੱਟੇਗਾ ਕੀ ਮਤਲਬ ਹੈ ਭਾਬੀ ਇੰਨਾ ਪਿਆਰ ਕਰਦੀ ਤੇਰੇ ਨਾਲ ਤੂੰ ਭਾਬੀ ਨੂੰ ਮਾਰਿਆ ਯਾਰ ਸ਼ਰਮ ਆਣੀ ਚਾਹੀਦੀ ਤੈਨੂੰ ਠੀਕ ਹੈ ਜਾ ਹਮ 2 ਮਿੰਟ ਨਹੀਂ ਹੁਣ ਨਹੀਂ ਮੈਂ ਜਾਣਾ ਜਾ ਯਾਰ ਹੁਣ ਮੇਰਾ ਦਿਲ ਕਰਦਾ ਮਰਵਾਨ ਭਾਬੀ ਫਿਰ ਜਾਵਾਂ ਮੈਂ ਆਦਤ ਪੈ ਗਈ ਸੀ। ਭਾਬੀ ਕੁਝ ਖਾਣਾ ਚਰਗਾ ਬੁਲਾਓ ਹੈ ਚਰਗਾ ਆਪ ਤਾਂ ਵੀ ਖਾਦਾ ਨਹੀਂ ਉਹ ਕਿਆ ਲਾਭ ਪਿੰਡ ਜਾ ਰਿਹਾ ਤਲਾਕ ਭੇਜ ਦਿਆਂਗਾ ਤੈਨੂੰ ਉਹ ਕੀ ਮਤਲਬ ਹੈ ਆ ਮਤਲਬ ਇਹ ਬਸ ਬੜੀ ਬਿੱਸੀ ਹੋ ਗਈ ਇਹ ਕਿਹੜੀ ਬੀਵੀ ਹੁੰਦੀ ਹੈ ਜਿਹੜੀ ਬੰਦੇ ਨਾਲ ਬਦਤਮੀਜ਼ੀ ਕਰੇ ਨਹੀਂ ਸਰਦਾਰ ਮੈਂ ਦੁਨੀਆ ਤੋਂ ਵੀ ਰੱਦੀ ਜਾਏਗੀ ਤੇ ਆਖਰਤ ਤੋਂ ਵੀ ਰੱਦੀ ਜਾਏਗੀ ਨਹੀਂ ਮੈਂ ਤੇ ਤੁਹਾਡਾ ਇੰਨਾ ਪਿਆਰ ਕਰਨੀ ਆ ਆ ਪਿਆਰ ਚ ਮਾਰਨ ਦੀ ਸੀ ਪਿਆਰ ਹੀ ਸੀ ਮੇਰਾ ਸਾਰੀ ਜਿੱਦਨ ਗੁੱਸਾ ਆਇਆ ਤੂੰ ਤੇ ਮੇਰੀ ਧੌਣ ਲਾ ਦੇਂਗੀ ਨਹੀਂ ਮੈਂ ਚੱਲਾਂ ਮੇਰੀ ਗੱਲ- ਲਾਲਾ 10 ਮਿੰਟ ਹੋਰ ਲਾਲਾ ਓਏ ਮੈਂ ਕਿਹਾ ਜੀ ਮੈਨੂੰ ਬਚਾ ਲਓ ਓਏ ਮੈਨੂੰ ਬਚਾ ਲਓ ਉਹ ਮੈਨੂੰ ਬਚਾ ਲਓ ਇਹਨੂੰ ਕਿੱਥੇ ਗਿਆ ਮੈਂ ਨਹੀਂ ਬਚਾਉਣਾ ਮੈਂ ਨਹੀਂ ਬਚਾਉਣਾ ਮੈਂ ਨਹੀਂ ਬਚਾਉਣਾ ਓਏ ਕੋਈ ਆ ਇਧਰੇ ਗੁਜ਼ਾਰਾ ਕਰ ਨਹੀਂ ਇਹਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਓਏ ਮੈਂ ਮਰ ਗਈ ਮੈਨੂੰ ਬਚਾ ਲਓ ਓਏ ਤੈਨੂੰ ਨਹੀਂ ਬਚਾਉਣਾ ਉਹ ਸਾਹਿਬ ਜੀ ਵੇਖੋ ਤੇ ਸਹੀ ਇਹਨੇ ਭੋਰਾ ਯਾ ਨਹੀਂ ਕੀਤਾ ਤੇਰਾ ਕੀ ਹੋਇਆ ਆ ਤੂੰ ਅੱਗੇ ਆ ਗਾਣਾ ਕਿਹੜਾ ਲਵਾਇਆ ਤੈਨੂੰ ਵੇਖ ਕੇ ਕਿਹੜਾ ਕਹਿੰਦੀ ਅੱਗੇ ਖੋਤੀ ਦੇ ਬੱਚੇ ਪੋਤੀ ਦੇ ਬੱਚੇ ਕਿਹਾ ਨਾਲ ਤੂੰ ਵੀ ਲਾਵਾ ਮੈਂ ਤੇ ਇੱਧਰ ਖੜਾ ਸੀ ਹਰਾਮ ਦਿਆ ਨਹੀਂ ਮੈਂ ਕਿਹਾ ਜੀ ਮੈਨੂੰ ਬਚਾ ਲਓ ਹੋਇਆ ਕੀ? ਹੋਇਆ ਚਾਰ ਮੁੰਡੇ ਤੈਨੂੰ ਓਏ ਕੀ ਆ ਕਿਸੇ ਦਾ ਕੋਈ ਬਕਾਇਆ ਰਹਿੰਦਾ ਵਿੱਚੋਂ ਨਹੀਂ ਕੋਈ ਲੈਣ ਦੇਣਾ ਪਿੱਛੋਂ ਨਹੀਂ। 2-3 ਦਾ ਵਿੱਚੋਂ ਨਹੀਂ ਚਾਲੇ ਕਲੀਅਰ ਤੇ ਫਿਰ ਕਾਹਦਾ ਰੱਫੜ ਕਾਹਦਾ ਚਾਰ ਮੁੰਡੇ ਮੇਰੇ ਪਿੱਛੇ ਲੱਗੇ ਨੇ ਉਹਨੂੰ ਅੱਗੇ ਲਾ ਲਾ ਉਹ ਯਾਰ ਉਹਨਾਂ ਦੁੱਖ ਦਾ ਸੁਣ ਲਓ ਯਾਰ ਕੀ ਕਹਿਣ ਨਹੀਂ ਚਾਰ ਬੰਦੇ ਦੀ ਇੱਜ਼ਤ ਕਰਨਾ ਚਾਹੁੰਦੇ ਆ ਓਏ ਚਾਰ 2 ਮਿੰਟ ਸੌਣ ਦੋਗੇ ਕਿ ਨਹੀਂ ਹਾਂ। ਕੀ ਮਸਲਾ ਬਣਿਆ ਮੈਨੂੰ ਬਚਾ ਲੈ ਤੂੰ 1000 ਦਾ ਨੋਟ ਹੈ ਤੈਨੂੰ ਬਚਾ ਲਾ ਕੌਣ ਹੈ ਯਾਰ ਤੂੰ ਆਟਾ ਵਾਂ ਇਹ ਚੀਨੀ ਹੈ ਚਾਰ ਮੁੰਡੇ ਮੇਰੇ ਪਿੱਛੇ ਲੱਗੇ ਨੇ ਮੇਰੀ ਇੱਜ਼ਤ ਲੈਣਾ ਚਾਹੁੰਦੇ ਨੇ ਤੇਰੀ ਇੱਜ਼ਤ ਨੂੰ ਲੈਣਾ ਚਾਹੁੰਦੇ ਤੇ ਤੂੰ ਦੇਣਾ ਚਾਹ ਰਹੀ ਹੈ ਨਹੀਂ ਨਹੀਂ ਮੈਂ ਨਹੀਂ ਦੇਣਾ ਚਾਹ ਰਹੀ ਦੇ ਲਾ ਕਿੰਨੇ ਵੱਡੇ ਪੈਸੇ ਹਾਲਾਤ ਦੱਸ ਪੈਸੇ ਦੱਸ ਪੈਸੇ ਨਹੀਂ ਮੁਫਤ ਕਰ ਦਾਂ ਤੇ ਅੱਛਾ ਮੇਰੀ ਗੱਲ ਸੁਣ ਚਾਹੁੰਦੇ ਹੁਣ ਤੂੰ ਕੀ ਚਾਹੁੰਦੀ ਆ ਮੈਨੂੰ ਬਚਾ ਲਓ ਤੂੰ ਇਹ ਦੱਸ
ਬੰਦਿਆਂ ਕੋ ਬਦਲਾ ਲੈਣਾ ਕਿ ਪੈਸੇ ਤੈਨੂੰ ਇਹਨਾਂ ਦਾ ਬਦਲਾ ਲੈਣਾ ਹੈ। ਉਹ ਪਹਿਲੇ ਤੇ ਇਹਨੂੰ ਦੱਸ ਜ਼ਰਾ, ਇਹਨੂੰ ਦੱਸ ਪਿੰਡੋਂ ਆਇਆ, ਇਹਨੂੰ ਦੱਸ ਕਹਿ ਮੈਨੂੰ ਬਚਾ ਲਓ। ਤੂੰ ਬਚਾਏਗਾ ਮੈਨੂੰ ਚੌਧਰੀ, ਤੂੰ ਬਚਾਏਗਾ ਮੈਨੂੰ। ਇਹਦੇ ਕੋਲੋਂ ਮੇਰਾ ਬਚਾ ਲਓ, ਤੁਹਾਡੀ ਮਿਹਰਬਾਨੀ ਆ। ਇਹਨੇ ਮੇਰਾ ਗੰਨਾ ਝੂਕ ਜਾਣਾ, ਮੈਨੂੰ ਇਹਦਾ ਪਤਾ ਆ। ਤੂੰ ਨਹੀਂ ਬਚਾਏਗਾ ਮੈਨੂੰ, ਦੱਸ 23 ਕਿੱਲੇ ਬੀਜੇ ਆ ਅੱਗੇ। ਮੈਨੂੰ ਬਚਾ ਲਓ। ਕੋਸ਼ਿਸ਼ ਕਰਨੇ ਬੰਦੇ ਕਿੱਥੇ ਨੇ? ਬੰਦੇ ਬਾਹਰ। ਓਏ ਸਾਡੇ ਇਲਾਕੇ 'ਚ ਬੰਦੇ ਆ ਕੇ ਬਦਮਾਸ਼ੀ ਕਰ ਰਹੇ ਨੇ। ਓਏ ਇਹਨਾਂ ਦੀ ਅਸਲੀ ਦਾਸੀ ਆਹ ਸਾਡਾ ਪੁੱਤਰ ਕੁਰਬਾਨੀ ਦੇਗਾ। ਮੈਂ ਤੇ ਵੱਡੀ ਤੈਨੂੰ ਦਿੱਤੀ ਹੈ ਉਹ ਸਾਲਿਆ ਜਾ ਅੱਗੇ ਬੜੇ ਵਿਹੜੇ ਵੱਜੇ ਹੁੰਦੇ ਤੇਰੇ। ਜਾ ਉਹਨਾਂ ਤੱਕ ਪਤਾ ਕਰ ਕੌਣ ਨੇ। ਔਰ ਸਾਹਿਬ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਤੁਸੀਂ ਨੌਕਰ ਨੂੰ ਸਮਾਉਣ ਲੱਗੇ ਜੀ ਤੇ 20 ਸਾਲ ਹੋ ਗਏ ਸਾਹਿਬ ਜੀ ਅਸੀਂ ਤੁਹਾਡਾ ਨਮਕ ਖਾਦਾ ਫੇਰ ਉਹਦੇ ਪੈਸੇ ਲੈ ਲਾ ਬੰਦੇ ਬਾਹਰ ਤੇਰੀ ਭੈਣ ਨੂੰ ਜਾ ਪਤਾ ਕਰ ਆਪਣੇ ਦਰਵਾਜ਼ੇ ਕੇ ਕੌਣ ਆ। ਓਏ ਦਰਵਾਜ਼ੇ ਅੱਗੇ ਆ ਗਿਆ ਉਹ ਤੈਨੂੰ ਲਲਕਾਰਿਆ ਜੀ ਓਏ ਤੇਰੇ ਪੁੱਤ ਤੇ ਇੱਥੇ ਹੀ ਖਲੋਏ ਓਏ ਅਸ਼ਦਾ ਮੈਂ ਬਚਾਏਗਾ ਨਹੀਂ ਲੜਾਕਾ ਹੈਗਾ ਇਸ ਗੱਲ ਦਾ। ਕੀ ਹੋਇਆ 4 ਹੀ ਆ। ਪੂਰੇ ਚਾਰ ਮਾਰ ਇੱਕ ਬੰਦੇ ਨੇ ਸਿੱਧਾ ਬਾਹਰ ਮਰੋੜ ਕੇ ਮੇਰਾ ਫਰੇਮ ਲਾਇਆ ਉਹ ਕਿੰਨਾ ਨੇ ਚਾਰ ਲੈ ਤੇ ਤੇਰੀ ਜਵਾਨੀ ਤੋਂ ਬਗੈਰਤਾ ਭਾਈ ਪਤਾ ਲੱਗ ਜੇ ਕਿ ਇਹ ਤੇ ਬੁੱਢਾ ਬੰਦਾ ਤੇਰੇ ਕੰਮ ਆਏਗਾ। ਆ ਜਾਈਆਂ ਚੰਨਾ ਖਾਏਗਾ ਨਾ। ਓਏ ਤੈਨੂੰ ਪਤਾ ਹੀ ਨਹੀਂ ਹੈ ਕੌਣ ਇਹਨਾਂ ਦੀ ਲੜਾਈਆਂ ਤੌਬਾ 20 ਸਾਲ ਤੇ ਕੈਂਸਰ ਨਾਲ ਲੜੇ। ਕੈਸੇ ਓ ਹਾਏ ਬਸ ਕੁੜੀਏ ਨਹੀਂ। ਟੈਨਸ਼ਨ ਨਾ ਲੈਣਾ ਓਏ ਜ਼ਿਆਦਾ ਬੁੱਢਾ ਸ਼ੇਰ ਇਹਨੂੰ ਕਹਿੰਦੇ ਅੱਬਾ। ਐ ਬਚਾਏਗਾ ਐ ਮੈਂ ਕਰਦਾ ਸਿਆਣਾ। ਭਾਈ ਕੀ ਹੈ ਕੀ ਹੈ? ਆ ਬੁੱਢੇ ਬੰਦੇ ਵੀ ਨਹੀਂ ਦੇਖੇ ਤੇ ਥੱਪੜ ਮਾਰੀ ਜਾਂਦੇ ਯਾਰ। ਕੋਈ ਗੱਲ ਨਹੀਂ, ਇੱਕ ਅੱਧਾ ਪੈ ਗਿਆ ਨਾ, ਹੌਸਲਾ ਕਰ। ਮੇਰੀ ਗੱਲ ਸੁਣ। ਉਹ ਜਾ ਤੁਹਾਡੇ 'ਚ ਜਿਗਰਾ ਹੀ ਨਹੀਂ ਹੈਗਾ ਲੜਾਈ। ਆ ਮੇਰਾ ਪੁੱਤਰ ਸਦਾਤਾ ਕੌਣ ਤੂੰ ਕਿੰਨੇ ਕਿਹਾ ਤੈਨੂੰ? ਆ ਜਾ ਕੇ ਮੇਰਾ ਬਦਲਾ ਲੈ ਗਿਆ। ਮੇਰੀ ਗੱਲ ਸੁਣ, ਤੂੰ ਗੱਭਰੂ ਜਵਾਨ ਹੈ ਨਾ, ਤੂੰ ਬਚਾਏਗਾ ਮੈਨੂੰ। ਮੈਂ ਬਚਾਵਾਂਗਾ ਤੈਨੂੰ। ਤੂੰ ਬਚਾ ਮੈਨੂੰ। ਹੁਣ ਤੂੰ ਬਚਾ ਕੇ ਕਰਨਾ ਵੀ ਕੀ ਆ? ਹੁਣ ਕੀ ਰਹਿ ਗਿਆ ਪਿੱਛੇ? ਓਏ ਮੈਨੂੰ ਬਚਾ ਲੈ। ਮੈਂ ਜਾਣਾ। ਚੱਲੇ। ਓਏ ਬਦਮਾਸ਼। ਚੱਲੇ ਦਿਹਾੜੀ ਲਾ ਕੇ ਆਈ, ਬੰਦਾ ਤੂੰ ਸੋਹਣਾ। ਚੱਲ ਜਾ 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 ਓਏ ਅੱਜ ਲੜਾਈਆਂ ਹੋਣਗੀਆਂ। ਆ ਬਦਮਾਸ਼ਾ। ਦੇਖਿਆ ਇਹ ਬਚਾਏਗਾ ਸੀ। ਭਾਜੀ ਇੱਧਰ ਹੀ ਆ। ਨਹੀਂ ਮਾਂ ਦੇ ਬੱਚੇ ਕੀ ਹੋ ਗਿਆ? ਕਹਿੰਦੇ ਵੀ ਨਹੀਂ ਕਿ ਬੰਦਾ ਕਿਹੜੇ ਕੰਮ ਆਇਆ। ਮੈਂ ਕਿਹਾ ਮੈਂ ਚਾਹਾਂ ਲੈਣ ਚੱਲਾ ਤੇ ਕੁੱਟਣ ਲੱਗ ਪਏ। ਬੜੀ ਗੱਲ ਇੱਧਰ ਹੀ ਆ ਰਹੇ। ਹੁਣ ਮੇਰਾ ਯਾਰ ਜਾਏਗਾ, ਮੇਰਾ ਗੱਭਰੂ ਪਿੰਡ ਦਾ ਲਸ਼ਕਾਰਾ। ਚੌਧਰੀ ਤੂੰ ਬਚਾਏਗਾ ਹੁਣ। ਮੈਂ ਜਾਵਾਂ। ਤੂੰ ਜਾ। ਓਏ ਇੱਧਰ ਜਾਣਾ ਬਾਹਰ। ਦੋ ਭਾਈ ਗਜਨੀ ਇੱਧਰ ਜਾਣਾ ਬਾਹਰ। ਆ ਜਾ, ਅਸੀਂ ਪਿੰਡੂ ਲੋਕ ਆ। ਭਰੀ ਪੱਠਿਆਂ ਤੋਂ ਸੱਕਾ ਮਾਮਾ ਵੱਢਦੀ ਆ। ਤੂੰ ਸਾਨੂੰ ਜਾਣਦੇ ਨਹੀਂ ਹੈਗੇ। ਚੱਲ ਆ ਕਿਹੜੇ ਬੰਦੇ ਨੇ ਵੇਖ ਲੈ। ਯਾਰ ਦੇਖੀ ਖਿਲਾਰ ਕੇ ਕਹੇਗਾ ਛੇੜੋ, ਖਿਲਾਰ ਕੇ ਕਹੇਗਾ ਕੋਈ ਬੰਦਾ ਹੱਥ ਲਾ ਕੇ ਵਿਖਾਏ। ਇਹ ਗੱਲ ਆ। ਇਹਨੂੰ ਕਹਿੰਦੇ ਮਰਦਾਨਗੀ। ਆ ਸ਼ਦਾਤਾ ਤੁਸੀਂ ਲਓ ਕੀ ਬਣਿਆ। ਕੁੜੇ ਆਇਆ ਉਹਨਾਂ ਨੂੰ ਨਾ ਇੰਜੋਏ ਕਰੋ, ਤੁਹਾਡੀ ਭੈਣ ਨੂੰ ਇਹਦਾ ਕਿਹੜਾ ਰੌਲਾ। ਨਾ ਨਾ ਉਹ ਸਹੀ ਭਾਈ ਮੇਰੀ ਇੱਜ਼ਤ ਬਚਾ ਲਓ। ਤੇਰੀ ਇੱਜ਼ਤ ਲੱਗਦਾ ਤੇਰੇ ਮੂੰਹ ਤੇ ਵੱਟਣੀ ਹੈ। ਉਹ ਸਾਲੇ ਭਈਨੀਆਂ ਚਾਂਗਣਾ ਇੱਜ਼ਤ ਲੁੱਟਦੇ ਕਿ ਸਿਗਟਾਂ ਲਾਉਂਦਾ ਆ ਜਿੰਨੀ ਸ਼ਰਾਫਤ ਹੈ ਨਾ ਤੇਰੇ 'ਚ, ਉਹ ਚਾਰ ਸੱਚੇ ਆ। ਇੱਧਰ ਚੱਲ। ਹੋਇਆ ਕੀ ਉਂਝੀ ਹਿੱਲ ਕੇ ਹਾਏ ਮੇਰੀ ਇੱਜ਼ਤ ਬਚਾ ਥੱਲੇ ਲਾ ਲਓ, ਥੱਲੇ ਲਾ ਲਓ, ਥੱਲੇ ਲਾ ਲਓ। ਉਹ ਸੁਣਿਆ ਵੀ ਕਰਮ ਲੰਗਣੀਆਂ, ਥੱਲੇ ਲਾ ਲਾ। ਇੱਕ ਪਾਸਾ ਦੇ ਸਹੀ ਰਹੇਗਾ ਨਾ। ਮੈਂ ਕੀ ਕਹਿ ਰਿਹਾ? ਤੇਰੇ ਮੂੰਹ ਤੇ ਕਹਿ ਰਿਹਾ ਸਾਦਗਾਬਾਦ ਬਲੋਤੀ ਹੈ। ਆ ਮੇਰੀ ਗੱਲ ਸੁਣ ਲੈ ਕੁੜੀਏ। ਤੁਸੀਂ ਰਹਿਣ ਦੋ ਮੈਂ ਕਹਿੰਦਾ ਇੱਕ ਆ ਟੰਗੇ ਇੱਕ ਉੱਤੇ ਟੰਗ ਦੋ ਆਹ ਸੁੱਕਣੇ ਪਾ ਦੇ। ਤੁਸੀਂ ਮੇਰੀ ਇੱਜ਼ਤ ਕੀ ਬਚਾਓਗੇ? ਦੱਸੋ ਕੀ ਬਚਾਓਗੇ ਮੇਰੀ ਇੱਜ਼ਤ? ਕੀ ਹੋਇਆ ਤੇਰੀ ਇੱਜ਼ਤ ਨੂੰ। ਮੈਂ ਵੀ ਉਹਨਾਂ ਸਾਥ ਆ। ਇਹ ਮੇਰਾ ਵੀ ਦਿਲ ਕਰਦਾ। 20 ਸਾਲ ਪਹਿਲੇ ਆਪਣੇ ਭਰਾਵਾਂ ਕੰਜਰਾਂ ਨੂੰ ਕਹਿਣੀ ਸੀ। ਉਦੋਂ ਸ਼ਾਇਦ ਬਚਾ ਲੈਂਦੇ, ਹੁਣ ਅਸੀਂ ਕੀ ਬਚਾਣੀ। ਹੁਣ ਤੇ ਅੱਗੇ ਇੱਟ ਵੀ ਲਾ ਦਈਏ ਫੇਰ ਵੀ ਨਹੀਂ ਬਚਣੀ। ਜਿੰਨੇ ਬੇੜੇ ਚੱਟ ਹੋਏ ਪਏ ਆ। ਹੁਣ ਤੂੰ ਇਹਨਾਂ ਕਿਹਾ ਕਰ ਮੈਨੂੰ ਬਚਾਓ ਹੁਣ ਤੂੰ ਇਹਨਾਂ ਨੂੰ ਕਿਹਾ ਕਰ ਬਚੋ ਮੈਨੂੰ ਜਵਾਬ ਦੇ ਲੈ, ਸਬਰ ਕਰ। ਓਏ ਹੈਲੋ, ਇਹ ਅਫਸ਼ਾ ਖਾ ਰਿਹਾ, ਤੇਰੀ ਭੈਣ ਬਾਨੋ ਨਹੀਂ। ਸਮਝ ਆਈ? ਤੇ ਅੱਜ ਤੋਂ ਬਾਅਦ ਮੈਨੂੰ ਇਹ ਗੱਲ ਨਹੀਂ ਕਹਿਣੀ ਹੈ। ਤੈਨੂੰ ਕਿਉਂ ਨਹੀਂ ਕਹਿਣੀ ਹਾਂ ਸਾਡੀ? ਮੈਂ ਹਜੇ
ਤੇ ਸ਼ਰਮੋ ਹਿਆ ਦੀ ਚਾਦਰ ਹੋਵੇ ਤੇ ਮੈਂ ਵੀ ਕਿਸੇ ਦਾ ਇੰਤਜ਼ਾਰ ਕਰਦੀ ਹਾਂ ਓਏ ਤੇ ਫਿਰ ਮੇਰੇ ਨਾਲ ਸ਼ਾਦੀ ਕਰਕੇ ਕਰ ਬੈ ਜਾ ਹੈ ਓ ਜੀਓ ਮੇਰਾ ਪੁੱਤਰਾ ਕਰ ਮੇਰੇ ਮੈਂ ਨਾਲ ਘਰ ਨਹੀਂ ਬਹਿ ਸਕਦੀ ਮੇਰੀ ਮਜਬੂਰੀ ਹੈ ਕੀ ਮਜਬੂਰੀ ਹੈ ਤੇਰੀ ਮੈਂ 2 ਕਰੋੜ ਕਰਜ਼ਾ ਦੇਣਾ ਹੈ ਫਿਰ ਮੈਂ ਕੀ ਕਰਾਂ ਨੱਚੀ ਜਾ ਮੈਂ ਤੇਰੀ ਦਾਵੇ ਗੱਲ ਜਣਾ ਬਹੁਤ ਛੇਤੀ ਜਾਗਦੀ ਹੈ ਓਏ ਵਿਆਹ ਕਰ ਲਾ ਤੇਰਾ ਵੀ ਲੱਥ ਜਾਏਗਾ ਅੱਛਾ ਗੱਲ ਪਤਾ ਕੀ ਆ ਆ ਵੇਲਾ ਕੀ ਕਹਿ ਰਿਹਾ ਵੇ ਕੀ ਕਹਿ ਰਿਹਾ ਅੱਛਾ। ਸਪਸ਼ਟ ਦੱਸ ਤੂੰ ਕੀ ਕੀ ਹੈ? ਦੱਸ ਜ਼ਰਾ ਮੇਰੀ ਇੱਜ਼ਤ ਬਚਾ ਰਹੀ ਹੈ ਕੀ ਮੇਰੀ ਇੱਜ਼ਤ ਬਚਾ ਰਹੀ ਹੈ ਤੁਸੀਂ ਕੀ ਹੋਇਆ ਮੈਂ ਤੇਰੀ ਇੱਜ਼ਤ ਬਚਾ ਲੈਣੀ ਆ ओए, जब शादी के भेजना गए बाप को प्लीज मुर्तगाओ और सब वो ਚੱਲ ਫਿਰ ਕੀ ਹੈ? ਕੀ ਹੋਇਆ ਕੀ ਆ ਦੋਨਾਂ ਨੇ ਕਿਹਾ ਕੀ ਆ ਬਸ ਤੋਂ ਕੁੱਤੀ ਹੋਏ ਆ ਉਹ ਕਹਿੰਦੀ ਸੱਗ ਬਹੁ ਕੁੱਤੇ ਫਾਰਸੀ ਸੱਗ ਕੁੱਤੇ ਨੂੰ ਕਹਿੰਦੇ ਆ ਕੀ ਹੋਇਆ ਕੀ बाकी बाकी तो ਉਹ ਕਹਿੰਦੀ ਮੇਰੇ ਸਾਈਕਲ ਅੰਦਰ ਕਰ ਲਾ ਨਹੀਂ ਉਹ ਕਹਿੰਦੀ ਆ ਬਜ਼ੁਰਗ ਜਿਹੜੇ ਨੇ ਲੈਟਰੀਨ 'ਚ ਬਹਿ ਕੇ ਮਿੱਠੇ ਚੌਲ ਵੀ ਖਾ ਲੈਂਦੇ ਬਸ ਸਾਰੇ ਰਲ ਕੇ ਤੇਰਾ ਮੇਦਾਰ ਭਾਈ ਬੋਤਲ ਪੀਣੀ ਬੋਤਲ मेरी गल सुनो तुसी मेरी इज्जत की बचानी तुसी अपनी नहीं बचा सकते मेरी की बचाओगे ਸਾਡੇ ਨੂੰ ਕੀ ਹੋਇਆ ਅਸੀਂ ਵੀ ਬਚਾ ਤੀਰੇ ਏਡੇ ਏਡੇ ਗੰਨੇ ਲਈ ਫਿਰਨੇ ਸਾਡੀ ਬਚੀ ਨਹੀਂ तू तो शुगर दा मरीज है तेरे को कितना एडा करना है दस ਐਵੇਂ ਕਹਿੰਦੀ ਅੱਛਾ ਇੱਥੋਂ ਆ ਕੇ ਨਜ਼ਰ ਥੋੜਾ ਜਿਹਾ ਫਿੱਕਾ ਜਿਹਾ ਪੈਣਾ ਸ਼ੂਗਰ ਵਾਲੇ ਪਾਸੇ ਤਾਂ ਲੱਗ ਤੈਨੂੰ ਮਿੱਠਾ ਪਿਆ ਦੇ सही गल करना ऐ शुगर करके अफशा खान ने सराजीत नहीं खाती जो मैं सराजीत खा के आंदी है ना तेरी सोच के तो मैं ते क्यों ना दवा ਹਾਂ ਨਹੀਂ ਬੰਦੇ ਖਿੱਚਦੀ ਫਿਰ ਜਦੋਂ ਸਲਾਜੀਤ ਖਾਂਦੀ ਹੈ ਨਾ ਫਿਰ ਬੰਦੇ ਖਿੱਚਦੀ ਜਾਂਦੀ ਓਏ ਇਦਾਂ ਤੇ ਅਸੀਂ ਵੀ ਨਹੀਂ ਇੰਨੇ ਡਰਦੇ ਆ ਤੇਰੀ ਇੱਜ਼ਤ ਦੀ ਖਾਤਰ ਮਾਰਨਾ ਆ ਬਾਹਰ ਗਿਆ ਮੈਂ ਕਹਿੰਦਾ ਉਹਨੇ ਇੰਜ ਕਰਕੇ ਲੱਤ ਮਾਰੀ ਆ ਅੱਛਾ ਮੈਂ ਇੰਜ ਕਰਕੇ ਰੋਕੀ ਫੇਰ ਆ ਭਈ ਮੇਰੇ ਫੇਰ ਕੀ ਪਿੱਛੇ ਵਾਲਾ ਮਾਰਦਾ ਕਿੱਥੇ ਜਾ ਕੇ ਚੱਲ ਕੁੜੀਏ तुसी ऐसे काबल हो अपनी इज्जत मैं तेन खुद बचा के दसांगी कि इज्जत क्या बचाई दी है ਬਸ ਚੱਲ ਮੈਂ ਲੁੱਟਣਾ तुसी है ही इस काबल तुसी है खुसर खुसर ਓਏ ਇੱਜ਼ਤ ਨਾ ਬਚਾਈ ਭੁੱਖੀ ਮਰ ਜਾਏਗੀ ਨਹੀਂ ਹੁਣ ਉਹਦੀ ਇੱਜ਼ਤ ਅੱਗੇ ਪਿੱਛੇ ਨਹੀਂ ਹੋ ਸਕਦੀ ਲੋਹੇ ਦਾ ਕੱਛਾ ਬਣਾਉਣ ਲੱਗੀ ਉਹਨੂੰ। ਬਾਪ ਜੀ ਅਸੀਂ ਕੌਣ ਯਾਰ। ਔਰਤ ਆਪਣੇ ਘਰ ਵਾਲ ਨਹੀਂ ਢਾਕੋ ਤੇ ਆਪਣੀਆਂ ਨਹੀਂ ਸਭ ਦੀਆਂ ਉਧਰ ਯਾਰ ਕਿਹੜੀ ਔਰਤ ਕੌਣ ਹੈ ਹੈ ਉਧਰ ਜਾ ਕੀ ਬਣ ਗਿਆ ਇੱਧਰ ਹੀ ਜਾਣਾ ਮੈਂ ਚੌਧਰੀ ਸਾਹਿਬ ਇਹੀ ਘਰ ਹੈ ਬਿਲਕੁਲ ਕਿੱਥੇ ਚਲੇ ਗਏ ਹੋ ਜੀ ਤੇ ਇਹ ਉਹ ਘਰ ਏ ਜੀ ਜੀ ਤੇ ਤੂੰ ਸ਼ਾਦ ਨੂੰ ਵੇਖਿਆ ਅਰਸ਼ਾਦ ਨੂੰ ਮੈਂ ਨਹੀਂ ਵੇਖਿਆ ਚੌਧਰੀ ਸਾਹਿਬ ਇਹੀ ਤੇ ਮੇਰੇ ਕੋਲ ਗਲਤੀ ਹੋਈ ਓਏ 5 ਲੱਖ ਰੁਪਇਆ ਤੂੰ ਉਸ ਬੰਦੇ ਨੂੰ ਦੇਣ ਲੱਗਿਆ ਉਹਨੂੰ ਵੇਖਿਆ ਹੀ ਨਹੀਂ ਚੌਧਰੀ ਸਾਹਿਬ ਜਦੋਂ ਮੈਂ 5 ਲੱਖ ਦਿੱਤਾ ਹਾਂ। ਉੱਤੋਂ ਬੱਤੀ ਚਲੇ ਗਈ ਅੱਛਾ। ਉਹਨੇ ਮੇਰਾ ਮੂੰਹ ਥੱਲੇ ਕਰ ਦਿੱਤਾ ਫੇਰ ਮੈਨੂੰ ਆਪਣੇ ਮਜ਼ੇ ਦੀ ਪੈ ਗਈ ਉਹ ਤੇਰੇ ਮਜ਼ੇ ਨੇ ਮੇਰਾ 5 ਲੱਖ ਰੁਪਇਆ ਗਵਾਤਾ ਮੈਨੂੰ ਮਾਫ ਕਰ ਦੇ ਚੌਧਰੀ ਸਾਹਿਬ ਤੇ ਤੁਹਾਡਾ 5 ਲੱਖ ਰੁਪਇਆ ਮੇਰੇ ਜ਼ੇਨ ਦੇ ਵਿੱਚ ਇੱਕ ਆਈਡੀਆ ਹੈ ਉਹ ਕਿਵੇਂ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਸਾਡੀ ਫਿਲਮ ਸੁਪਰ ਹਿੱਟ ਹੋ ਗਈ ਅੱਛਾ। ਤੇ ਅਸੀਂ ਅਰਸ਼ਾਦ ਨੂੰ ਦੇਣਾ 5 ਲੱਖ ਰੁਪਇਆ ਇਨਾਮ ਇਨਾਮ ਦਾ ਸੁਣ ਕੇ ਉਹ ਆਪ ਦੱਸੇਗਾ ਕਿ ਮੈਂ ਅਰਸ਼ਾਦ ਵੈਰੀ ਗੁੱਡ ਸ਼ਾਬਾਸ਼ ਇਸ ਤਰ੍ਹਾਂ ਸੁਣ ਫੜ ਲਾ ਚੌਧਰੀ ਸਾਹਿਬ ਹਾਂ ਖਾਣਾ ਖਰਾਬ ਦੇ ਬੱਚੇ ਹਾਂਜੀ ਜੀ। ਪਤਾ ਨਹੀਂ ਮੈਂ ਤੇਰਾ ਮਾਲਕ ਆ ਪ੍ਰੋਡਿਊਸਰ ਜੀ ਜੀ ਮੈਨੂੰ ਪਤਾ ਹੈ ਜੇ ਤੂੰ ਦੱਸ ਕਿ ਫਿਰ ਤੂੰ ਇਹ ਜਿਹਾ ਕਿਉਂ ਕਰ ਰਿਹਾ ਹੈ ਚੌਧਰੀ ਸਾਹਿਬ ਬੜਾ ਅੰਬਲਾ ਨੇ ਇਹ ਘਰ ਵਾਲਿਓ ਬੜਾ ਕੌਣ ਹੈ ਇਹ ਘਰ ਵਾਲਿਓ ਹੈਲੋ ਇਹ ਕੌਣ ਆ ਅਬਦੁਲ ਜ਼ਰਾਫਾ ਵੇ ਮਰਨੇ ਆ ਚੌਧਰੀ ਸਾਹਿਬ ਨੇ ਪ੍ਰੋਡਿਊਸਰ ਨੇ ਇਹ ਤੂੰ ਰੱਖਿਆ ਹਾਂ ਉਹ ਦੀਰਿਆ ਬੱਚਿਆ ਉਹਦਾ ਕੱਦ ਵੇਖ ਨੇ ਤੇਰਾ ਪਿੱਤਾ ਫੇਵਣਾ ਹੀ ਆ ਉਹ ਵੇਖ ਉਹ ਕਿੱਡਾ ਦੂਸ਼ ਜਿਹਾ ਹੀ ਇਹੋ ਜਿਹਾ ਬੰਦਾ ਦੰਦਲ ਪੈਣ ਤੋਂ ਬਗੈਰ ਵੀ ਲੱਗਾ ਰਹਿੰਦਾ ਆ ਉਹ ਇਹਨੂੰ ਕਿੱਧਰ ਲੈ ਆਉਂਦਾ ਕੌਣ ਬਾਹਰ ਕੇ ਨਹੀਂ ਉਹ ਪ੍ਰੋਡਿਊਸਰ ਹੈ ਇੱਧਰ ਆਓ ਓਏ ਇੰਨੇ ਪੈਸੇ ਫੈਮਿਲੀ ਦੇ ਨਹੀਂ ਵੇਚਾ ਉਹ ਕੌਣ ਆ ਔਰ ਮੈਂ ਫਿਲਮ ਪ੍ਰੋਡਿਊਸਰ ਯੈਸ ਪ੍ਰੋਡਿਊਸਰ ਜਿਹੜੇ ਪਹਿਲਾ ਅਸੀਂ ਮਿਲਣਾ ਇਹ ਸ਼ਾਦ ਨੂੰ ਸ਼ਾਦ ਉਹਨੂੰ ਦੇਣਾ ਹੈ 5 ਲੱਖ ਰੁਪਇਆ ਨਾਮ ਉਹ ਕਹਿੰਦਾ ਮੇਰੀ ਫਿਲਮ ਹੋ ਗਈ ਹੈ ਕਾਮਯਾਬ ਅੱਛਾ ਮਗਰ ਇੱਕ ਪ੍ਰੋਬਲਮ ਹੈ ਕੀ ਮੈਂ ਸ਼ਾਦ ਨੂੰ ਵੇਖਿਆ ਨਹੀਂ ਨਾ ਨਹੀਂ ਵੇਖਿਆ ਅੱਛਾ ਸ਼ਾਮ ਨੂੰ ਨਹੀਂ ਵੇਖਿਆ ਤੁਸੀਂ ਬਿਲਕੁਲ ਨਹੀਂ ਓਏ ਚੱਲ ਕਰਮੂ ਓਏ ਪਿੰਡ ਵਾਲਾ ਮਕਾਨ ਵੀ ਪੱਕਾ ਹੋ ਜਾਣਾ ਤੇ ਭੈਣ ਵੀ ਵਿਆਹੀ ਜਾਣੀ ਬੋਲਦੇ ਚੂਰ ਤੇ ਬਾਲ ਖਾਤਾ ਉਸ ਲਈ ਗੱਲ ਇਹ ਹੈ ਕਿ ਅਸੀਂ ਕਦੀ ਕਮਰੇ 'ਚ ਬਾਹਰ
नहीं निकले गड्डी चो बाहर नहीं निकले हमेशा होटलों च बिजी रहीदा फिल्मां ही इंनियां चढ़ियां सिर दे उत्ते मुੱਠ ਵੱਜੀ पई जनाब ਇਹਦਾ ਮਤਲਬ ਕਿ अरशाद ਤੁਸੀਂ ਇਰਸ਼ਾਦ हाँ जी ਵਾਕਈ ਓਏ ਓਏ ਕੀ ਹੋਇਆ ਇੱਥੇ ਕੀ ਹੋਇਆ ਬਿਸਮਿਲ੍ਲਾ ਬਿਸਮਿਲ੍ਲਾ ਜੀ ਇਹ ਜੀ ਫਿਲਮ ਪ੍ਰੋਡਿਊਸਰ ਜੀ ਅੱਛਾ ਜੀ ਖੈਰ ਦਾ ਹੈ? ਜੀ ਜੀ ਖੈਰ ਨਾਲ ਹੀ ਐਕਚੁਅਲੀ ਅਸੀਂ ਮਿਲਣਾ ਹੈ ਇਰਸ਼ਾਦ ਨੂੰ ਉਹਨੂੰ ਦੇਣਾ 5 ਲੱਖ ਰੁਪਇਆ ਅੱਛਾ। ਮੇਰੀ ਫਿਲਮ ਹੋ ਗਈ ਕਾਮਯਾਬ ਤੇ- ਪਰ ਮਸਲਾ ਇੱਕ ਹੈ ਕੀ ਮਸਲਾ ਉਹ ਇਹ ਵੇ ਕਿ ਇਰਸ਼ਾਦ ਨੂੰ ਅਸੀਂ ਵੇਖਿਆ ਨਹੀਂ ਅਰਸ਼ਾਦ ਨੂੰ ਮਿਲੇ ਨਹੀਂ 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 ਦੇਖਿਆ ਉਹਨੇ ਤੇ ਪੈਸੇ ਦੇਣਾ ਉਹਨੂੰ? 5 ਲੱਖ ਦੇਣਾ ਜੀ ਮੈਂ ਯਾਰ ਕਾਲ ਹਾਂ ਤੁਸੀਂ ਆ ਤੁਸੀਂ ਆ ਤੁਸੀਂ ਆ ਤੁਸੀਂ ਨੀਵਾ ਚੌਧਰੀ ਸਾਹਿਬ ਉਹ ਪਿਛਲੇ ਬੰਦੇ ਨਜ਼ਰ ਆ ਰਹੇ ਨੇ ਨਹੀਂ ਆ ਦੂਰਬੀਨ ਚ ਵੇਖੋ ਜੇ ਫੇਰ ਵੀ ਨਜ਼ਰ ਨਾ ਆਉਣ ਤੇ ਲੈਂਸ ਘੁਮਾ ਲਈਓ ਉਹ ਨਾਨਕ ਸਾਹਿਬ ਸਾਲਿਓ ਜੇ ਬੰਦਾ ਹੀ ਨਹੀਂ ਹੈ ਨਜ਼ਰ ਕਿਵੇਂ ਆਉਣ ਮਰਨੇ ਕਿੱਥੇ ਚਲ ਗਿਆ 5 ਲੱਖ ਰੁਪਇਆ ਮੇਰਾ ਚਲ ਗਿਆ ਨਾ अस्सलाम वालेकुम जी ਜੀ ਵਾਲੇਕੁਮ ਸਲਾਮ ये मसला जनाब ਇਹ ਸਰ ਅਸੀਂ ਅਰਸ਼ਾਦ ਨੂੰ ਮਿਲਣਾ ਹੈ ਉਹਨੂੰ 5 ਲੱਖ ਰੁਪਇਆ ਦੇਣਾ ਹੈ अरशाद ਨੂੰ ਪਹਿਲਾਂ ਵੇਖਿਆ ਤੁਸੀਂ ਨਹੀਂ ਨਹੀਂ ਯਾਰ ਅਰਸ਼ਾਦ ਵੇਖਿਆ ਮੈਂ ਉਹਦਾ 10 ਲੱਖ ਦੇਣਾ ਭਾਈ ਤੁਹਾਡੇ ਤੋਂ ਅਰਸ਼ਾਦ ਕਰ ਹੈ ਹਾਂਜੀ ਆਪਣਾ 5 ਬਚਾ ਇਹਦਾ 10 ਹਾਂ ਲੋ ਇਹ ਤੁਸੀਂ ਅਰਸ਼ਾਦ ਨੂੰ ਵੇਖਿਆ ਨਹੀਂ ਨਹੀਂ ਹੋ ਟੂ ਮਚ ਯਾਰ ਇਹ ਵਾਕਈ ਵੇਖਿਆ ਨਹੀਂ ਅਰਸ਼ਾਦ ਮਾਇਆ ਸਿੱਧਾ ਹੋਤੇ ਨਹੀਂ ਭੈਣ ਨੇ ਖੋਤੀ ਰਿਆ ਬੱਚਿਆ ਚੌੜੇ ਪਾਲ ਨੇ ਆਉਂਦੇ ਹੀ ਤੂੰ ਸਾਥ ਯਾਦ ਅੱਛਾ ਮੈਂ ਤੁਹਾਨੂੰ ਵੇਖ ਲਿਆ ਤੁਸੀਂ ਜ਼ਿਆਦਤੀ ਕਰ ਰਹੇ ਹੋ ਅਗਰ ਤੁਸੀਂ ਅਰਸ਼ਾਦ ਦਾ 5 ਲੱਖ ਦੇਣਾ ਮੈਨੂੰ ਵਿੱਚੋਂ ਪੈਸੇ ਦਿਓ ਮੈਂ ਅਰਸ਼ਾਦ ਫੜਵਾ ਦੇਣਾ ਓਕੇ ਚਲੋ ਅਸੀਂ ਦਿੰਨੇ ਆ 2 ਲੱਖ ਰੁਪਇਆ ਠੀਕ ਹੋ ਹੈ ਆ ਲਓ ਸਾਰੇ ਰੱਖੋ 100 ਅਸਲੀ ਦਿਓ ਉਹ ਡਰਾਮੇ ਤੋਂ ਬਾਅਦ ਕੋਈ ਗੱਲ ਨਹੀਂ ਠੀਕ ਹੈ ਹਾਂ ਠੀਕ ਹੈ ਬੁਲਾਓ ਉਹਨੂੰ। ਅਰਸ਼ਾਦ 2 ਲੱਖ ਮੇਰਾ 2 ਲੱਖ ਮੇਰਾ। ਠੀਕ ਹੈ ਸ਼ਾਦੂ ਓਏ ਓਏ ਸ਼ਾਦੂ ਤਾਰਾ ਓ ਵੀਰਿਆ ਓਏ ਦੇਖੋ ਪ੍ਰੋਡਿਊਸਰ ਜਿਨ੍ਹਾਂ ਨੇ ਤੁਸੀਂ ਕਮਰਸ਼ੀਅਲ ਬਣਾਈ ਅੱਛਾ ਅੱਛਾ ਜਰਾ ਹੈ ਉਹ ਵੀ ਤੈਨੂੰ ਲੱਭ ਰਹੇ ਸੀ ਅੱਛਾ ਮੇਰੀ ਗੱਲ ਉਹ ਕਿੱਥੇ ਗਾਇਬ ਹੋ ਗਿਆ ਤੂੰ ਫੜਾ ਦੇ ਓਏ। 2 ਲੱਖ ਫੜਾ ਦੇ ਉਹ ਕਿੱਥੇ ਓ ਮੇਰੀ ਗੱਲ ਤੋਂ ਸੁਣੋ ਬਜ਼ੁਰਗੋ ਆ ਲਿਆ ਚਾਚਾ ਜੀ ਗੱਲ ਤੈਨੂੰ ਤੂੰ ਅਰਸ਼ਾਦ ਹਾਂਜੀ ਤੈਨੂੰ ਕਿਹਾ ਸੀਗਾ ਕਿ ਅੱਖ ਚ ਪਾਉਣ ਲਈ ਟਿਊਬ ਦੀ ਫਿਲਮ ਬਣਾ ਤੂੰ ਸਾਲਿਆ ਨਹਿਰ ਚ ਨਹਾਉਣ ਵਾਲੀ ਟਿਊਬ ਦੀ ਬਣਾਤੀ ਫੈਸਲ ਭਾਜੀ ਤੁਸੀਂ ਪੈਸੇ ਬਹੁਤ ਘੱਟ ਦਿੱਤੇ ਸਨ ਨਾਲੇ ਕੁੜੀ ਉਦੋਂ ਰੇਂਜ ਨਹੀਂ ਸੀ ਹੋ ਰਹੀ ਕੋਈ ਅੱਛੀ ਕੁੜੀ ਅੱਛਾ ਹਾਂ ਕੋ ਮਸ਼ਹੂਰ ਕੁੜੀ ਆ ਹੀ ਨਹੀਂ ਸੀ ਰਹੀ ਉਦੋਂ ਕੁੜੀ ਤਾਂ ਮੈਂ ਤਾਂ ਫੇਲ ਹੋਇਆ ਹਾਂ ਤੂੰ ਮੱਚ ਜਾ ਹੁਣ ਤਬਾਉਣ ਦੀ ਕੋਈ ਲੋੜ ਨਹੀਂ ਅੱਛਾ ਜੀ ਮੈਂ ਕੁੜੀ ਮੈਂ ਲੈ ਕੇ ਆਵਾਂਗਾ ਚਲੋ ਵਾਹ ਉਹ ਕਰਵਾ ਨਹੀਂ ਓਏ ਚਾਲ ਤੋਂ ਉਹ ਨਹੀਂ ਭਾਬੀ ਆ ਰਹੇ ਨੇ ਭਾਬੀ ਓਏ ਉਹ ਨਹੀਂ ਯਾਰ ਭਾਬੀ ਕਮਰਸ਼ੀਅਲ ਕਰਨਗੇ ਉਹ ਫਿਲਮ ਸਟੂਡੀਓ ਤੋਂ ਲੈ ਕੇ ਆਉਣਾ ਮੈਂ ਅੱਛਾ ਅੱਛਾ ਮਾਡਲ ਇੱਕ ਪੈਸਾ ਮੈਂ ਲਾਵਾਂਗਾ ਪੈਸੇ ਲਾਉਣੇ ਕਿ ਬਰਾਣਾ ਲੋ ਸਾਡੀ ਭਰਜਾਈ ਤੇ ਪੈਸਾ ਉਹ ਲਾਏਗਾ ਕਮਰਸ਼ੀਅਲ ਫਿਲਮ ਤੇ ਅੱਧਾ ਪੈਸੇ ਮੇਰੇ ਅੱਧਾ ਤੇ ਪੈਸੇ ਲੱਗਣਗੇ ਤੇਲ ਵੀ ਮੇਰਾ ਲੱਗੇਗਾ ਤੇ ਭਾਬੀ ਭਾਜੀ ਦੇ। ਇਹ ਚਨੂਨਾ ਤੁਹਾਡਾ ਭਾਜੀ ਲੈ ਆ ਓਏ ਆ ਚੌਧਰੀ ਆ ਮਲਵੇ ਵਾਲਾ ਟਰੱਕ ਉਹ ਕਿੱਦਾਂ ਦਾ ਖੋਂਬੜਾ ਚੌਧਰੀ ਆ ਕਿੱਥੋਂ ਲੱਭਿਆ ਉਹ ਸਾਲਿਆ ਐਨਕ ਤੇ ਲਾ ਬੱਚੀ ਲਾ ਲੈ ਕੇ ਆਇਆ ਬੱਚੀ ਬੱਚੀ ਹਾਂ ਉਹ ਕਿਸੇ ਕੋਲੋਂ ਨਹੀਂ ਬਚੀ ਤੈਨੂੰ ਪਤਾ ਨਹੀਂ ਕਿੱਡੀ ਸੋਹਣੀ ਐਡੀ ਮੋਟੀ ਅੱਖ ਅੱਛਾ ਪਤਲਾ ਜਿਹਾ ਨੱਕ ਓਏ ਲੰਬੇ ਲੰਬੇ ਵਾਲ ਕਿੱਥੋਂ ਦੇ ਆ ਜਿਹੜੇ ਆ ਆਹ ਓਏ ਹੱਸੋ ਖੇਡੋ ਹਾਏ ਓਏ ਹਾਂ ਬੱਚੀ ਤੇਰੀ ਆਹ ਉਹ ਸ਼ਕਲ ਤੇਰੀ ਕੁਛ ਵੀ ਨਹੀਂ ਰਿਜ਼ਲਟ ਕਿੱਡਾ ਸੋਹਣਾ ਤੇਰਾ ਹੈ
ये बदतमीज ਉਹ ਕਹਿੰਦੇ ਆ ਮੇਰੀ ਬੱਚੀ ਉਹ ਵੇਖ ਤੇ ਉਹ ਮੇਰੀ ਇਹ ਸਾਲਿਆ ਉਹ ਐਨਕ ਦੇ ਲਾਲਾ ਸਾਲਿਆ ਡਰਾਮੇ ਚ ਨੇਰੀ ਚੱਲਣ ਦੇ ਬੇਟਾ ਤੂੰ ਕੱਲਾ ਹੀ ਲੱਗਦਾ ਡਰਾਮਾ ਵੈਲਡ ਕਰਨਾ ਆ ਵੇ ਮਰਦਿਆਂ ਪੀਸ ਤੇ ਵੇਖ ਓਏ ਪੀਸ ਤੇ ਮੇਰਾ ਦੰਦੀ ਵੱਢਣ ਨੂੰ ਦਿਲ ਕਰ ਕੀ ਨਾਮ ਹੈ ਜੀ ਮੈਡਮ ਜਨਾਬ माय नेम इज सोनिया ਸੋਨੀਆ यस ਸੋਨੀਆ ਦੇ ਨਖਰੇ ਸੋਹਣੇ ਲੱਗਦੇ ਮੈਨੂੰ ਸੋਨੀਆ ਦੇ ਨਖਰੇ ਸੋਹਣੇ ਲੱਗਦੇ ਉਹ ਕਹਿੰਦੀ ਆਓ ਪਾਓ ਨਾ ਹੋ ਜਾਓ ਇਹ ਗਾਣਾ ਸੁਣਿਆ ਮੈਡਮ ਮੈਂ तो सुने हैं ਇਹ ਤੁਹਾਨੂੰ ਪਤਾ ਨਹੀਂ ਬਹੁਤ ਵੱਡਾ ਗੁਲੂਕਾਰ ਹੈ ਇਹ ਕੀ ਦੀ ਸਾਰੀ ਫੈਮਿਲੀ ਗੁਲੂਕਾਰ ਹੈ ਵਾਹ। ਇਹਦੀ ਕੱਲ ਭੈਣ ਮਕਾਨ ਦੀ ਛੱਤ ਉੱਤੇ ਜਾ ਕੇ ਗਾ ਰਹੀ ਸੀ ਕੀ? ਉਹ ਜਾਂਦਾ ਜੇ ਟੁਰੇ ਅੱਜ ਦੇ ਕੋਹਨੇ ਟੁਰਿਆ ਨਹੀਂ ਜਾਂਦਾ ਹੈ ਮੁੜ ਕੇ ਵੀ ਨਹੀਂ ਤੱਕਦਾ ਜਿਹੜਾ ਰਹਿੰਦਾ ਸੀ ਲੈ ਕੇ ਹੁਣ ਮੁਕਰ ਗਿਆ ਜੇ ਪੈਸੇ ਵੀ ਨਹੀਂ ਦੇਣ ਦਿਆ ਜੇ ਸਈਓ ਨਹੀਂ ਮੇਰੇ ਮੱਲੇ ਦਾ ਸੂਫੀ ਓਏ ਸੂਫੀ ਦਾ ਨਾਮ ਨਹੀਂ ਲੈਣਾ ਕਿਉਂ सूफी सूप नाम है इतमाद का तसे भी कट चक भी होती ਆ तेनू किंज पता इस गल दा मैं क्या तुम फिल्म ही काम कर दे ते होर घरां च करनी वा साले फिल्मां च कर ਡਾਇਰੈਕਟਰ ਸਾਹਿਬ ਕਿੱਥੇ ਨੇ मैं क्या भैया हाय सोनिया आ गई यस छुटो फिल्म आगे अंदर खाना छुटो कुछ चीज़ा छुटो चाहे खान पीन बहुत अच्छे माशाल्लाह ਤੁਸੀਂ ਆ ਗਏ यस ਮਾਸ਼ਾਅੱਲਾ ਪਹਿਲਾ ਐਡ ਅਸੀਂ ਦੇਖਿਆ ਤੁਹਾਡਾ ਅੱਛਾ। ਬਹੁਤ ਪਿਆਰਾ ਐਡ ਸੀ ਤੁਹਾਡਾ मैं ਤੁਹਾਡੀ ਸਾਬਣ ਵਾਲੀ ਮਸ਼ਹੂਰੀ ਦੇਖੀ ਜੀ अच्छा ਇੰਨੀ ਝੱਗ ਤੁਸੀਂ ਇੱਥੇ ਬਣਾਈ ਮੈਂ 1.5 ਘੰਟਾ ਟੀਵੀ ਅੱਗੇ ਬੈਠਾ ਰਿਹਾ ਮੈਂ ਕਿਹਾ ਕਦੀ ਤਾਂ ਝੱਗ ਥੱਲੇ ਹੋਏਗੀ ਬੜਾ ਮਜ਼ਾ ਆਇਆ ਜੀ ਓਏ ਔਰਤਾਂ ਹੀ ਲਈ ਆਉਂਦੇ ਹੋ ਰੋਟੀ ਵੀ ਮੰਗਾ ਲਓ ਖੋਤੀ ਦਿਓ ਬੱਚੇ हाय ਕਿੱਥੇ ਉਹ ਦੋ ਮੈਚ ਲਗਾਤਾਰ ਹਰਨ ਵਾਲੇ ਹੋ ਕੈਚ ਛੱਡੀ ਜਾਂਦੇ ਹੋ 200 ਨਹੀਂ ਛੱਡਦੇ ਹੈ ਹੋਰ ਸੁਣਾ ਮੈਂ ਲੈ ਕੇ ਆਇਆ ਤੂੰ ਹੀ ਲਿਆਉਣੀ ਸੀ ਪਹਿਲਾਂ ਵੀ ਤੂੰ ਹੀ ਲਿਆਉਣਾ ਅੱਜ ਕੋਈ ਨਵੀਂ ਗੱਲ ਨਹੀਂ ਹੈਗਾ ਤੂੰ ਬੜਾ ਕਮਰਸ਼ੀਅਲ ਦੱਲਾ ਹੈ ਓਏ ਐਸਾ ਜ਼ਾਲਮ ਦੱਲਾ ਗਲੀ ਚ ਕੁੱਤਾ ਭੌਂਕਦੇ ਆ ਉਹਨੂੰ ਕਹਿੰਦੇ 100 ਦੇ ਤੈਨੂੰ ਕੁੱਤੀ ਲਿਆ ਕੇ ਦਾ ਐਸਾ ਜ਼ਾਲਮ ਦੱਲਾ ਜਾਨਵਰਾਂ ਦਾ ਦੱਲਾ ਕਾਤੀ ਨਹੀਂ ਸਾਲੇ ਦਾ ਜਿੰਨੀ ਦੀ ਉਮਰ ਹੋ ਗਈ ਹੁਣ ਦੱਲਾ ਨਹੀਂ ਰਿਹਾ ਭਾਜੀ ਕਿਉਂ? ਇਹ ਦਗੜ ਦੱਲਾ ਹੋ ਗਿਆ ਸਾਲੇ ਸਾਲੇ ਦਾ ਤੋਂ 2 ਕਦਮ ਅੱਗੇ ਚਲਾ ਗਿਆ ਨਾ ਯਾਰ ਇੰਜ ਉਹਦਾ ਦਿਲ ਦੁਖਦਾ ਤੁਸੀਂ ਨਾ ਉਹਨੂੰ ਇੰਜੋਏ ਸੁਪਰਵਾਈਜ਼ਰ ਕਹਿ ਲਿਆ ਕਰੋ ਅੱਲਾ ਮਾਫੀ ਦੇਵੇ ਕਾਦੀ ਇਨਸਾਨੀਅਤ ਤੋਂ ਬਾਹਰ ਓਏ ਸਾਲੇ ਨੇ ਅੰਗੜਾਈ ਲੈਣ ਲੱਗਾ ਮਰਨ ਲੱਗਾ ਸੀ ओ किवें ਗਲੀ ਚ ਕਰਦਾ ਓਏ ਤੇ ਉੱਤੇ ਤਾਰਾਂ ਨੂੰ ਹੱਥ ਲਾ ਲੈ ਐ ਕੁੜੀ ਕੌਣ ਹੈ ਜੀ ਮੇਰੀ ਬੱਚੀ ਹੈ ਮਾਡਲ ਅੱਛਾ ਅੱਛਾ। ਤੇਰੀ ਬੱਚੀ ਹੈ ਕਸਮ ਖਾ ਬਚੀ ਕਿ ਨਹੀਂ ਬਚੀ ਇਹ ਮੈਨੂੰ ਵੀ ਨਹੀਂ ਪਤਾ ਝੂਠ ਹੈ ਲੋ ਜੀ ਤੁਸੀਂ ਮਸ਼ਹੂਰੀਆਂ ਬਣਾਉਂਦੇ ਹੋ ਜੀ ਜੀ ਮਸ਼ਹੂਰੀਆਂ ਕਰਦੇ ਅੱਛਾ ਜੀ ਐਡ ਪਬਲਿਸਿਟੀ ਐਡ ਤੁਸੀਂ ऐड कराना चाह रहे हो ਤੈਨੂੰ ਐਡ ਹੋਈ ਪਰ ਲੈ ਜਾਓ ਇਹਨੂੰ ਤੇ ਉਹ ਹੋਰ ਹੁੰਦੀ ਓਏ मशहूरी दी गल ਆ कर ਕਿਆ ਲੋ ਜੀ ਮੇਰਾ ਇੱਕ ਬੇਲੀ ਆ अच्छा ਚੋਰੀ ਨਵਾਰ चौधरी नवाज ਹਾਂਜੀ ਹਾਂਜੀ। ਤੇ ਉਹਨੇ ਨਾ ਗੰਨੇ ਬੀਜ ਲਏ ਆ ਕੋਈ 23 ਕਿੱਲੇ ਕਮਾਲ 23 ਕਿੱਲੇ ਹਾਂਜੀ ਤੇ ਤੁਸੀਂ ਨਾ ਕਮਾਲ ਦੀ ਮਸ਼ਹੂਰੀ ਦੇਣੀ ਮਾਦੀ ਕਿਹੜੀ ਮਸ਼ਹੂਰੀ ਹੁੰਦੀ ਹੈ ਨਾਲ ਭਾਈ ਫਿਆਲ ਦੀ ਵੀ ਦੇਈ ਹੈ ਠੀਕ ਹੈ ਆ 2-4 ਗੰਨੇ ਉਹਦੇ ਵੀ ਪਾ ਲਾ ਵਿੱਚ ਠੀਕ ਹੈ ਤੇ ਮੈਂ ਗੰਨਾ ਮੈਨੂੰ ਪਹਿਲਾਂ ਹੀ ਕਿਸੇ ਦਾ ਲੱਗਦਾ ਰੰਗ ਦੇ ਹਿਸਾਬ ਨਾਲ ਤੇਰੇ ਨਾਲ ਮਿਲਣ ਨਹੀਂ ਤੇਰਾ ਪਤਾ ਨਹੀਂ ਕਿਹਦਾ ਫੜੀ ਫਿਰਦਾ ਹਾਂ ਉਹ ਕਿਸੇ ਦਾ ਸੀ ਨਾ ਹਾਂ ਲਿਓ ਤੁਸੀਂ ਆਣਾ ਜੀ ਜੀ ਮਸ਼ਹੂਰੀ ਦੱਸੋ ਕਿਵੇਂ ਕਰਾਓ ਤੁਸੀਂ ਕਰਾਓ ਜੀ ਦੱਸੋ ਦੇਖੋ, ad ਸ਼ੁਰੂ ਕਰਨ ਤੋਂ ਆਈਡੀਆ ਹੋਣਾ ਚਾਹੀਦਾ ਨਾ ਤੁਹਾਡਾ ਕਿ ਕਿਸ ਕਿਸਮ ਦੇ ਹੋਣੇ ਚਾਹੀਦੇ ਪਿੱਛੋ ਹਾਂਜੀ। ਤੁਸੀਂ ਆ ਗੰਨਾ ਬਣਨਾ ਜੀ ਹਾਂ ਤੁਸੀਂ ਕਹਿੰਦਾ ਮੋਟਾ ਤੇ ਲੰਮਾ ਨਵਾਜ਼ ਦਾ ਕੰਮ ਸ਼ਬੀਰ ਦਾ ਬਾਅਦ ਚ ਪਾਵਾਂਗੇ ਠਹਿਰ ਕੇ ਪਹਿਲਾਂ ਕਿੰਨੇ ਪੈਸੇ ਲਾਓਗੇ ਨਵਾਜ਼ ਦਾ ਮੰਨ ਜਾਣਾ ਫਿਰ ਸ਼ਬੀਰ ਲੈ ਆਵਾਂਗੇ ਇੰਨਾ ਟਾਈਮ ਨਹੀਂ ਹੈ ਇਹ ਕਿੰਨੇ ਪੈਸੇ ਲਾਓਗੇ ਜੀ ਤੁਸੀਂ ਤਾਂ ਸੁੱਕ ਗਿਆ ਮੈਂ ਕਿਹਾ ਜੀ ਕਿੰਨੇ ਪੈਸੇ ਲਾਓਗੇ 2 ਲੱਖ ਰੁਪਇਆ 2 ਲੱਖ ਕੋਈ ਨਹੀਂ 25 ਮਿੰਟ ਡਨ ਹੋ ਗਿਆ ਜੀ ਉਸ ਤੋਂ ਪਹਿਲੇ ਐਡਵਾਂਸ ਵੀ ਤੁਸੀਂ ਏਦਾਂ ਕਰੋ ਸਟਾਰ 112 ਲਾਓ ਤੁਹਾਨੂੰ ਬੰਦ ਹੋ ਜਾਣਾ ਇਹ ਦੂਜੀ ਵਾਲੀ ਬਣਾਓ 60 ਹੋ ਜਾਣੇ ਹਾਂ ਸਾਨੂੰ ਸਾਰਾ ਹੀ ਪਤਾ ਜੀ ਠੀਕ ਆ ਸੋਹਣੀ ਕਰਾਉਣਾ ਨਹੀਂ ਪੈਣਾ ਆ ਜੀ ਅੱਗੇ ਨਾ ਬੜਿਆ ਮੋਟਾ ਤੇ ਲੰਮਾ ਨਵਾਜ਼ ਦਾ ਕੰਮ ਆਓ ਵਾਹ ਅੱਛਾ ਉਹਨੇ ਬੂਠਾ ਰੱਖਿਆ ਕਿ ਰੋ ਨਾ ਆ ਜੇ ਬਾਹਰ ਮੈਂ ਸਾਰੇ ਕਿਹਾ ਰੋ ਆ ਜੇ ਮੈਨੂੰ ਇਹ ਡਰ ਆ ਤੂੰ ਤੋਂ ਪੀ ਨਾ ਜਾਵੇਂ ਸਾਰੇ ਗੈਸੀ ਗੰਨਾ ਪਹਿਲੀ ਵਾਰੀ ਵੇਖਿਆ ਉੱਤੇ ਹੱਥ ਰੱਖਿਆ ਮਰਨੇ ਆ ਕੂਠਾ ਇਸ ਕਰੋ ਰੱਖਿਆ ਕਿ ਗੰਨੇ ਦੀ ਪਚਕਾਰੀ ਮੂੰਹ ਤੇ ਨਾ ਵੱਜੇ
चपकारी ओए चपकारी जी आओ जी आओ जाओ मोटा ते लम्मा नवाज दे मोटा ते लम्मा नवाज तक नहीं 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 ए लहर बनाओ अब मोटा ते लम्मा नवाज तक ए थोड़ा को ना फेस एक्सप्रेशन भी दियो ना अच्छा वो कहंदे ने चेहरे चेहरे मुबारक ते हैं गन्ने दा मुस्कान आ कर से हम हां तरसी जिवें साल पूरा ਤੁਹਾਨੂੰ ਗੰਨਾ ਨਹੀਂ ਲੱਭਾ ਠੀਕ ਹੈ ਜੀ 2 ਸਾਲਾ ਕਮਾਦ ਮਿਲਿਆ ਤੁਹਾਨੂੰ 2 ਸਾਲਾ ਮੋਢਾ ਕਮਾਦ ਮੋਢਾ ਕਮਾਦ ਮਿਲਿਆ ਫਿਰ यानी एक कोरोने तो बहुत ही बाद अलग करना ਆਓ ਇੰਜ ਫੜ ਕੇ ਤੁਸੀਂ ਇੰਜ ਹੋਣਾ ਟੀਵੀ ਚੋਂ ਇੰਜ ਨਹੀਂ ਬਾਹਰ ਆਵੇਂ ਤੂੰ साले जिड्डा गन्ना वा ने इन्हीं नहीं बाहर होना ਆਓ ਜੀ स्टार्ट साउंड कैमरा एक्शन मोटा ते लम्मा ਨਹੀਂ ਇਹ ਲੰਮਾ ਨਹੀਂ ਇਹ ਤੁਸੀਂ ਪਤਲਾ ਕਰ ਦੇਣਾ ਹੋਰ ਗੰਨੇ ਦੀ ਭੈਣ ਕਰ ਲੈਣੀ ਟਿਸ਼ੂ ਲੈ ਕੇ ਨਾ ਪਹਿਲਾਂ ਇਹ ਟਿਸ਼ੂ ਹੈ ਨਾ ਤੁਹਾਡਾ ਪਹਿਲਾਂ ਗੰਨਾ ਸਾਫ਼ ਕਰੋਗੇ ਅੱਜ ਕਰ ਦਿਮਾਗ की लारा वगदियां गन्ने दी ਯਾਰ ਤੁਹਾਨੂੰ ਨਹੀਂ ਨਾ ਪਤਾ ਤੁਸੀਂ ਗੰਨੇ ਚੂਪਦੇ ਕਦੀ ਵੇਖਿਆ ਹੋਣਾ ਅਮਰੀਕਾ ਦੇ ਗੰਨੇ ਕਿੱਡੇ ਵਧੀਆ ਹੁੰਦੇ ਆ ਉਹ ਪਹਿਲਾਂ ਇੰਜ ਕਰਦੇ ਤੇਰੀ ਜ਼ਬਾਨ ਦੱਸਦੀ ਆ ਗੰਨਾ ਤੂੰ ਸਾਫ਼ ਕਰਕੇ ਹੀ ਚੁੱਕਣਾ ਮੋਟਾ ਤੇ ਲੰਮਾ ਨਵਾਜ਼ ਦਾ ਗੰਨਾ हाँ जी मोटा ते लम्मा नवाज तक ना ਗੰਨਾ ਲੈਣਾ ਨਹੀਂ ਤੁਸੀਂ ਸੀਨ ਬਦਲੋ ਜੀ तू हाथ हथियात ना मैं नहीं बस देखना हथियात ना हाथ रखो ना गन्ने ते हर बंदे नु अपने गन्ने दी पै गई जो ऐसा बुरी गल है ना ਪਾਗਲ ਹੋ ਗਏ। ਚਲੋ ਤੁਸੀਂ ਇੰਜ ਕਰੋ ਨਵਾਜ਼ ਜਿਹੜਾ ਨਾ ਉਹ ਬਾਥਰੂਮ 'ਚ ਨਹਾ ਰਿਹਾ चलो शबीर नवा ਚਲ ਸ਼ਬੀਰ ਤੁਸੀਂ ਕਿਹਾ ਪਹਿਲਾਂ ਇੱਕ ਵਾਰੀ ਕਹਿਣਾ ਮੋਟਾ ਤੇ ਲੰਮਾ ਸ਼ਬੀਰ ਦਾ ਕਹਿਣਾ और भाजी दसो किसी ने कमाल बीजिया ਅੱਛਾ ਗੱਲ ਸੁਣੋ ਮਸ਼ਹੂਰੀ ਤੇ ਆਪਾਂ ਬਣਾ ਉਹਦੀਆਂ ਐਨਕਾਂ ਲਾ ਲਓ ਭਾਵੇਂ ਵਿੱਚ ਸੁੱਤਾ ਹੋਵੇ ਸਾਲਾ आ जागर दे सारे जागर दे ਜੀ अच्छा शबीर ना आ रहा ਸ਼ਬੀਰ ਬਾਥਰੂਮ 'ਚ ਨਹਾ ਰਿਹਾ ਅੱਛਾ ਗੰਨਾ ਫੜਿਆ ਨਹੀਂ ਉਹਨੇ ओके हुन नवाज आ शबीर आ ਸ਼ਬੀਰ ਭਾਜੀ ਦੀ ਫਰਮਾਇਸ਼ ਹੈ ਨਾ अच्छा ਸ਼ਬੀਰ ਠੀਕ ਹੈ ਜੀ। ਸ਼ਬੀਰ ਨਹਾ ਰਿਹਾ ਅੱਛਾ ਧੋਤੀ ਵਾਲੀ ਆਈ ਤਾਂ ਨਾਂ ਬਦਲ ਲਿਆ ਗੰਨੇ ਦਾ ਹੁੰਦੇ ਗੰਨਾ ਖੋਰੇ ਤੇ ਚੱਲਾ ਬਾਥਰੂਮ ਦੀ ਛੱਤ ਨਹੀਂ ਹੈਗੀ ਅੱਛਾ ਮੈਡਮ ਜੀ जी ਬਾਤ ਦੀ ਛੱਤ ਨਹੀਂ ਹੈਗੀ ਉੱਥੋਂ ਨੰਗਾ ਬਿਲਕੁਲ ਬਾਥਰੂਮ ठीक है ਤੁਹਾਡੀ ਛੱਤ ਨਾਲ ਹੀ ਤੁਸੀਂ ਅਚਾਨਕ ਪੌੜੀਆਂ ਤੇ ਚੜੇ ਹੋ ਤੁਹਾਡੀ ਜਿਹੜੀ ਨਾ ਸ਼ਬੀਰ ਤੇ ਨਜ਼ਰ ਪਈ ਹੈ, ਤੁਸੀਂ ਉੱਥੇ ਖਲੋ ਕੇ ਆਏ ਮੋਟਾ ਤੇ ਲੰਮਾ ਸ਼ਬੀਰ ਦਾ ਗੰਨਾ ਕਿਉਂਕਿ ਜਿੱਥੇ ਨਹਾਉਂਦਾ ਪਿਆ ਨਾ ਗੰਨਾ ਨਾਲ ਹੀ ਆ अच्छा ਹਾਂ ਇਹਨੇ ਗੰਨੇ ਦੇ ਅੱਗੇ ਸਾਬਣ ਸੂਬਣ ਲਾਇਆ ਵਾ ਤੇ ਗੰਨਾ ਤੇ ਉਤਰੇ ਦੀ ਫੇਰ ਹੁੰਦਿਆ ਹੈ ਗੰਨਾ ਹੈ ਸ਼ਬੀਰ ਤੇ ਉਹਦਾ ਗੰਨਾ ਅੱਛਾ ਬਾਕੀ ਛੱਡ ਤੂੰ ਸ਼ਬੀਰ ਦਾ ਗੰਨਾ ਕਿੰਜ ਫਿਰਿਆ ਤੈਨੂੰ ਹੈ ਆਓ ਜੀ ਇਹਨੂੰ ਛੱਡ ਕੇ ਸਿਰਫ ਵੇਖ ਕੇ ਕਹਿਣਾ ਮੋਟਾ ਤੇ ਲੰਮਾ ਸ਼ਬੀਰ ਦਾ अचानक आई ना उत्ते छत ओके तो वाशरूम च नहा रहा छत ने ते वेड़े च बैठा ਉਹ ਯਾਰ ਨਹੀਂ ਵਿਹੜੇ 'ਚ ਬੈਠਾ ਅੰਮੀ ਸਾਹਮਣੇ ਨਾ ਹੁੰਦੇ ਮੋਤੀ ਦੇ ਬੱਚਿਆ ਬਾਥਰੂਮ ਦੀ ਛੱਤ ਨਹੀਂ ਹੈਗੀ ਅਚਾਨਕ ਛੱਤ ਤੋਂ ਨਜ਼ਰ ਪਈ ਹੈ ਅੱਛਾ। ਅੱਜ ਮੈਂ ਪਿੰਡਾਂ ਸਮਾਂ ਜਾਣੇ ਇਹਨੂੰ ਵਰਗੀ ਅਗਵਾਨੀਆਂ ਨੂੰ ਕੀ ਹੋਇਆ ਇੰਜ ਕਰ ਆ ਕਿਸੇ ਦੇ ਦੋ ਸੋਹਣੀ ਆ ਤਾਂ ਕਰਾਉਣ ਲੱਗਾ ਨਹੀਂ ਤੇ ਇਹ ਗੰਨੇ ਦੀ ਮਸ਼ਹੂਰੀ ਘਰੋਂ ਹੀ ਕਰਾਉਣ ਲੱਗਾ ਸੀ ਪਹਿਲਾਂ ਹਾਂ ਲੇਕਿਨ ਉਹ ਗਲਤ ਕਹਿੰਦੀਆਂ ਸੀ ਉਹ ਕਹਿੰਦੇ ਸੀ ਲੰਮਾ ਤੇ ਤੜਮਾ ਸ਼ਬੀਰ बल्कि एक दिन सुता सी कहंदी शबीर दी गंडेरी ਕਿੰਨੀ ਵਾਰੀ छोटी ते फिक्की शबीर दी गंडेरी स्टार्ट साउंड कैमरा एक्शन ਇੱਕ ਮਿੰਟ ਤੁਹਾਡੇ ਜਨਾਜ਼ੇ ਦਾ ਐਲਾਨ ਕਰਾ ਦੀ सारे साल आने हैं अबे ਹਾਲ ਹੈ ਮੌਲਾ ਇਦਾਂ ਦਾ ਬੰਦਾ ਨਹਾਉਂਦਾ ਹੋਵੇ ਇਹਨਾਂ ਖੁਰੇ ਚੋਂ ਬਾਹਰ ਹੁੰਦਾ ਆਹ ਕਾਂਤੀ ਗੈਰ ਮਸਤੀ ਜੀ बगैर टिकट तो ट्रेन च सफर कर रहे टीटी है तो वाशरूम च वड़ गया उन्हें 12 तो फड़ लिया तो बाहर आ
ਮੈਂ ਐਵੇਂ ਤਾਲੀਆਂ ਮਾਰੀ ਜਾਂਦੇ ਨਾ ਆਮ ਨਿਆਣਾ ਹੁੰਦਾ ਨਾ ਵੀ ਆਮ ਨਿਆਣਾ ਹੁੰਦਾ ਦਾਈ ਆਰਾਮ ਨਾਲ ਫੜ ਲੈਂਦੀ ਹਾਂ ਇਹਨੂੰ ਦਾਈ ਨੇ ਇੰਜ ਖਿੱਚਿਆ ਜਿੱਦਾਂ ਗੁੱਡਾ ਵਾਈ ਦਾ ਓਏ ਇਹਦੀ ਮਾਂ ਨੇ ਪੁੱਛਿਆ ਦਾਈ ਨੂੰ ਭੈਣ ਵੀਰਾ ਕੀ ਹੋਇਆ ਕਹਿੰਦੀ ਚੁੱਪ ਕਰ ਹੋਈ ਜਾਂਦੇ ਆ ਆਓ ਜੀ ਅੱਛਾ ਦਾਈ ਖੇਜਰੀ ਪਿੱਛੇ ਦਾ ਅੱਬਾ ਪਿੰਨਾ ਕਰ ਰਿਹਾ ਹੈ ਜੀ ਆ ਜੀ ਲਓ ਜੀ ਮੋਟਾ ਤੇ ਲੰਮਾ ਸਟਾਰਟ ਹੋ ਗਿਆ ਪੂਰਾ ਕਰਨਾ ਐਕਸ਼ਨ ਪਿੰਡਾਂ 'ਚ ਤੇ ਨਹੀਂ ਜਾ ਸਕਦਾ ਉੱਥੇ ਕੰਧਾਂ ਐਡੀਆਂ ਐਡੀਆਂ ਹੁੰਦੀਆਂ ਕੋਈ ਮੀਆਂ ਬੀਵੀ ਸ਼ੁਗਰ ਮੇਲਾ ਕਰਦੇ ਹੋਏ ਜਾਂਦਾ ਜਾਂਦਾ ਉੱਤੋਂ ਥੁੱਕ ਲੈ ਆ ਜਾਂਦਾ ਅੱਜ ਮੈਂ ਟੈਨਸ਼ਨ ਨਾ ਨਾ ਮੂੰਹ ਹੀ ਐਡਾ ਦਾ ਇਹੋ ਜਿਹੇ ਬੰਦੇ ਨੇ ਨਿਆਣਾ ਚੁੱਪ ਕਰਾਉਣ ਨੂੰ ਚੁੱਕਿਆ ਹੋਵੇ ਤੇ ਨਿਆਣਾ ਕਹਿੰਦੇ ਹੁੰਦਾ ਨਹੀਂ ਓ ਆਈ ਜੀ ਜੀ ਸਟਾਰਟ ਕਰ ਲਓ ਕੋਈ ਕਦੀ ਰਹਿੰਦਾ ਉਹ ਨਹੀਂ ਤੁਸੀਂ ਕਰੋ ਚਲੋ ਜੀ ਸਟਾਰਟ ਔਨ ਕੈਮਰਾ ਐਕਸ਼ਨ ਤੁਸੀਂ ਮੇਰੇ ਕਮਾਦ ਵਾਸਤੇ ਦੁਆ ਕਰਿਓ ਤੁਹਾਨੂੰ ਅੱਲਾ ਮੀਆਂ ਨੇੜੇ ਪੈਂਦਾ ਇਹ ਹੋਏ ਡੇਡੇ ਹੱਥ ਇੱਕ ਵਾਰੀ ਦੁਆ ਮੰਗਦਾ ਤਿੰਨ ਵਾਰੀ ਕਬੂਲ ਹੁੰਦੀ ਅੜੇ ਤੇ ਹੱਥ ਹਾਂ ਬਈ ਆਓ ਸਟਾਰਟ ਔਨ ਮੋਟਾ ਕੈਮਰਾ ਤੇ ਲੰਮਾ ਸ਼ਬੀਰ ਦਾ ਗੰਨਾ ਸਿਰਫ ਵੇਖ ਕੇ ਲੋਕੀ ਜੁੱਤੀ ਨੰਬਰ ਦੱਸਦੇ ਗਲੀ ਨੰਬਰ ਦੱਸਦਾ ਸਾਲਾ ਚਲੋ ਸਟਾਰਟ ਔਨ ਕੈਮਰਾ ਐਕਸ਼ਨ ਮੋਟਾ ਤੇ ਲੰਮਾ ਬਸ਼ੀਰ ਦਾ ਗੁਨਾ ਉਹ ਬਸ਼ੀਰ ਭੈਣ ਜੀ ਆ ਸ਼ਬੀਰ ਦਾ ਗੰਨਾ ਅੰਨੀ ਮਾਰੀ ਆ ਬੱਚੀਏ ਉਹ ਬਸ਼ੀਰ ਯਾਰ ਹੋ ਸਕਦਾ ਬਸ਼ੀਰ ਦਾ ਵੱਡਾ ਹੋਵੇ ਬਦਲਾ ਯਾਰ ਉਦੋਂ ਤਾਂ ਫੜਿਆ ਉਹ ਸ਼ਬੀਰ ਦੇ ਤੁਸੀਂ ਨਾ ਥੋੜੇ ਜੋਰੇ ਹੋ ਤੁਸੀਂ ਉਹਦੀ ਬੋ ਨਾ ਭੁੱਲ ਜਾਂਦੇ ਜਾ ਕੇ ਦੋਰ ਫਿੜੇ ਮੁ ਖੋਤੀ ਦੇ ਆ ਬੰਦਿਆ ਏਡੀ ਏਡੀ ਦੂਰ ਮਿਸ ਕਾਲ ਜਾ ਰਹੀ ਤੇਰੀ ਜੀ ਤੈਨੂੰ ਕਹਿ ਰਿਹਾ ਆਓ ਜੀ ਸਟਾਰਟ ਔਨ ਕੈਮਰਾ ਐਕਸ਼ਨ ਆਓ ਜੀ ਆਓ ਆ ਜਾਓ ਹੁਣ ਮੈਨੂੰ ਤੇ ਆਪਣਾ ਗੰਨਾ ਦੇ ਹੱਥ ਫੜਾ ਲੈਣਾ ਆਓ ਫੜਾ ਗੰਨਾ ਸਾਲਾ ਹਾਈਐਸਟ ਬੈਠਾ ਤਾਂ ਇੰਨਾ ਬਾਹਰ ਹੋਣ ਡਿਆ ਜਾਓ ਜਾ ਬਣਾ ਮੋਟਾ ਤੇ ਲੰਮਾ ਸਾਰੀ ਇੰਜ ਬੈਠੀਆਂ ਸਾਲਾ ਕੱਲਾ ਹੀ ਇੰਜ ਬੈਠਾ ਜੀ ਇਦਾਂ ਹੁੰਦਾ ਆਓ ਜੀ ਸਾਰਾ ਨਾਈ ਕੋਲੋਂ ਸ਼ੇਵ ਕਰਾਉਣ ਗਿਆ ਉਹਨੇ ਛਾਤੀ ਤੇ ਜੱਗ ਲਾਤੀ ਉਹ ਜਿਹਾ ਬਗਲਾ ਦੂਜੀ ਤੋਂ ਸਾਰੇ ਉਦਾਂ ਹੀ ਨਹੀਂ ਜਾਂਦੇ ਥੋੜਾ ਜਿਹਾ ਤਾਂ ਚਲੋ ਜੀ ਮੋਟਾ ਤੇ ਲੰਮਾ ਸ਼ਬੀਰ ਦਾ ਗੰਨਾ ਆਓ ਜੀ ਯਾਰ ਜ਼ਰਾਫੇ ਨੇ ਇੱਥੋਂ ਫੜ ਕੇ ਨੱਚੀਆਂ ਆਓ ਜੀ ਮੋਟਾ ਤੇ ਲੰਮਾ ਤੁਸੀਂ ਅਫਗਾਨਿਸਤਾਨ ਦੇ ਬਾਰਡਰ ਤੇ ਚਲੇ ਜਾਓ ਉਹ ਮਿਜ਼ਾਈਲ ਜਾਂਦੇ ਇੰਜ ਫੜ ਲਿਆ ਕਰੋ ਅੱਛਾ ਆਓ ਜੀ 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 ਸਟਾਰਟ ਔਨ ਕੈਮਰਾ ਐਕਸ਼ਨ ਮੋਟਾ ਤੇ ਲੰਮਾ ਹੁਣ ਕਿਆ ਬਸ਼ੀਰ ਦਾ ਗੁਨਾ ਵਾਹ ਮਜ਼ਾ ਆਇਆ ਬਸ਼ੀਰ ਕਿਹੜਾ ਆ ਮੈਨੂੰ ਉਹ ਦੱਸ ਦੇ ਸ਼ਬੀਰ ਕਿਉਂ ਨਹੀਂ ਆਉਂਦਾ ਤੇਰੇ ਜ਼ਿਹਨ 'ਚ ਇਹ ਬਸ਼ੀਰ ਕਿਹਾ ਅੰਨੀ ਮਾਰੀ ਬੱਚੀ ਮੇਰਾ ਬਾਉਂਡ ਲੱਗ ਗਿਆ ਤੂੰ ਮੈਨੂੰ ਹੀ ਕਹੀ ਜਾਣਾ ਬਸ਼ੀਰ ਯਾਰ ਕਿਤੇ ਪਹਿਲੇ ਨਾ ਸ਼ਬੀਰ ਦਾ ਗੰਨਾ ਵੇਖ ਬੈਠੀ ਉਹਦੇ ਕੋ ਨਹੀਂ ਕਿਹਾ ਯਾਰ ਆ ਮੈਡਮ ਸਿੱਧਾ ਜਿਹਾ ਸੀਨ ਆ ਮਤਲਬ ਇੰਨੇ ਫੁੱਟ ਤੋਂ ਤੁਸੀਂ ਭੁੱਲ ਜਾਂਦੇ ਜੀ ਤੁਸੀਂ ਇਹ ਜਾਣਾ ਕਹਿਣਾ ਮੋਟਾ ਤੇ ਲੰਮਾ ਬਸ਼ੀਰ ਦਾ ਗੰਨਾ ਐਂ ਮਸ਼ਹੂਰੀ ਚੱਲੀ ਯਾ ਇਸ ਤਰ੍ਹਾਂ ਕਰ ਲਓ ਕਿ ਤੁਸੀਂ ਮਸ਼ੀਨ ਉਧਰ ਆਓ ਜੀ ਮਸ਼ੀਨ ਵੀ ਚਾਹੀਦੀ ਮੈਂ ਹਾਂ ਜੀ ਅੱਛਾ ਜੀ ਅਦਰ ਕੋਡੇ ਹੋਣਾ ਪਏ ਤੋੜੀ ਬਣਾ ਯਾਰ ਏਡਾ ਵੱਡਾ ਬੰਦਾ ਘੋੜੀ ਬਣਿਆ ਕਿੰਨਾ ਬੁਰਾ ਲੱਗਿਆ ਉਹ ਭਾਈ ਇਧਰ ਤੇ ਆਓ ਯਾਰ ਇਧਰ ਮਸ਼ਹੂਰੀ 500000 ਮਿਲੇਗਾ ਇਹ ਤੁਹਾਨੂੰ ਕਹਿਤਾ ਜੀ ਮੈਂ ਇੱਥੇ ਗੋਸਾ ਚਲੋ ਚਲੋ ਅੱਜ ਮੈਂ ਇਹ ਮਸ਼ੀਨ ਹੈਗੀ ਮੈਂ ਗੰਨੇ ਵਾਲੀ ਕੀ ਕਰਾਂ ਕੋਡਾ ਤੇਲ ਫੜਲ ਕਰੇ ਕਬਜ਼ੇ ਵਾਲਾ ਕਹਿੰਦਾ ਐਡਾ ਤਾਂ ਕੰਮ ਨਹੀਂ ਮੋਟਾ ਤੇ ਤੁਸੀਂ ਆਂ ਜਾਣਾ ਫੇਰ ਦੀ ਹੋਣਾ ਗੰਨੇ ਨਾਲ ਮੋਟਾ ਤੇ ਲੰਮਾ ਬਸ਼ੀਰ ਦਾ ਗੰਨਾ ਨਾਲ ਦੋ ਨਿੰਬੂ ਵੀ ਲਾ ਲੈਣਾ ਉਹ ਲੱਗੇ ਨਾਲ ਹਾਂ ਵਾਏ ਬੱਦੀ ਨਹੀਂ ਯਾਰ ਕੋਈ ਗਾ ਕੇ ਨਾ ਮਸ਼ਹੂਰੀ ਬਣਾਓ ਗਾ ਕੇ ਹੈਲੋ ਭਾਈ ਗੰਨੇ ਤੇ ਕੋਈ ਗਾ ਕੇ ਗੰਨੇ ਤੇਰੇ ਪਿਆਰ ਚ ਠੱਗੀ ਹੋਈ ਸਾਂ ਤੇਰੇ ਪਿਆਰ ਚ ਠੱਗੀ ਹੋਈ ਸਾਂ
ਖੇੜਿਆਂ ਦੇ ਕਿਵੇਂ ਵਸਦੀ ਉਹ ਤੇਰੀ ਵੰਜਲੀ ਤੇ ਲੱਗੀ ਹੋਈ ਸਾਂ ਤੇਰੇ ਚ ਬਸ਼ੀਰ ਦਾ ਗੰਨਾ ਕਿੱਥੇ ਸਾਰੇ ਤੇ ਵੰਜਲੀ ਕੱਢ ਕੇ ਗੰਨਾ ਪਾ ਲਓ ਹਾਂ ਹੈ ਠੀਕ ਤੇਰੇ ਪਿਆਰ ਦੀ ਠੱਗੀ ਹੋਈ ਸਾਂ ਖੇੜਿਆਂ ਦੇ ਕਿਵੇਂ ਵਸਦੀ ਤੇਰੀ ਗੰਨੇ ਤੇ ਲੱਗੀ ਹੋਈ ਸਾਂ ਆਹਾ ਤੇਰੇ ਗੰਨੇ ਤੇ ਗੰਨੇ ਤੇ ਲੱਗੀ ਅੱਛਾ ਕੋਈ ਉੱਡਦਾ ਕਾਂ ਜਾਂਦਾ ਤਾਂ ਕਹਾਂ ਜਾਂਦਾ ਤੇ ਬੜੀ ਤਕਲੀਫ ਹੁੰਦੀ ਏ ਜਦੋਂ ਥੋੜਾ ਜਿਹਾ ਸਮਝ ਤੇ ਗਿਆ ਹੀ ਹੋ समझ गए हो ਮੈਨੂੰ ਸਮਝ ਆ ਰਹੀ ਹੈ ਇਧਰ ਆ ਵੀ ਜੀ ਤੂੰ ਬਿਸਮਿਲ੍ਲਾ ਸ਼ੁਰੂ ਕਰ ਲੋ ਜੀ ਸ਼ੇਰ ਅਰਜ਼ ਕੀਤਾ ਹੈ। ਜੀ ਹੁਕਮ ਕਰ ਤੇਰੀਆਂ ਜਵਾਨ ਭੈਣਾਂ ਨੂੰ ਜਵਾਨ ਵੀ ਉਹਦੀਆਂ ਕਿੱਡੀਆਂ ਕੋਣੀਆਂ ਐਡੀਆਂ ਐਡੀਆਂ ਭੈਣਾਂ ਦੇ ਲੋ ਜੀ ਰਾਤੀ ਧੁੱਪੇ ਬਹਿ ਕੇ ਰਹੇ ਆ केड़ी तू ਹਾਂ ਖਾਨ ਸਾਹਿਬ ਖਾਨ ਸਾਹਿਬ ਰਾਤੇ ਨੌਤਰਾ ਆਵਾਜ਼ ਬੰਦਾ ਹੀ- ਇਹ ਬੰਦੇ ਨੂੰ 5 ਲੱਖ ਬਿੱਲ ਆਇਆ ਹੈ ਉਸਮਾਨੀ ਬਿਜਲੀ ਵੀ ਇਹਦੇ ਖਾਤੇ ਪਾਤੀ ਚਲ ਪੜਦੀ ਸੀ ਚਲੋ ਛੱਡ ਰੰਨਾਂ ਦੀ ਯਾਰੀ ਨੂੰ सारियां कट दे करो सारियां ਕਿ ਛੱਡ ਰੰਨਾਂ ਦੀ ਯਾਰੀ ਨੂੰ ਇੰਜ ਭੈਣਾਂ ਬਚਾ ਲੇਗਾ ਮੁਸ਼ਕਲ ਆ ਇਹ ਬਸ਼ੀਰ ਦਾ ਗੰਨਾ ਲੈਣ ਹੀ ਲੈ ਕਿ ਛੱਡ ਰੰਨਾਂ ਦੀ ਯਾਰੀ ਨੂੰ वाह ਇਹ ਤੇ ਦੋ ਦੋ ਯਾਰ ਬਣਾ ਲੈਂਦੀਆਂ ਇਹ ਤੇ ਖੂਨ ਜਿਗਰ ਦਾ ਪੀ ਲੈਂਦੀਆਂ ਇਹ ਤੇ ਹੱਥੀ ਯਾਰ ਮਰਵਾ ਦਿੰਦੀਆਂ ਬੰਦਾ ਕਿਆ ਸੱਤਿਆ ਛੱਡ ਵੀ ਦਵੇ ਇਹ ਤੇ ਫੁੱਲ ਤਵੀਜ਼ ਕਰਾ ਲੈਂਦੀਆਂ ਰੰਨਾ ਹੋਵਨ ਜੇ ਚੰਗੀ ਨਸਲ ਦੀਆਂ ਇਹ ਤੇ ਡੁੱਬਦਾ ਯਾਰੇ ਬਚਾ ਲੈਂਦੀਆਂ ਕੋਈ ਬਾਜਰੇ ਗੱਡ ਮਾਇਆ ਆਹ ਕੋਈ ਬਾਜਰੇ ਗੱਡ ਮਾਇਆ ਤੈਨੂੰ ਜੀ ਭਾਵੇਂ ਲੜਿਆ ਰੋ ਉਹ ਸਾਡੇ ਸ਼ਹਿਰ ਨਾ ਛੱਡ ਮਾਇਆ ਨੀ ਪੈਂਦਾ ਹੀ ਗੰਨਿਆਂ ਤੇ ਨੀ ਅੱਛੀ ਗੱਲ ਹੈ ਚੁੱਪ ਕਰ ਕੇ ਸੁਣਾ ਬੋਲ ਮੀ ਪੈਂਦਾ ਹੀ ਗੰਨਿਆਂ ਤੇ ਇੱਕ ਚੁੰਮੀ ਲੈ ਲੈਣ ਦੇ ਹੱਥ ਰੱਖ ਕੇ ਮੋਢਿਆਂ ਗੰਨਿਆਂ ਤੇ ਗੰਨਿਆਂ ਤੁਸੀਂ ਫੀਲ ਨਾ ਕਰੋ ਗੰਨਿਆਂ ਦਾ ਕਿਹਾ ਤੁਸੀਂ ਕਿਸੇ ਨੇ ਉਹ ਕਿਹਾ ਬਗੈਰਤ ਨਹੀਂ ਉਹ ਹੀ ਕਿਹਾ ਲਓ ਜੀ ਉਸਤਾਦ ਜੀ ਹਾਂ ਕਰਾਂ ਮੈਂ ਤੈਨੂੰ ਪਿਆਰ ਸੋਹਣਿਆ ਬੇਟੇ ਦੀ ਨਾ ਵੀ ਸਾਰੇ ਸੋਹਣਿਆ ਕਰਾਂ ਮੈਂ ਤੈਨੂੰ ਪਿਆਰ ਸੋਹਣਿਆ ਬੇਟੇ ਦੀ ਨਾ ਵੀ ਸਾਰੇ ਸੋਹਣਿਆ ਝੂਠ ਨਹੀਂ ਬੋਲਦੀ ਤੇ ਅੰਦੀ ਜਿੰਦ ਵਾਰ ਸੋਹਣਿਆ ਕਰਾਂ ਮੈਂ ਤੈਨੂੰ ਪਿਆਰ ਸੋਹਣਿਆ ਮੈਂ ਤੇਰੇ ਨਾਲ ਪਿਆਰ ਪਾ ਲਿਆ ਜ਼ਮਾਨੇ ਨਾਲ ਵੈਰ ਪਾ ਲਿਆ ਮੈਂ ਤੇਰਾ ਗਮ ਦਿਲ ਨੂੰ ਢਾ ਲਿਆ ਮੈਂ ਤੇਰੇ ਪਿੱਛੇ ਜ਼ਹਿਰ ਖਾ ਲਿਆ ਝੂਠੀ ਨਹੀਂ ਬੋਲਦੀ ਕਰ ਇਤਬਾਰ ਸੋਹਣਿਆ ਕਰਾਂ ਮੈਂ ਤੈਨੂੰ ਪਿਆਰ ਸੋਹਣਿਆ ਮੇਰਾ ਭਾਈ ਤੁਸੀਂ ਤੁਝ ਕੋਟੋ ਰੋ ਪਹਿਲੇ ਲੱਗਦਾ ਮੈਂ ਪਹਾੜੀ ਤੇ ਬੈ ਕੇ ਰੋ ਕੀ ਹੋਇਆ ਜੀ ਭਾਜੀ ਸਹੀ ਗੱਲ ਯਾਰ ਹੈ ਸਹੀ ਗੱਲ ਕੋਈ ਹੋਰ ਜੀ ਕੋਈ ਹੋਰ ਸਹੀ ਗੱਲ ਸਾਲੇ ਨਾ ਮੇਰੇ ਤੇ ਦੋਲੇ ਨੀ ਸੰਗ ਦੇ ਮੈਨੇ ਤੇ ਤੇਰੀ ਖੈਰ ਮੰਗਦੇ ਤੇ ਕਾਲੇ ਕਾਲੇ ਨਾਗ ਜ਼ੂਫ ਦੇ ਖਿਆਲਾਂ ਵਿੱਚ ਰਾਤ ਡੰਗ ਦੇ ਝੂਠ ਨਹੀਂ ਬੋਲਦੀ ਤੂੰ ਕਰ ਇਤਬਾਰ ਸੋਹਣਿਆ ਕਰਾਂ ਮੈਂ ਤੈਨੂੰ ਪਿਆਰ ਸੋਹਣਿਆ ਤੇ ਤੇਰੀ ਨਾ ਵੀ ਸਾਰੇ ਸੋਹਣਿਆ ਕਰਾਂ ਮੈਂ ਤੈਨੂੰ ਪਿਆਰ ਸੋਹਣਿਆ ਗੰਨਾ ਧੜਕਣ ਦਿਲ ਦੇ ਤਾਰੇ ਦੋਨੇ ਨਦੀ ਬਾਹਰ ਹੋਵੇ ਤੱਕਦੀ ਨਾ ਤੇ ਹੋਵੇ ਤੱਕਦੀ ਨਾ ਲੱਗੇ ਜੋ ਰਾਤ ਤਗਨੀ ਕਿਨਾ ਕਿਦੀ ਨੇ ਤਗਨੀ ਕਿਨਾ ਕਿਦੀ ਨੇ ਤਗਨੀ ਕਿਨਾ ਕਿਦੀ ਮਾਰ ਮਾਰ ਗਣੇ ਦਿਲ ਦੇ ਭਾਜੀ ਤੁਹਾਨੂੰ ਤਾਂ ਗਾਣਾ ਹੀ ਆਉਂਦਾ ਜਾਂ ਬੋਈ ਚੱਪਾ ਚੱਪਾ ਹੋ ਰਹੀ ਹੈ ਸੁਣਾਓ ਲਓ ਜੀ ਤਾੜੀ ਸਾਡੀ ਪਹਿਲੇ ਆਰਫ ਮਾਰਨਾ ਹੁੰਦਾ ਆਰਫ ਲਾ ਤੇ ਪਿੱਛੇ ਵਜਾਉਂਦਾ ਉਹਨੇ ਜੁੱਤੀਆਂ ਮਾਰ ਕੇ ਕੱਢਿਆ ਹੋ ਗਿਆ। ਉਹ ਤਾਂ ਹੀ ਪਿੱਛੇ ਵਜਾਉਂਦਾ ਲਓ ਜੀ ਤੁਹਾਨੂੰ ਮੁਬਾਰਕ ਹੋਵੇ ਆ ਜਾਓ ਹੈ ਚਲੋ ਜੀ ਆਓ ਭਾਜੀ ਆ ਜੀ ਕੀ ਬਾਤ ਹੈ
और अताब भाई और अफशा खान वास्ते भरपूर तालियां लाओ। मैं सारे पैसे फेंक दिए आपको हाँ। सारे आपके ऊपर फेंक दिए मैंने पैसे कभी हुन तू चुक ले असली ਹੁੰਦਾ ਤੇ ਕਹਿੰਦੇ 1 ਰੁਪਿਆ ਨਹੀਂ ਚੁੱਕਣਾ। नहीं मैं हुन ਤੁਹਾਡੇ ਕੋਲ असली ਲੈਣੇ तेरी सुट के ਅਰੇ ਲੈ ਅਸਲੀ ਸਮੇਂ ਤੋਂ ਉੱਠਿਆ ਸੀ। ਅੱਛਾ ਵੈਸੇ ਆ ਜਿੰਨਾ ਕੁੜੀ ਬਾਜੀ ਮਾਰਦੀ ਨਾ ਕਹਿੰਦੇ ਇਹਦਾ ਗਰਾਰੀ ਦਾ ਦੰਦਾ ਟੁੱਟ ਜਾਂਦਾ ਸੁਣਿਆ ਨਾ ਮੈਂ ਪਤਾ ਜਿੱਦਾਂ ਵੇਖ ਵੀ ਲੱਸੀ ਜਾਂਦੀ ਆ ਕਿਹਦੀ ਅੱਜ ਜਿਹੜੀ ਲਾਈ ਆ ਜਿਵੇਂ ਦੇ ਲੱਗਦੇ ਸੀ ਹਾਂ ਜਿਵੇਂ ਗੋਦੀ ਦੇ ਬੱਚੇ ਜਾਣ ਕੇ ਲਵਾਈ ਓਏ ਗਾ ਚਵਲਾ ਜਿਆ ਆ ਦੇਖ ਯਾਰ ਕਹਿੰਦੇ ਓਏ ਆ ਕਿੱਥੋਂ ਕੱਢ ਸੁੱਟੀ ਜਾਂਦੀ ਹੱਥ ਤੇ ਵੇਲੇ ਸੀ ਇਹਦੇ ਏਟੀਐਮ ਮਸ਼ੀਨ ਤੋਂ ਉਹ ਸਾਡੇ ਕਿਹੜੀ ਏਟੀਐਮ ਜਿਹੜੇ ਇੱਥੇ ਲਾਈ ਆ ਇਹ ਸਾਲ ਕਿੱਥੋਂ ਆਏ ਕਿੱਥੋਂ ਆ ਜਾਣੀ ਹੈ? ਕਹਿੰਦੇ ਕੰਜਰਾਂ ਦੀ ਕਮਾਈ 'ਚ ਬਰਕਤ ਕਿਉਂ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ? ਉਹ ਜਿਹਨੇ ਸਾਨੂੰ ਮੁਲਕ ਬਣਾ ਕੇ ਦਿੱਤਾ ਤਾਰਾ ਸੁੱਟ ਕੇ ਉੱਤੇ ਨੱਚਣ ਡਏ ਉਹ ਗੱਲ ਹੈ ਯਾਰ ਕਰਦਾ ਵੈਸੇ ਇਹਨਾਂ ਨੇ ਮੈਂ ਕਿਹਾ ਮੁਜਰੇ ਵਾਲੇ ਨੋਟ ਲੈ ਲਾ ਬਣਾਓ ਹਾਂ ਉਹਨਾਂ ਨੇ ਤੇਰੇ ਫਿਰ ਤਸਵੀਰ ਹੋਣੀ ਚਾਹੀਦੀ ਹਾਂ ਤੇ ਤੇਰੀ ਅੰਮੀ ਨੱਚਦੀ ਹੋਵੇ ਤੈਨੂੰ ਭੈਣ ਕੱਢਣੀ ਆ ਸਾਲਿਆ ਤਾਂ ਕੋਈ ਗੱਲ ਤੇ ਮੈਚਿੰਗ ਕਰਿਆ ਕਰ ਚਵੜ ਜਾਣਾ ਹੋਵੇ ਤਾਂ ਇਹ ਮੈਂ ਕਹਾਂ ਉਸਤਾਦ ਜੀ ਹਾਂਜੀ ਇਹਦੇ ਤੇ ਤਾਰ ਹੀ ਆਣੀ ਤੂੰ ਭੈਣ ਦੀ ਬਨਾਨ ਸੁੱਕਣੇ ਪਾਉਣੀ ਆ ਚਵਲਾ ਜੀ ਆ ਠੀਕ ਗੱਲ ਹੈ ਬਨੈਣ ਕਿਹੜੀ ਹੁੰਦੀ ਬਨਾਨ ਉਹ ਹੁੰਦੀ ਪੁੱਤਰ ਜਿਹੜੀ ਇਹ ਉਹ ਜਿਹੜੀ ਤੇ ਇੱਕ ਵਾਰੀ ਲੈ ਗਿਆ ਤੇ ਮਹੱਲੇ 'ਚ ਚੌਲ ਵੰਡੀ ਤੇ ਤੂੰ ਕਿਹਾ ਤੇ ਲੂਣੇ ਪਾ ਦੋ ਤੇ ਮਿੱਠੇ ਪਾ ਦੋ ਉਹ ਬਨੈਣ ਦੀ ਆ ਬਨੈਣ ਦੀ ਆਪਾਂ ਜਿਹੜੀ ਕਹਿੰਦੇ ਉਹਦੇ ਤੇ ਪੈਂਦੇ ਹੀ ਨਹੀਂ ਬੱਬੂ ਜਿਹੜੀ ਭੈਣ ਦੀ ਇੱਕ ਵਾਰੀ ਖੁੱਲ ਕੇ